ਇੱਕ ਅੰਗਰੇਜ਼ ਬੀਚ ਤੇ ਬੈਠਾ ਹੈ, ਟੇਬਲ ਲਾ ਕੇ ਕੁਰਸੀ ਲਾ ਕੇ, ਤੇ ਉਹਨੂੰ ਜਾ ਕੇ ਕਹਿੰਦਾ ਆਰ ਯੂ ਸਿੰਗਲ? ਉਹ ਇੱਕ ਕਹਿੰਦਾ ਹਾਂਜੀ, ਕਹਿੰਦਾ ਕੱਢ ਦੇ ਜੋ ਕੁਛ ਅੰਗਰੇਜ਼ ਬੀਚ ਤੇ ਨਹਾਉਂਦੇ ਤੇ ਉੱਥੇ ਖਲਾ ਕੇ ਕਹਿੰਦੇ ਆ ਕਰਦਾ ਮੋਟਰ ਬੰਦ। ਨੋਨੀ ਦਾ ਮਾਮਾ ਨੇ ਇੱਕ ਇੰਜ ਵਾ ਉਹਦੇ ਹੱਥਾਂ ਤੇ ਬੈਟਰੀ ਰੱਖੀ ਇਹਨਾਂ ਨੇ। ਉਹ ਯਾਰ ਤਾਸ਼ ਖੇਡਣ ਡਿਆ ਤੇ ਬਾਦਸ਼ਾਹ ਆ ਗਿਆ ਤੇ ਉੱਠ ਕੇ ਆਇਆ ਪਤਾ ਸੱਟਣ ਲੱਗ ਗਿਆ। ਬੈਰੀ ਜਹਾਜ਼ ਦੇ ਵਿੱਚ ਨਾ ਇੰਜ ਕਰਕੇ ਅੰਗਰੇਜ਼ ਖਾਣਾ ਖਾਣ ਡਏ, ਇਹਦੇ ਸਾਹਮਣੇ ਟੇਬਲ ਤੇ ਬਹਿ ਕੇ ਮਿੱਖ ਚੱਲਣ ਡਿਆ। अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ ਯਾਰ ਬਾਸੀ ਆ ਰਹੀ ਸੀ। अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਤੇ ਉਹ ਯਾਰ ਤੁਸੀਂ ਕੀ ਨੀਲਾ ਕਰਿਓ ਪਹਿਲੇ ਯਾਰ ਮਿੱਠੇ ਆ ਕਿਹੜਾ ਕੰਮ ਸ਼ੁਰੂ ਕੀਤਾ ਇਹਨਾਂ ਨੇ। ਚੱਲ ਯਾਰ ਚੱਲ ਓਕੇ ਯਾਰ ਇੱਥੋਂ ਯਾਰ ਸ਼ੁਰੂ ਕਰ। अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਤੇ ਐਂਕਰ ਵਾ ਤੂੰ ਪੁੱਤ, ਐਂਕਰ ਵਾ ਭਾਈ ਭੰਗੂੜੇ ਵਾਲਾ ਵਾ। ਬੂਟ ਲਾ ਦਵਾਂ? ਬੂਟ ਤੇਰੇ ਉਹ ਜਰਾਬਾਂ ਦੇ ਬੂਟ ਨਹੀਂ, ਨਹੀਂ। ਨੰਗੇ ਹੋਰ। ਤੂੰ ਇੱਧਰ ਦੇਖ ਨਾ, ਜਦੋਂ ਸ਼ੋਅ ਪੁੱਤ ਸ਼ੁਰੂ ਕਰਾ ਕੇ ਜਦੋਂ ਅਸੀਂ ਗੁਫ਼ਤਗੂ ਕਰਾਂਗੇ ਫਿਰ ਜਿੱਦਾਂ ਮਰਜ਼ੀ ਘੁੰਮੀ ਜਾਏ, ਸਾਈ ਦੇਖੇ ਕਿ ਘੁੰਮਦੇ ਓਕੇ ਮਾਦਰਤ। ਐ ਸਿੱਧਾ ਬਿਲਕੁਲ ਸਿੱਧਾ ਰਹਿਣਾ ਲੜਕ ਯਾਰ। ਚੱਲ अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ ਟੀ ਟਾਈਮ ਤੇ ਸਜਾਦ ਜਾਨੀ ਆਫੀਸ਼ੀਅਲ ਤੇ ਮੈਂ ਤੁਹਾਡਾ ਆਪਣਾ ਐਂਕਰ ਤੇ ਐਂਕਰ ਆਜ਼ਮ ਤੇ ਯਾਰ ਐਂਕਰ ਗਲਤ ਹੈ ਨਾ। ਟੀ ਟਾਈਮ ਮੈਂ ਖੁਸ਼ਾਮਦੀ ਖੁਸ਼ਾਮਦੀ ਤਾੜੀ ਲਵਾ ਅੱਗੇ ਫੇਰ ਤੁਰ ਗੱਲ ਚੱਲ ਸ਼ੁਰੂ ਤੋਂ ਆ ਜ਼ਰਾ ਭਰ ਕੇ। अस्सलाम वालेकुम नाज़रीन, टी टाइम 'ਚ ਖੁਸ਼ਾਮਦੀ ਤੇ ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਤੇ ਮੇਰੇ ਨਾਲ ਨੇ ਲੈ ਜਾ ਸੌ ਇੱਥੇ ਆ ਇੱਕ ਵਾਰੀ ਸੁਣ ਲਾ। ਜੀ अस्सलाम वालेकुम नाज़रीन, मैं साजिद मिठापुरिया ਤੇ ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ। ਸਮਝ ਗਿਆ ਹੈ ਨਹੀਂ ਸਮਝ ਗਿਆ ਨਾ ਯਾਰ ਆਹ ਕਿਹੜਾ ਕੰਮ ਆ ਯਾਰ, ਮੈਂ ਪਹਿਲੀ ਵਾਰੀ ਕਰਨ ਲੱਗਾ ਵਾਂ ਯਾਰ। ਲੈ ਜਾ ਨਰਮ ਰੱਖ, ਲੈ ਜਾ ਤੂੰ ਘੂਰੀ ਜੀ ਪਾਉਣ ਪਾਈ ਚੱਲ ਚੱਲ ਯਾਰ ਸ਼ੁਰੂ ਕਰੋ ਯਾਰ। ਸੌਫਟਨੈਸ ਨਜ਼ਰ ਆਵੇ ਤੈਨੂੰ। ਸੁਣੀ ਫਿਰ। अस्सलाम वालेकुम नाज़रीन, ਤੁਸੀਂ ਦੇਖ ਰਹੇ ਹੋ ਟੀ ਟਾਈਮ। ਨਹੀਂ ਲੋ ਨਹੀਂ ਕਰਨਾ ਯਾਰ, એનર્ਜੀ ਰੱਖੀ। ਐਨਰਜੀ ਨਾ ਕਰ ਯਾਰ, ਦੁਬਾਰਾ ਕਰੋ ਯਾਰ, ਕੀ ਕਰਨ ਦੇ ਹੋ ਯਾਰ? ਮਿੱਟੇ ਯਾਰ ਕੀ ਹੋਇਆ ਕੀ ਆ? ਪਾਇਆ ਨਾ ਐਂਕਰੀ ਦੂਜਾ ਨਿਊਜ਼ ਸਿਸਟਮ ਆ ਗਿਆ ਸੀਗਾ। अस्सलाम वालेकुम नाज़रीन, आप देख रहे हैं नहीं ਯਾਰ ਮੈਂ ਪਹਿਲੀ ਵਾਰੀ ਕਰਨ ਲੱਗਾ ਮਿੱਠੇ, ਠਹਿਰ ਜਾ ਇੱਕ ਮਿੰਟ ਯਾਰ। ਇੰਨੇ ਦਿਨਾਂ ਬਾਅਦ ਤੈਨੂੰ ਪਤਾ ਮੈਂ ਟੀ ਟਾਈਮ ਨੂੰ ਆਇਆ। ਚੱਲ ਆ ਜਾ। ਦੱਸ ਯਾਰ। ਮੇਰੀ ਗੱਲ ਸੁਣ ਇੱਧਰ ਵੇਖ, ਤੂੰ ਨਾ ਆਪਣੇ ਹਿਸਾਬ ਨਾਲ ਕਰ। ਤੇ ਉਹ ਕਰਨ ਤੇ ਦਿਓ ਨਾ ਯਾਰ, ਫਿਰ ਹਿਸਾਬ ਨਾਲ ਤੁਸੀਂ ਕਿੱਥੇ ਕਰਨ ਦੇਂਦੇ ਆ ਯਾਰ। ਇੱਥੋਂ ਲਈ ਯਾਰ ਸ਼ਰਾਬ। ਚੱਲ अस्सलाम वालेकुम नाज़रीन, टी ਮਰਜ਼ੀ ਜਿੱਥੋਂ ਮਰਜ਼ੀ ਲਾਵੇ ਤੂੰ ਆਪਣਾ ਤੇ ਸ਼ੁਰੂ ਕਰ। ਆਹੋ ਤੂੰ ਟੀਚਰ ਮਾਂ ਮਾਰ ਕੇ ਸੁਣਾ ਤੇਰਾ ਯਾਰ। ਨਾ ਕਰੋ ਯਾਰ, ਤੁਹਾਡੀ ਮਿਹਰਬਾਨੀ ਭਾਈ, ਫੈਸਲ ਤੇ ਹੁੰਦੇ ਆ ਯਾਰ। ਭਾਈ ਫੈਸਲਾ ਕਰਾਓ ਯਾਰ। ਅਗਲੇ ਬੰਦੇ ਨੂੰ ਵੀ ਕਹਿਣਾ ਯਾਰ ਚੁੱਪ ਕਰ ਯਾਰ ਨੋਨੀ। ਕੋਈ ਨਹੀਂ ਕਰਦਾ ਵਾ ਯਾਰ, ਕੋਈ ਨਹੀਂ। ਯਾਰ ਉਹ ਟੀਚਰ ਦਾ ਕੰਮ ਆ, ਲੈ ਇੱਥੋਂ ਨਹੀਂ ਉੱਥੋਂ ਨਹੀਂ, ਤੈਨੂੰ ਕੀ ਚਲੋ ਲੱਗੇ? ਯਾਰ ਸ਼ੋਅ ਸ਼ੁਰੂ ਤੇ ਹੋਣ ਦਿਓ, ਬਰਕਤ ਪੈਣ ਦਿਓ ਥੋੜੀ ਜਿਹੀ ਲੜਕ ਖਿਆਲ। ਨੇਸਤੀ अस्सलाम वालेकुम नाज़रीन, टी टाइम में खुश आमदीद ਤੇ ਤੁਸੀਂ ਦੇਖ ਰਹੇ ਹੋ। ਬੇਟਾ ਇਹ ਬਟਨ ਖੋਲ, ਓਪਨ ਕਰ ਥੋੜੇ ਬਟਨ। ਟਾਈ ਲਾਣੀ ਆ ਤੂੰ ਕੋਈ ਹੈ? ਈਜ਼ੀ ਈਜ਼ੀ ਕੈਜੂਅਲ Etiquettes ਹੁੰਦੇ ਨੇ ਯਾਰ। ਅੱਛਾ ਘੁੰਮਣਾ ਨਹੀਂ। ਓਕੇ ਚੱਲ ਯਾਰ ਆਓ ਜੀ। अस्सलाम वालेकुम नाज़रीन, टी टाइम में खुश आमदीद ਤੇ ਮੈਂ ਤੁਹਾਡਾ ਆਪਣਾ ਕਾਲੂ ਨਹੀਂ ਤੇ ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ। ਯਾਰ ਤੁਹਾਡਾ ਆਪਣਾ ਕੀ, ਉਸਤਾਦ ਜੀ ਨੇ ਕਿਹਾ ਤੱਕ ਮੈਂ ਤੁਹਾਡਾ ਆਪਣਾ ਸਿੰਪਲ ਵੈਰੀ ਗੁੱਡ ਉਦਾਂ ਹੀ ਆ ਯਾਰ। ਸਾਰਾ ਸਹੀ ਸੀਗਾ, ਇਹ ਵਿੱਚ ਕਾਲੂ ਨਹੀਂ ਕਰਨਾ ਕਿ ਮੈਂ ਤੁਹਾਡਾ ਆਪਣਾ। ਓ ਯਾਰ ਇੱਕ ਮਿੰਟ, ਸਿੰਪਲ ਜੀ ਗੱਲ ਆ। अस्सलाम वालेकुम, टी टाइम में खुश आमदीद। ਇੱਕ ਮਿੰਟ ਭਾਜੀ, ਇੱਕ ਮਿੰਟ, ਇੱਥੇ clap ਯਾਰ ਮੈਂ ਲੈਣੀ ਕਹਿ ਆ। ਦਿੰਦਾ ਵਾਂ, ਮੈਂ ਕਹਿ ਦਿੰਦਾ ਵਾਂ ਭਾਜੀ, ਇੱਕ ਮਿੰਟ ਠਹਿਰ ਜਾਓ। अस्सलाम वालेकुम नाज़रीन, टी टाइम 'ਚ ਖੁਸ਼ ਆਮਦੀਦ ਤੇ ਮੈਂ ਕਾਲੂ ਕੋਖਰ ਤੇ ਮੇਰੇ ਨਾਲ ਨੇ ਫੈਸਲ ਰਾਮੇ ਸਾਹਿਬ ਤੇ ਮੇਰੇ ਨਾਲ ਨੋਨੀ ਤੇ ਮੇਰੇ ਨਾਲ ਦਾਨਿਸ਼ ਗੁੱਜਰ ਤੇ ਮੇਰੇ ਨਾਲ ਮਿੱਠਾ ਪੁਰੀਆ ਨਾ ਵਾਸੀ ਕਲੈਪ ਕਰ ਦਿਓ। ਤੇ ਤੁਹਾਡੇ ਨਜ਼ਰਾਂ ਦੇ ਵਿੱਚ, ਤੁਹਾਡੀ ਅਕੀਦਤ ਦੇ ਵਿੱਚ, ਤੁਹਾਡੀ ਮੁਹੱਬਤ ਦੇ ਵਿੱਚ ਟੀ ਟਾਈਮ ਲੈ ਕੇ ਕਾਲੂ ਨਾਈ ਹੈ। ਚਲੋ ਪੀਲੀ ਸ਼ਰਟ। ਓ ਯਾਰ ਤੈਨੂੰ ਮਸਲਾ ਵਾ? ਤੈਨੂੰ ਕੀ ਮਸਲਾ ਵਾ? ਚਲੋ ਯਾਰ ਆਡੀਅנס ਤੇ ਥੋੜਾ ਜਿਹਾ ਤੂੰ ਆਪਣੀ ਡਰੈਸਿੰਗ ਦੇਖੀ ਆ? ਚੱਲਣ ਦਿਓ ਯਾਰ। ਚਲੋ ਚੱਲ ਪਿਆ ਹੁਣ, ਚੱਲ ਪਿਆ। ਪੀਲੀ ਡਰੈਸਿੰਗ ਇਹ ਉਹ ਫਲਾਂਟ ਮਕਾ। ਮੱਥੇ ਤੇ ਜਰਾਬ ਬੰਨੀ ਹੁੰਦੀ ਇੱਕ ਮਿੰਟ ਯਾਰ ਦਾਨਿਸ਼, ਹੁਣ ਠੀਕ ਆ? ਨਹੀਂ ਟਰੋਜ਼ਰ, ਮੈਂ ਤਾਂ ਕਿਹਾ ਟਰੋਜ਼ਰ ਗੱਡੀਆਂ ਧੋਣ ਵਾਲਾ ਪਾਇਆ ਵਾ। ਉਧਰ ਗੱਡੀਆਂ ਧੋਣ ਵਾਲਾ ਜੋ ਵੀ ਆ ਯਾਰ, ਤੈਨੂੰ ਇਸ ਗੱਲ ਨਾਲ ਕੀ ਹੈ? ਆਪਣੀ ਜੈਕਟ ਵੀ ਚੈੱਕ ਕਰ। ਸ਼ੋਅ ਸ਼ੁਰੂ ਕਰ ਯਾਰ, ਛੋਟੀਆਂ ਅੱਖਾਂ ਵਾਲਾ ਡੱਡੂ ਹੁੰਦਾ। ਨਾਜ਼ਰੀਨ ਤੁਸੀਂ ਦੇਖ ਰਹੇ ਹੋ ਸਜਾਦ ਜਾਨੀ ਆਫੀਸ਼ੀਅਲ ਤੇ ਬੜੇ ਦਿਨਾਂ ਬਾਅਦ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਜੀ ਐਂਕਰ ਆਜ਼ਮ, ਬਰੇ ਆਜ਼ਮ ਦਾ, ਏਸ਼ੀਆ ਦਾ ਵੱਡਾ ਐਂਕਰ ਆਜ਼ਮ ਕਾਲੂ ਐਂਕਰ ਆਜ਼ਮ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਗਿਆ। ਮੇਰੇ ਨਾਲ ਫੈਸਲ ਰਾਮੇ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਪਾਇਨ ਫੈਸਲ ਤੇ ਵੱਡਾ ਜਵਾਨ ਪਾਇਨ ਫੈਸਲ ਰਾਮੇ ਕੀ ਹੁੰਦਾ? ਲੈਜੈਂਡ ਨੇ। ਨਹੀਂ ਅਸੀਂ ਨਹੀਂ ਜਾ ਕਰਦੇ। ਬੇਟਾ ਮੇਰੀ ਗੱਲ ਸੁਣ, ਭਾਵੇਂ ਨੂੰ ਸਾਡੇ ਵਾਸਤੇ ਆ। ਮਿੱਠ- ਇੱਕ ਜਦੋਂ ਤੁਸੀਂ ਇੱਕ ਮਨਫੀ ਜੀ ਗੱਲ ਕਰਨੀ ਆ ਨਾ, ਫਿਰ ਉਹ ਫੈਸਲ ਰਾਮੇ ਹੀ ਨੇ। ਅਦਬ ਇਹਤਰਾਮ ਪਹਿਲੇ। ਬੀਜੀ ਗੱਲ ਕਿਹੜੀ ਹੁੰਦੀ? ਆਪ ਜੀ ਸਾਰੀ ਮੁਸ਼ਤਰਫਾ। ਯਾਰ ਮੈਂ ਜਾਵਾਂ ਉੱਠ ਕੇ। ਉਹ ਹੋਸਟ ਆ, ਉਹ ਇਸ ਟਾਈਮ ਪਾਇਨ ਕਵੇ ਜੋ ਮਰਜ਼ੀ ਕਵੇ, ਉਹ ਹੋਸਟ ਆ, ਉਹਨੂੰ ਥੈਂਕ ਯੂ ਕਰਨ ਗੁੱਜਰ ਦਿਓ। ਬਾਦਸ਼ਾਹ। ਯਾਰ ਜਦ ਮੈਨੂੰ ਨਹੀਂ ਇਤਰਾਜ਼ ਯਾਰ, ਤੁਸੀਂ ਕਿਉਂ ਬੋਲਣ ਦੇ? ਕਈ ਜਾਣਦੇ ਸੌਣ ਆ। ਵਾਲੇ ਆ, ਚੱਲ ਕਰ। ਚਲੋ ਅੱਲਾ ਚੱਲ। ਤਬ ਸ਼ੁਰੂ ਐਂਦਾ ਈਜ਼ੀ ਹੋਗਾ। ਓਏ ਸ਼ੁਰੂ ਕਰ ਲਾ, ਨਹਿਰ ਚ ਰੇਤਾ ਕੱਢਣ ਵਾਲਿਆ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ, ਸਾਨੂੰ ਮੈਨੂੰ ਇੰਟਰੈਕਟ ਕਰ ਰਹੇ ਆ ਇਹ, ਤੇ ਇੰਟਰੈਕਟ ਵੀ ਨਹੀਂ ਕਰ ਸਕਦੇ ਮੈਨੂੰ।
ਕਿਉਂਕਿ ਕਿ ਜਿਹੜਾ ਉੱਭਰਦਾ ਸੂਰਜ ਹੈ ਨਾ ਉਹਨੂੰ ਕੋਈ ਵੀ ਨਹੀਂ ਥੱਲੇ ਕਰ ਸਕਦਾ ਉੱਪਰ ਦਾ ਕਿਹੜਾ ਸੂਰਜ ਹੈ? ਠੀਕ ਹੈ। ਤੇ ਉੱਭਰਦੇ ਸੂਰਜ ਦੇ ਨਾਲ ਨਾਲ ਚੱਲਣਾ ਹੁੰਦਾ। ਜਿਹੜੇ ਇਨਸਾਨ ਦਿਨੇ ਟਾਈਮ ਨਾਲ ਨਹੀਂ ਨਾ ਉੱਠ ਸਕਦੇ ਉਹ ਕਦੀ ਕਾਮਯਾਬ ਨਹੀਂ ਹੋ ਸਕਦੇ। ਠੀਕ ਆ, ਅੱਛੀ ਗੱਲ ਤੇ ਤੁਹਾਨੂੰ ਇਹ ਮੰਨਣਾ ਪੈਣਾ ਵਾ, ਤੁਹਾਨੂੰ ਇਹ ਐਕਸੈਪਟ ਕਰਨਾ ਪੈਣਾ ਵਾ। ਯਾਰ, ਬਹੁਤ ਅੱਛੀ ਗੱਲ ਕਿ ਜਿਹੜੇ ਦਿਨੇ ਟਾਈਮ ਨਾਲ ਨਹੀਂ ਉੱਠ ਸਕਦੇ ਉਹ ਕਦੇ ਕਾਮਯਾਬ ਨਹੀਂ ਹੋ ਸਕਦੇ। ਕਿਉਂਕਿ ਸਭ ਤੋਂ ਪਹਿਲੇ ਮਾਰਨੀ ਕੀ ਇਹ ਚੀਜ਼, ਆਪਣੀ ਨੀਂਦ ਮਾਰੋ। ਨੀਂਦ ਮਾਰਨੀ, ਠੀਕ ਹੈ ਨਾ। ਨੀਂਦ ਜਿਹੜੀ ਜਿਹਨੇ ਆਪਣੀ ਨੀਂਦ ਮਾਰਤੀ ਉਹ ਆਪਣਾ ਯਾਨੀ ਕਿ ਨਾ ਸਿਸਟਮ ਉਹਦਾ ਸਿੱਧਾ ਪੱਧਰਾ ਹੋ ਜਾਂਦਾ। ਕੋਸ਼ਿਸ਼ ਕਰੋ ਰਾਤ ਦੀ ਨੀਂਦ ਜਿਹੜੀ ਹੈ ਨਾ ਉਹ ਪੂਰੀ ਕਰੋ। ਇੱਕ ਸਾਡੇ ਯਾਨੀ ਕਿ ਚੌਕੀਦਾਰ ਹੁੰਦਾ ਸੀ, ਉਹ ਕਹਿੰਦਾ ਸੀਗਾ ਕਿ 6 ਘੰਟੇ 7 ਘੰਟੇ ਲਾਜ਼ਮੀ ਸੋਇਆ ਮੈਂ ਕਰੋ। ਇੱਥੇ ਇਖਤਲਾਫ ਕਰਾਂਗਾ। ਆਪਣੀ ਨੀਂਦ ਤੁਸੀਂ ਆਪ ਮਾਰ ਹੀ ਨਹੀਂ ਸਕਦੇ। ਤੁਹਾਨੂੰ ਕੋਈ ਆ ਕੇ ਠਾਏਗਾ ਤੇ ਤੁਹਾਡੀ ਨੀਂਦ ਮਰਨੀ, ਲਿਹਾਜ਼ਾ ਤੁਸੀਂ ਨੀਂਦ ਮਾਰਨੀ ਹੈ ਕਿਸੇ ਨੂੰ ਕਹੋ। ਅੱਛਾ ਨਾਜ਼ਰੀਨ, ਆਪਣਾ ਬਹੁਤ ਸਾਰਾ ਅਲਾਰਮ ਲਾਓ, ਅਲਾਰਮ ਲਾ ਲਓ। ਅਲਾਰਮ ਲਾਓ। ਅਲਾਰਮ ਮੇਰੀ ਗੱਲ ਜਾਣ ਦਿਓ ਟੋਟਿਓ। ਜਦੋਂ ਵਰਕਆਊਟ ਬੰਦੇ ਦਾ ਰਾਤ ਦਾ ਹੁਣ ਤੁਸੀਂ 2-3 ਤੂੰ ਰਾਤ ਦਾ ਵਰਕਆਊਟ ਹੈਗਾ ਵਾ ਨਾ, ਰਾਤ ਦਾ ਵਰਕਆਊਟ ਕੀ ਹੈ ਦੱਸ ਮੈਨੂੰ, ਕੀ ਹੈ ਤੇਰਾ? ਆਰਟਿਸਟ ਫੀਲਡ ਆ, ਅਕਸਰ ਸ਼ੋਅ ਰਾਤ ਨੂੰ ਹੁੰਦੇ। ਥੀਏਟਰ ਦੇਖ ਲਓ, ਥੀਏਟਰ 2-3 ਆਮ ਰੂਟੀਨ ਦੇ ਨਾ 12 ਵਜੇ ਜਾਂਦੇ, 12 ਵਜੇ ਨਾਲ ਸੋ ਜਾਓ। 1 ਵਜੇ ਘਰ ਆਉਂਦੇ ਆ, ਬੱਚਿਆਂ ਨੂੰ 2 ਵਜੇ ਨਾਲ ਸੋ ਜਾਓ। 2 ਵਜੇ ਤੁਸੀਂ ਸੌਂ ਕੇ ਸਵੇਰ 7 ਵਜੇ ਉੱਠ ਸਕਦੇ? ਹਾਂਜੀ। ਭਾਜੀ ਗੁੱਸਾ ਨਾ ਕਰਿਆ ਚੰਗਾ, ਕਰੋ। ਪਤਾ ਕੀ ਮੇਰੀ ਗੱਲ ਵੇਟੀ ਕਰਨ ਵਾਸਤੇ ਤੁਸੀਂ 7 ਵਜੇ ਉੱਠਣ ਹਾਂਜੀ, ਡਏ। ਬੜਾ ਜਿੰਨ ਦੀ ਡੈਰੀ ਕਰ ਲਓ ਯਾਰ। ਓ ਯਾਰ ਆ ਜਾ ਓਏ। ਤੇ ਆ ਯਾਰ ਨਹੀਂ ਕਰ ਲਓ, ਮੈਂ ਬੈਠਾ ਯਾਰ, ਕਰ ਲਓ ਤੁਸੀਂ। ਚੱਲ ਗੱਲ ਇਹ ਵਾ, ਮੈਂ ਅਗਰ 7 ਵਜੇ ਨਾਲ ਮੈਂ ਉੱਠ ਸਕਦਾ, ਮੈਂ 7 ਵਜੇ ਨਾਲ ਮੈਂ ਉੱਠ ਸਕਦਾ, ਮੈਨੂੰ ਕਾਹਦੀ ਟੈਨਸ਼ਨ ਹੈ? ਇਹਨੂੰ ਹੀ ਕੀ ਕਹਿੰਦੇ, ਇਹਨੂੰ ਹੀ ਤਾਂ ਕਹਿੰਦੇ ਨੇ ਸਟਰਗਲ। ਭਾਜੀ, ਮੇਰੀ ਮੈਂ ਗੱਲ ਇੱਕ ਸੁਣੋ। ਲੜਕੀ ਦੇਖੀ ਦੇਖਾ ਹੈ, ਤੂੰ ਐਸਾ ਲਗਾ। ਕਾਲੂ ਬਾਸ਼ਾ ਬਹਿਦਰਾ, ਮੈਂ ਇੱਕ ਲੜਕੀ ਨੂੰ ਦੇਖਿਆ, ਮੈਂ ਉਸ ਲੜਕੀ ਤੋਂ ਇੰਨਾ ਜ਼ਿਆਦਾ ਮੁਤਾਸਰ ਹੋਇਆ। ਕਿੰਨਾ ਜ਼ਿਆਦਾ? ਅੱਲਾਹ ਤਾਲਾ ਦੀ ਜ਼ਾਤ ਕਰਵਟ ਕਰਵਟ ਉਹਦੇ ਤੇ ਰਹਿਮਤ ਕਰੇ, ਆਮੀਨ। ਯਾਰ ਸਵੇਰੇ 9 ਵਜੇ ਨਾ ਜਾਂਦੀ ਉਹ ਜੌਬ ਤੇ, 9 ਵਜੇ ਤੋਂ ਲੈ ਕੇ 4 ਵਜੇ ਤੱਕ ਜੌਬ ਕਰਦੀ ਇੱਕ ਅਦਾਰੇ 'ਚ। ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ ਸਵੇਰ ਤੱਕ ਜੌਬ ਕਰਦੀ ਉਹ। ਤੇ ਉਹ ਜਿਹੜੀ 4 ਵਜੇ ਤੋਂ ਲੈ ਕੇ 8 ਵਜੇ ਦੇ ਦੌਰਾਨ ਟਾਈਮ ਹੁੰਦਾ ਵਾ ਨਾ, ਉਹ 2-3 ਘੰਟੇ ਸੌਂਦੀ ਆ। ਫਿਰ ਉਸ ਤੋਂ ਬਾਅਦ ਸਵੇਰੇ ਜੌਬ ਤੋਂ ਆ ਕੇ ਸੋ ਜਾਂਦੀ, 8 ਵਜੇ ਨਾਲ ਫਿਰ ਜੌਬ ਤੇ ਚਲੇ ਜਾਂਦੀ। ਯਾਰ ਮੈਂ ਇੰਨਾ ਜ਼ਿਆਦਾ ਐਂਜ਼ਾਈਟੀ 'ਚ ਚਲਾ ਗਿਆ ਉਹਨੂੰ ਸੋਚ ਕੇ ਕਿ ਯਾਰ ਉਹਦੀ ਤਨਖਾਹ ਮੁਨਾਸਬ ਐ ਨਹੀਂ ਕਿ ਨਾ ਬਹੁਤੀ ਤੇ ਨਾ ਥੋੜੀ, ਲੇਕਿਨ ਮੁਨਾਸਬ ਤਨਖਾਹ। ਅੱਛਾ ਮੈਨੂੰ ਗੱਲ ਦੱਸੋ, ਤੁਸੀਂ ਐਂਜ਼ਾਈਟੀ ਚਲੇ ਗਏ, ਆਪ ਚਲੇ ਗਏ ਸੀ ਕਿ ਬਚਾ ਲਾ ਕੇ ਆਇਆ? ਮੈਨੂੰ ਬਚਾ ਲਾ ਗਿਆ ਸੀ। ਉਹ ਐਂਕਰ ਚੇਂਜ ਹੋ ਗਿਆ ਭਾਜੀ ਐਂਕਰ ਚੇਂਜ ਹੋ ਗਿਆ ਯਾਰ, ਵਾ। ਨਹੀਂ, change ਆਹ ਨਹੀਂ, ਦੇਖੋ ਮੈਂ ਦੱਸ ਸਹੀ। ਰਿਹਾ, ਯਾਰ ਮਿੱਠੇ ਕੀ ਕਰਨ ਉਹਨੂੰ ਰਿਹਾ ਕਰਨਾ ਯਾਰ? ਦੇ ਕੀ ਗੱਲ ਤੂੰ ਕੀਤੀ ਨਹੀਂ ਯਾਰ ਕੀਤੀ ਤੇ ਹੈਗੀ ਆ, ਕਿਹੜਾ ਕੰਮ? ਮਿੱਠਾਪੁਰੀ ਤੋਂ ਅੱਛਾ ਐਂਕਰ ਹੈ। ਨਹੀਂ ਮਿੱਠਾਪੁਰੀਆ ਓਕੇ ਕਰੋ ਤੁਸੀਂ, ਡਨ ਵਾ, ਓਕੇ ਮਿੱਠਾਪੁਰਾ ਓਕੇ ਹੋ ਗਿਆ। ਯਾਰ ਮੈਨੂੰ ਕਦੋਂ ਪਹਿਲੇ ਪਾਇਆ? ਕਾਲੂ ਤੂੰ ਇੱਕ ਮਿੰਟ ਯਾਰ, ਮੇਰੇ ਚੁੱਪ ਕਰ ਜਾ। ਕਾਲੂ ਐਂਕਰ ਤੂੰ ਹੀ ਮੈਨੂੰ ਕਦੋਂ ਪਾਇਆ? ਮਿੱਠਾਪੁਰੀਆ ਵਰਲਡ ਦੇ ਵਿੱਚ ਮਾਸ਼ਾਅੱਲਾ ਐਡੀ ਫੈਨ ਫਾਲੋਇੰਗ ਉਸ ਤੇ ਬੰਦੇ। ਮੈਂ ਸਿਰਫ ਬੰਗਲਾਦੇਸ਼ 'ਚ ਮਸ਼ਹੂਰ ਹਾਂ ਬਸ। ਨਹੀਂ ਤੂੰ ਜੁਗਤਾ ਮੈਂ- ਕਰਨੀ ਆ, ਹੈਂ? ਤੈਨੂੰ ਜੁਗਤਾ ਆਉਂਦੀਆਂ। ਨਹੀਂ, ਜੁਗਤਾਂ ਤੁਹਾਨੂੰ ਆਉਂਦੀਆਂ ਵਾ। ਕਹਿੰਦੇ ਮੈਨੂੰ ਤੇ ਆਉਂਦਾ ਹੀ ਕੁਛ ਨਹੀਂ, ਮੈਂ ਫਿਰ ਤਾਂ ਕੁਛ ਵੀ ਤੁਸੀਂ ਨਹੀਂ ਕਦੋਂ ਇੱਥੇ ਵੀ ਬੈਠੇ ਆ? ਕਾਲੂ ਕੰਮ ਆ। ਕਾਲੂ ਉਹ ਯਾਰ ਪੰਜ ਮੈਂ ਸਮਝਾ ਦੇ ਰਿਹਾ ਪੁੱਤ। ਚੰਗੇ ਬੰਦੇ ਤੁਸੀਂ ਯਾਰ, ਦਾਨਿਸ਼ ਤੂੰ ਵੀ ਯਾਰ ਕਾਲੂ ਤੂੰ ਆਉਂਦੀਆਂ ਜੁਗਤਾ, ਤੂੰ ਕਰ ਲੈ ਛੱਡ ਦੇ ਯਾਰ। ਕਰ ਕਰ ਲਓ ਜੁਗਤਾਂ, ਕਰ ਲੈ ਤੂੰ ਕਰ ਲਓ। ਕਰ ਲੈ ਜੁਗਤਾ, ਐਡਾ ਵੀ ਨਾ ਭਲੇਖੇ ਚ ਕਰੋ ਫਿਰ, ਕਰ ਲੈ ਕਰੋ। ਕਰ ਮੂੰਹ 'ਚ ਲੈ। ਬਿਸਰਾ ਕੀਤਾ ਹੁੰਦਾ। ਲੱਸੀ ਓਏ ਤੂੰ ਨਾ ਬੋਲੇ। ਨਹੀਂ ਉਹ ਵੀ ਬੋਲੇਗਾ। ਮੇਰੀ ਤੁਹਾਡੇ ਨਾਲ ਗੱਲ ਹੁੰਦੀ। ਲੱਸੀ ਚ ਪੈਂਜਰ ਚੈੱਕ ਕੀਤਾ ਹੁੰਦਾ, ਇੱਧਰ ਦੇਖ ਲਓ, 3 ਕੰਨਾਂ ਵਾਲਾ ਡੱਡੂ ਹੁੰਦਾ। ਖਰਬੂਜ਼ੇ ਤੇ ਇੱਟ ਮਾਰੀ ਹੁੰਦੀ ਹੈ, ਮੈਂ ਕਹਿੰਦਾ ਸਮਾਧ ਵਾਲਾ ਨਲਕਾ ਹੁੰਦਾ। ਜਰਾਬ 'ਚ ਪੈਸੇ ਜੋੜੇ ਹੁੰਦੇ ਆ। ਵਾਹ ਵਾਹ ਵਾਹ। ਮੈਂ ਕਹਿੰਦਾ ਇੱਧਰ ਦੇਖ ਲਓ, ਜਿੰਨ ਦਾ ਗੱਲਾ ਹੁੰਦਾ। ਓਏ ਸਕੇ ਮਾਮੂ ਨੂੰ ਅੱਬੂ ਗਿਆ ਹੁੰਦਾ। ਹਥਿਆਰ ਚਲਾਣੇ ਭੁੱਲੇ ਆ, ਰੱਖਣੇ ਵੀ ਭੁੱਲੇ ਆ। ਅੱਖਾਂ ਖੋਲ ਕੇ ਜੁਗਤ ਕਰੀ ਵਾਹ, ਅੱਖਾਂ ਕਿਆ ਖੋਲ ਗੱਲ। ਗਿਆ। ਲਾਈਟਾਂ ਵਾਲੀ ਪਾਥੀ ਹੁੰਦੀ। ਹਾਂ ਕਿਆ ਬਾਤ ਹੈ, ਉਹ ਸੱਪ ਨੂੰ ਟੋਪਸ ਪਾਏ ਹੁੰਦੇ ਆ। ਕਾਲੂ ਜੀ ਸੱਪ ਕੋ ਇੱਥੇ ਤੱਕ ਲੈਟਰ ਪਾ ਲਿਆ ਹੁੰਦਾ। ਓਏ ਸੱਪ ਕੋ 2 ਡੰਗ ਦੀ ਰੋਟੀ ਲਈ ਹੁੰਦੀ ਹੈ। ਰਸ ਦਾ ਪੇੜਾ ਹੁੰਦਾ ਜੀ। ਕਿਆ ਕਰੇ। ਉਹ ਮੇਰੀ ਇੱਕ ਜੁਗਤ ਅੜੀ ਆ, ਫਲ ਜਿਹਾ ਖੋਤਾ ਹੁੰਦਾ। ਖੋਤਾ ਆਪ ਕਹਿੰਦੇ ਆ। ਓਏ ਓਏ ਇੱਧਰ ਆ, ਇੱਧਰ ਆ। ਉਹ ਸੱਪ ਦੀ ਜ਼ੁਬਾਨ ਨੂੰ ਕੈਚਰ ਲਾਇਆ ਹੁੰਦਾ ਓਏ, ਉਹਨੇ ਜ਼ੁਬਾਨ ਕੱਢੀ। ਨਾਜ਼ਰੀਨ ਬੀਚ ਤਾਂ ਛਿੱਤਰ ਪੈ ਗਏ, ਨਾਜ਼ਰੀਨ ਨੂੰ ਛੱਡਦੇ। ਬੀਚ ਨਹੀਂ, ਸਮੁੰਦਰ ਦਾ ਬੀਚ ਕਿਨਾਰਾ, ਸਾਹਿਲ, ਉੱਥੇ ਅੰਗਰੇਜ਼ ਚਰਗੇ ਖਾ ਰਹੇ ਆ, ਗੋਸ਼ਤ ਐਂਡ ਪੀਸ। ਆ ਜਾਗਿਆ ਹੀ ਗੁਜਰ। ਯਾਰ ਸੱਪ ਨੂੰ ਬੀਨ ਵਜਾ ਕੇ ਘੰਟਾ ਖਪਦਾ ਰਿਹਾ ਹੈ, ਤੇ ਸੱਪ ਆਇਆ ਨਹੀਂ, ਤੇ ਅੱਗ ਕੇ ਕਹਿੰਦਾ ਇਹਦੀ ਕਿਹੜਾ ਇੱਕ ਜ਼ਬਾਨ। ਸੱਪ ਦੇ ਸਾਹਮਣੇ ਘੰਟਾ ਪੀਣ ਵੀ ਆਉਂਦਾ ਰਿਹਾ। ਸੱਪ ਦੇ ਸਾਹਮਣੇ ਨਾ ਘੰਟਾ ਪੀਣ ਛੋੜ ਕੇ ਨਾ ਇੱਦਾਂ ਹੈਂਡ ਫ੍ਰੀ ਕਰਕੇ ਕਹਿੰਦਾ ਭਾਜੀ ਕਿਸ ਨੂੰ ਮਿਲਣਾ ਆਪਨੇ? ਸੋਰੇ ਦਾ ਸੂਆ ਪ੍ਰੋ ਕਹਿੰਦਾ ਪ੍ਰੈਂਕ। ਅੱਛਾ ਉਹ ਬੀਚ ਤੇ ਸਾਰੇ ਸਮੁੰਦਰ ਚਰਗਾ ਖਾਣ ਦੇ ਆ ਚਰਗਾ ਖਾ ਰਹੇ, ਗੋਸ਼ਤ ਖਾ ਰਹੇ। ਕਾਲੂ ਨੂੰ ਫੁੱਲ ਭੁੱਖ ਲੱਗੀ, ਉੱਥੇ ਵੀਰਨ ਦੇ ਤੇ ਰੇਤ ਨਾਲ ਲੱਗ ਪਿਆ। ਉਹ ਸਾਰੀ ਉਹਦੇ ਤੇ ਪੈ ਗਈ, ਉਹ ਛੱਡ ਕੇ ਚਲੀ ਗਈ। ਸਾਰੇ ਬੀਚ ਤੇ ਅੰਗਰੇਜ਼ ਨਹਾਉਣ ਦੇ, ਕੋਈ ਕੁਛ ਕਰਨ ਦੇ, ਕੋਈ ਮਜ਼ੇ ਕਰਨ ਦੇ, ਤੇ ਉੱਥੇ ਬੇਟੇ ਗੀਟੇ ਕੂਚਣ ਦੇ ਆ ਇੰਜ ਕਰਕੇ। ਯਾਰ ਅੰਗਰੇਜ਼ ਬੀਚ ਤੇ ਨਹਾਂਡੇ ਆ ਤੇ ਉਹਨੂੰ ਕਹੀ ਜਾਣੇ ਪੈਨ ਐਕਸਟਰਾ ਕੋਈ ਕੱਛਾ ਹੈਗਾ। ਸੋਰੇ ਦਾ ਗੁਰਦਾ ਲੈ ਗਿਆ।
3-4 ਹਸਪਤਾਲ ਫਿਰਿਆ ਵਿਕਿਆ ਨਹੀਂ, ਉਹ ਸੁੰਗੜ ਗਿਆ। ਯਾਰ ਅੰਗਰੇਜ਼ ਇੰਜ ਕਰਕੇ ਬੀਚ ਤੇ ਨਹਾਉਣ ਡਿਆ, ਕੋਈ ਚਰਗਾ ਖਾਣ ਡਿਆ, ਕੁਝ ਮੇਵੇ ਖਾਣ ਡਿਆ, ਪਰ ਆ ਸਾਈਡ ਤੇ ਜਾ ਕੇ ਨਾ ਹੁਣ ਇਹ ਜਿਹੜੀ ਮਸ਼ਹੂਰ ਸਲਵਾ ਨਿੰਮਕੋ ਖਾਂਦੇ। ਨਾਜ਼ਰੀਨ ਨੂੰ ਦੱਸ ਦੇ ਕਿ ਨਾਲ ਹਮਸਾਇਆਂ ਦੇ ਢੋਲ ਵੱਜਣ ਡਿਆ ਵਾ। ਭਾਜੀ ਕਾਲੂ ਜੀ, ਐਂਕਰ ਜੀ, ਮਜ਼ਾ ਲੈ ਲੈਂਦੇ। ਬੀਚ ਤੇ ਅੰਗਰੇਜ਼ਨੀਆਂ ਫੁੱਲ ਇੰਜੋਏ ਕਰ ਰਹੇ ਨੇ। ਇਹ ਹਲਕੇ ਹਲਕੇ ਨਾਲ ਉਹਨਾਂ ਦੇ ਆਪਣੇ ਪੱਪੀ, ਟਿੰਮੀ, ਟੋਮੀ, ਨਿੱਕੇ ਨਿੱਕੇ ਕੁੱਤੇ। ਹਾਂ ਇੱਕ ਅੰਗਰੇਜ਼ਨੀ ਦੂਰ ਪਏ ਆਪਣੇ ਕੁੱਤੇ ਨੂੰ ਹਲਕੇ ਹਲਕੀ ਐ ਬੋਟੀ ਸੁੱਟ ਰਹੀ ਹੈ, ਤੇ ਕਾਲੂ ਵੀ ਐ ਹੱਥ ਕਰਕੇ ਪਿੱਛੇ ਜਾ। ਇੱਕ ਅੰਗਰੇਜ਼ ਬੀਚ ਤੇ ਬੈਠਾ ਹੈ, ਟੇਬਲ ਲਾ ਕੇ, ਕੁਰਸੀ ਲਾ ਕੇ, ਤੇ ਉਹਨੂੰ ਜਾ ਕੇ ਕਹਿੰਦਾ ਆਰ ਯੂ ਸਿੰਗਲ? ਉਹ ਇੱਕ ਕਹਿੰਦਾ ਹਾਂਜੀ, ਕਹਿੰਦਾ ਕੱਢ ਦੇ ਜੋ ਕੁਝ ਯਾਰ ਪਹਿਲੇ ਇਤਫਾਕ ਕੀਤਾ ਕੋਈ ਨਾਲ ਕਿ ਹੋਇਆ ਤੈਨੂੰ? ਅੰਗਰੇਜ਼ਨੀਆਂ ਬੀਚ ਤੇ ਫਿਰਨ ਡੇ, ਰੇਤਾਂ 'ਚ ਘੁੰਮਣ ਫਿਰਨ ਡੇ, ਤੇ ਆਪਣਾ ਵੱਡਾ ਮੁੰਡਾ ਗੋਆ ਬੈਠਾ ਤੇ ਰਵਾ ਦਵਾ ਆ ਮੱਛਰ ਆ ਤੇਰੀ ਮਾਂ ਬਲਾਉ ਡਈ। ਅੰਗਰੇਜ਼ਨੀ ਫੁੱਲ ਭਾਈ ਫੈਮਿਲੀ ਫੰਕਸ਼ਨ ਹੋ ਰਿਹਾ ਅੰਗਰੇਜ਼ਾਂ ਦਾ, ਬੀਚ ਤੇ ਮਾਹੌਲ ਬਣਿਆ ਵਾ ਇੰਜ ਨਿੰਬੂ ਟੰਗੇ ਜੂਸਾਂ ਤੇ ਕਾਲੂ ਦਾ ਮੁੰਡਾ ਗਵਾਚ ਗਿਆ ਤੇ ਉੱਥੇ ਆਵਾਜ਼ਾਂ ਮਾਰਨ ਦਿਆ, ਓਏ ਆਦਰ ਓ ਦਵਾਣਾ ਖਾ, ਓ ਦਵਾਣਾ ਖਾ ਲੋ, ਤੁਹਾਡੀ ਮਾਂ ਨੇ ਦਵਾਣਾ ਕੱਟਿਆ ਜੇ, ਆ ਜਾਓ ਮੇਰਾ ਪੁੱਤਰ ਹੈ ਇੱਧਰ। ਬੀਚ ਤੇ ਸਾਰੇ ਅੰਗਰੇਜ਼ ਚਿੱਲ ਕਰ ਰਹੇ, ਆਪਣਾ ਮਸਤੀ ਮੋਲ ਕਰ ਰਹੇ, ਤੇ ਉੱਥੇ ਨੋਨੀ ਸਾਬਣ ਵਾਲਾ ਦਾਵੜਾ ਚੱਕ ਕੇ ਫਿਰਦੇ, ਉਹ ਚ ਕੱਪੜੇ ਧੋਉਂਦੇ ਆ। ਯਾਰ ਬੀਚ ਤੇ ਸਾਰੇ ਅੰਗਰੇਜ਼ ਇੰਜ ਕਰਕੇ ਕੋਈ ਚਿੱਲ ਕਰ ਰਿਹਾ, ਕੋਈ ਖੀਰੇ ਅੱਖਾਂ ਤੇ ਰੱਖ ਕੇ ਲੰਮੇ ਪਿਆ, ਉੱਥੇ ਮੂੰਹ ਨਾਲ ਜੰਮ ਭਜਾਉਂਦਾ। ਉਹ ਜੁੱਤੀਆਂ ਫੇਰੀਆਂ। ਯਾਰ 3 ਨਿਆਣੇ ਲੈ ਗਿਆ ਬੀਚ ਤੇ ਉਤੋਂ ਗਰਮ ਰੇਤਾ ਪਰੇ ਕਰਕੇ ਥੱਲੋਂ ਠੰਡੀ ਰੇਤਾ ਤੇ ਪਾਉਣ ਡਿਆ। ਸਾਰੇ ਅੰਗਰੇਜ਼ ਬੀਚ ਤੇ ਉਹ ਖੇਲਣ ਦੇ ਅੰਦਰ ਵੜ ਕੇ, ਉਹ ਫੁੱਟਬਾਲ ਨਾਲ, ਤੇ ਉੱਥੇ ਲੱਗ ਤੇ ਚੁੰਨੀ ਮਾਰ ਕੇ ਕਦੀ ਆਇਆ ਨੂੰ ਜਾਂਦੇ। ਭਾਜੀ ਇੱਕ ਅੰਗਰੇਜ਼ ਸਿਆਣਾ ਜਿਹਾ ਅੰਗਰੇਜ਼ ਇੰਜ ਲੱਤ ਰੱਖ ਕੇ ਤੇ ਇੰਜ ਐਨਕ ਲਾ ਕੇ ਸੋਹਣਾ ਬੀਚ ਦੇ ਕਿਨਾਰੇ ਲੰਮੇ ਪਿਆ, ਆਪਣੇ ਛੋਟੇ ਬੱਚਿਆਂ ਨੂੰ ਜਾ ਕਹਿੰਦਾ, ਉਹ ਚੱਲ ਤੂੰ ਚਾਚੇ ਨਾਲ ਪੈ ਜਾ। ਚਾਚੇ ਥੋੜਾ ਅੰਗਰੇਜ਼ ਥੋੜਾ ਬਦਲ। ਇਹਦੇ ਮੁੰਡੇ ਕੋਲ ਛਤਰੀ ਨਹੀਂ ਸੀ, ਆ ਤੇ ਜੂਸ ਵਾਲੀ ਲਾ ਕੇ ਦੁੱਧ ਦੇਤੀ, ਉਹਦੇ ਨੂੰ ਕੀ ਹੋਣਾ? ਯਾਰ ਇਹਦੇ ਮੁੰਡੇ ਕੋਈ ਛਤਰੀ ਨਹੀਂ ਸੀ ਹੈ, ਤੇ 4 ਭਰਾ ਚੱਦਰ ਦੀਆਂ ਨੁਕਰਾਂ ਫੜ ਕੇ ਖਲੋਤੇ ਥੱਲੇ ਅੱਬਾ ਹੀ ਸੁੱਤੇ। ਉਹ ਛਤਰੀ ਵਾਲਾ ਜੂਸ ਨਹੀਂ ਹੁੰਦਾ, ਗਲਾਸ ਇੰਜ ਕਰਕੇ ਛਤਰੀ ਵਾਲਾ ਗਲਾਸ ਆ ਗਿਆ ਤੇ ਉਹਨੂੰ ਕਹਿਣ ਡਿਆ ਗਲਾਸ ਚ ਬਾਰਿਸ਼ ਪੈਣ ਦੀ ਭਾਜੀ। ਬੀਚ ਤੇ ਫਿਰ ਰਿਹਾ ਕਾਲੂ, ਨਾਲ ਇਹਦੀ ਮਹਿਬੂਬਾ ਇੰਜ ਹੱਥਾਂ 'ਚ ਹੱਥ ਪਾਇਆ, ਮਾੜਾ ਮਾੜਾ ਪਾਣੀ ਪੈਰਾਂ ਤੇ ਪੈ ਰਿਹਾ, ਥੋੜੇ ਥੋੜੇ ਸਮੁੰਦਰ 'ਚ ਸੀ, ਇੰਜ ਹੱਥ ਫੜ ਕੇ ਜਾ ਰਿਹਾ, ਵੱਡਾ ਮੱਛਾ ਆ ਕੇ ਪੈਰ ਤੇ ਦੰਦੀ ਵੱਢ ਕੇ। ਯਾਰ ਬੀਚ ਤੇ ਉਸ ਜਗ੍ਹਾ ਤੇ ਲਾਤਾ ਜਿੱਥੇ ਬੈਰੀ ਜਾ ਰੁਕਣਾ ਸੀ, ਸਾਰੇ ਸਮਾਨ ਚੁੱਕ ਕੇ ਭਜੜੇ, ਉਹ ਜਹਾਜ਼ ਆ ਗਿਆ ਜੀ। ਐਵੇਂ ਆਪਣੇ ਵਾਸਤੇ ਜਗ੍ਹਾ ਬਣਾਉਣ ਵਾਸਤੇ ਅੰਗਰੇਜ਼ ਨੂੰ ਕਰਿਆ ਆ ਭਾਜੀ ਪਹਿਲੇ ਗੱਲ ਮੈਂ ਝਾੜੂ ਮਾਰਨਾ। ਤੂੰ ਮਾਮਾ ਵੈਸੇ ਵੀ ਯਾਰ ਅੰਗਰੇਜ਼ਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਕਹਿੰਦਾ, ਇੱਧਰ ਜੁੱਤੀਆਂ ਲਾ ਮੇਰੇ ਲੱਗੇ, ਮੈਂ ਧਿਆਨ ਰੱਖਦਾ ਕਿ ਯਾਰ ਚੱਦਰ ਵਿਛਾਈ ਆ ਤੇ ਦਰਿਆ ਸਮੁੰਦਰ 'ਚ ਪਾਣੀ ਭਰ ਉਹਦੇ ਸਾਈਡ ਤੇ ਤੈਨੂੰ ਕੱਢਿਆ। ਯਾਰ ਅੰਗਰੇਜ਼ ਸਾਰੇ ਕੋ ਵੱਡੀ ਗੱਡੀ ਤੇ ਆਇਆ, ਕੋਈ ਕਿਸ ਤਰ੍ਹਾਂ ਇੰਜੋਏ ਕਰਨ ਲਈ ਚੱਲ ਕੇ ਖਾਣ ਦੇ, ਤੇ ਇਹਨੇ ਵੇਖਿਆ ਸਾਰੇ ਪਏ ਤੇ ਫੌਰਨ ਆਪਣਾ ਸਾਈਕਲ ਵੱਡੇ ਸਟੈਂਡ ਤੋਂ ਲਾ ਕੇ ਤੇ ਇੰਜ ਕਰਕੇ ਛਾਲ ਮਾਰ। ਯਾਰ ਇੱਕ ਅੰਗਰੇਜ਼ ਕੋ ਕੋਟ ਖਾ ਲਈ ਇਹਨੇ, ਉਹਦੇ ਅੱਗੇ ਰੇਤ ਵਾਲੀ ਸ਼ਰਟ ਝੜ ਜਾ ਫੜਾ, ਉਹ ਕਹਿੰਦਾ ਯਾਰ ਕੀ ਬਕਵਾਸ ਚੀਜ਼। ਲਓ ਜੀ, ਨਾਲ ਸਾਡੇ ਨਾਲ ਇੱਥੇ ਗਵਾਂਢੀਆਂ ਸਕੂਲ ਆ ਤੇ ਬੱਚੇ ਜਰਾ ਹੱਲਾ ਗੁੱਲਾ ਕਰ ਰਹੇ ਆ। ਢੋਲ ਢਮਕਾ ਠੀਕ ਆ, ਢੋਲ ਢਮਕਾ ਰਿਜ਼ਲਟ ਬਾਦੀ। ਤੁਸੀਂ ਵੀ ਤਾਂ ਕਰਨੀ। ਓਏ ਅੰਗਰੇਜ਼ਾਂ ਕੋਲੋਂ ਛਿੱਤਰ ਪੈ ਗਏ ਬੀਚ ਤੋਂ, ਉੱਥੇ ਬੀਚ ਤੇ ਖਲੋ ਕੇ ਸ਼ਲਵਾਰ 'ਚ ਹਵਾ ਭਰਦੇ ਆ। ਪਤਾ ਨਹੀਂ ਕੌਣ ਅੰਗਰੇਜ਼ ਉੱਥੇ ਨਹਾਉਣ ਡਿਆ ਸੀਗਾ, ਤੇ ਉਹਨੂੰ ਜਾ ਕੇ ਚਾਚਾ ਜੀ ਥੋੜੀ ਭਾਂਡੇ ਵਾਸਤੇ ਰੇਤ ਲੈ ਲੈ। ਯਾਰ ਉਹ ਮਾਲਕ ਆ। ਅੰਗਰੇਜ਼ ਬੀਚ ਤੇ ਨਹਾਉਂਦੇ ਤੇ ਉੱਥੇ ਖਲੋ ਕੇ ਕਹਿੰਦੇ ਆ, ਕਰਦਾ ਮੋਟਰ ਬੰਦ। ਅੰਗਰੇਜ਼ ਬੀਚ ਤੇ ਨਹਾਉਂਦੇ, ਕਹਿੰਦਾ ਇੱਥੇ ਵਿੱਚ ਥੁੱਕ ਨਾ ਸੁੱਟਦੇ ਰਿਹਾ ਕਰੋ ਯਾਰ। ਦੱਸ ਅੱਛਾ ਕੀਤਾ ਤੂੰ, ਇਹ ਗੱਲ ਬੜੀ ਆ ਸਮਝਾ ਦਿੱਤੀ ਹੈ ਨਾ, ਬੀਚ ਤੇ ਇਹ ਕੰਮ ਬੜਾ ਹੋ ਰਿਹਾ। ਉਹ ਭਾਜੀ ਵੱਡੀਆਂ ਛੱਲਾਂ ਹੋਣੀਆਂ, ਹਾਂ ਤੇ ਆਪਣੀ ਬੁੱਢੀ ਨੂੰ ਕਹਿਣਾ ਮੈਨੂੰ ਲੱਗਦਾ ਅੱਗੋਂ ਉੱਚਾ। ਉਹ ਯਾਰ ਸਮੁੰਦਰ ਆ ਯਾਰ ਇੰਜ ਕਰਕੇ ਬੀਚ ਤੇ ਨਹਾਉਣ ਡਿਆ, ਇਹਨੇ ਦੇਖਿਆ ਕੋਈ ਚਮਕਦੀ ਸ਼ੈ ਆਉਣ ਡਈ, ਇਹਨੇ ਇੰਜ ਕਰਕੇ ਫੜੀ ਤੇ ਕਹਿਣ ਡਿਆ ਨਾ ਤਾਂ ਭਾਈ ਲੋਕੀ ਵਿੱਚੇ ਥੁੱਕੀ ਆਉਂਦੇ। ਬੀਚ 'ਚ ਵੜ ਗਿਆ ਵੂੰ ਕਰਕੇ, ਅੱਗੋਂ ਪੂੰਛ ਨਾਲ ਚਪੇੜਾ ਮਾਰ ਗਈ ਮੱਛੀ, ਫਟ ਬਾਹਰ ਨਿਕਲ। ਯਾਰ ਅੰਗਰੇਜ਼ ਨਹੀਂ ਕੋਲੋਂ ਛਿੱਤਰ ਪੈ ਗਏ। ਕਿਉਂ ਭਾਜੀ? ਇੱਕ ਬੰਦਾ ਅੰਗਰੇਜ਼ ਨਹਾ ਰਿਹਾ ਸਮੁੰਦਰ ਦੇ ਵਿੱਚ, ਤੇ ਅੰਗਰੇਜ਼ ਨੇ ਉਹਨੂੰ ਕਹਿੰਦੇ, ਆ ਤੇਰਾ ਬੰਦਾ? ਉਹ ਵੀ ਤੈਨੂੰ ਕੀ ਤਕਲੀਫ ਆ? ਯੂਕੇ ਜਾ ਕਹਿੰਦਾ ਤਮਸੀਲ ਥੀਏਟਰ ਕਿੱਥੇ? ਦੋ ਤਰ੍ਹਾਂ ਤੇਜ਼ ਕਰਕੇ ਅੰਗਰੇਜ਼ ਨੂੰ ਡਰਾਉਂਦੇ ਆ। ਦੱਸ ਉਹ ਛੁਰੀਆਂ ਹੁੰਦੀਆਂ ਵਾ, ਓਏ ਕੀ ਹੋ ਗਿਆ ਤੈਨੂੰ? ਬੀਚ ਤੋਂ ਨਿਕਲ ਕੇ ਅੰਗਰੇਜ਼ ਸ਼ਹਿਰ 'ਚ ਚਲ ਗਏ। ਸਾਨੂੰ ਤਾਂ ਦੱਸੋ। ਅੰਗਰੇਜ਼ ਨੂੰ ਕਹਿੰਦਾ 8171 ਤੇ ਮੈਸੇਜ ਕਰੀਏ।
ਬੱਚਿਆਂ ਨੂੰ ਡਰਾਉਣ ਡਿਆ ਕਿ ਵਿੱਚ ਨਹੀਂ ਜਾਣਾ ਸਮੁੰਦਰ ਆ, ਤੇ ਇਧਰਲੀ ਸਾਈਡ ਤੋਂ ਟੋਇਆ ਪੱਟ ਕੇ ਉਹਨਾਂ ਨੂੰ ਵਿੱਚ ਪਾਣੀ ਭਰ ਕੇ ਦੇਣਗੇ। ਮੈਂ ਕਿਹਾ ਬੱਚੇ ਨੇ 10 ਰੁਪਏ ਮੰਗੇ, ਤੂੰ ਬਹਾਨੇ ਨਾਲ ਜ਼ੋਂਬੀ ਬਣ ਕੇ ਦਿਖਾਉਂਦੇ ਤੂੰ 10 ਰੁਪਏ ਦੇ ਉਹਨੂੰ। ਯਾਰ ਇੱਕ ਅੰਗਰੇਜ਼ ਕੱਲਾ ਕੱਛਾ ਪਾ ਕੇ ਬੀਚ ਤੇ ਘੁੰਮਣ ਡਿਆ, ਕਹਿੰਦਾ ਤੂੰ ਇੱਥੇ ਤਾਂ ਡਰ ਦੇਣਾ। ਉਹ ਕਹਿੰਦਾ ਯਾਰ ਬੀਚ ਹੋਰ ਤੇ ਠੀਕ। ਫਿਰਨਦੇ ਆ ਤੇ ਨਾਲੇ ਅੰਗਰੇਜ਼ਾਂ ਵੱਲ ਮੂੰਹ ਕਰ ਕਰਕੇ ਕਹਿੰਦੇ ਹਾਂ ਕਿ ਚਿੱਕੜ ਹੀ ਚਿੱਕੜ ਕੀਤਾ ਯਾਰ ਮਦਾਰੀ ਨੇ ਬਾਂਦਰ ਨੂੰ ਕਿਹਾ ਸਹੁਰੇ ਜਾਏਗਾ, ਤੇ ਘਰ ਫੋਨ ਕਰਤਾ ਕਹਿੰਦਾ ਬੋਤਲ ਮੰਗਾ ਲਓ, ਬਾਂਦਰ ਆਉਣ ਡਿਆ ਵਾ। ਅੰਗਰੇਜ਼ ਬੀਚ ਤੇ ਉਹ ਪੜਦਾ ਜਿਹਾ ਬਣ ਕੇ ਇੰਜ ਝੋਟੇ ਨੀ ਲੈਂਦੇ ਉਹ ਦਰਖਤਾਂ ਦੇ ਪਿੰਗੀ ਜੀ ਬਣ ਕੇ, ਆਹੋ, ਆਹੋ। ਇਹਨੂੰ ਪਿੰਗੀ ਲੱਭੀ, ਪੁੱਠੀ ਮੰਜੀ ਕਰਕੇ ਪਾਵੇ ਬੰਨੇ ਇਹਨੇ ਉੱਤੇ ਐ ਲੱਗਾ ਟਰੱਕ ਵਾਲਾ ਮਾਹੌਲ ਕੜਕ ਕਰਕੇ ਥੱਲੇ ਡਿੱਗਿਆ। ਯਾਰ ਜਿਹੜੇ ਤਿਲਕਣ ਵਾਲੀ ਕਸ਼ਤੀ ਨਹੀਂ ਹੁੰਦੀ, ਕਦੀ ਐ ਕਦੀ ਐ ਪੁੱਠਾ ਬੈਚ ਸੁੱਟਿਆ ਹੋਇਆ। ਧੁੱਪ ਚੜੀ ਬੀਚ ਤੇ ਭਾਈ ਇੱਕ ਨਾਰੀਅਲ ਦੇ ਦਰਖਤ ਦੇ ਥੱਲੇ ਜਾ ਕੇ ਬੈਠਾ ਹੀ ਉੱਤੋਂ ਆ ਕੇ ਠਾਹ ਵੱਜ ਯਾਰ ਅੱਜ ਕੱਲ੍ਹ ਦੁਬਈ ਦੇ ਵਿੱਚ ਵੱਡੇ ਪੈਪ ਥੱਲੇ ਲੈ ਕੇ ਉੱਪਰ ਉੱਡਣ ਵਾਲੀ ਐਟਮ ਨਹੀਂ ਕਰਦੇ, ਘਰ ਮੋਟਰ ਵਾਲਾ ਪੈਪ ਇੱਥੇ ਫਸਾ ਕੇ ਐਟਮ ਕਰਦੇ। ਯਾਰ ਇਹਨੇ ਬੀਚ 'ਚ ਛਾਲ ਮਾਰੀ ਆ ਸਮੁੰਦਰ 'ਚ, ਥੱਲੇ ਡਾਲਫਿਨ ਨੇ ਚੁੱਕ ਲਿਆ ਤੇ ਉਹ ਇੰਨੀ ਤੇਜ਼ ਲੈ ਗਈ ਸਾਰਾ ਮਾਸ ਉੱਡ ਕੇ ਪਿੱਛੇ ਗਿਆ ਆ। ਚੱਲ ਸ਼ੁਰੂ ਕਰ ਚੱਲ ਯਾਰ ਸ਼ੁਰੂ ਕਰ ਯਾਰ ਸ਼ੁਰੂ ਕਰਨ ਦੇ ਦਿੰਦੇ ਤੁਸੀਂ, ਚੱਲ ਕਰਨ ਦੇ ਦਿੰਦੇ। ਚੱਲ ਕਰ ਯਾਰ ਦੱਸ, ਤੁਸੀਂ ਲੈ ਕੇ ਜਾਣਾ ਮੈਨੂੰ ਬੀਚ ਦੇ ਕਿਨਾਰੇ ਲੈ ਗਿਆ ਤੇ ਦਿਖਾਇਆ ਉੱਥੇ ਰੇਤ ਦੇ ਵਿੱਚ ਐ ਟੋਇਆ ਜਿਹਾ ਬਣਿਆ, ਇੱਕ ਬੰਦਾ ਛਪਿਆ। ਮੈਂ ਕਿਹਾ ਹਾਂ ਕੀ ਕਹਿੰਦਾ, ਤੇਰਾ ਭਰਾ ਹੁਣੇ ਡਿੱਗਿਆ ਇੱਥੇ। ਉਹਦਾ ਸਟੈਚੂ ਬਣਿਆ ਹੋਇਆ Statue ਬਣ ਗਿਆ। ਬਹੁਤ ਅੱਛੇ ਮਿੱਠਾ ਜੀ, ਬਹੁਤ ਅੱਛੇ। ਬੀਚ ਤੇ ਨਹਾਉਣ ਗਿਆ, ਬੀਚ ਤੇ ਸਾਰੇ ਅੰਗਰੇਜ਼ ਬੈਠੇ ਦੇਖਣੇ। ਇੱਕ ਅੰਗਰੇਜ਼ ਕਹਿੰਦਾ ਤੂੰ ਨਹਾਉਂਦਾ ਨਹੀਂ, ਕਹਿੰਦਾ ਭਾਜੀ ਡੱਬਾ ਹੀ ਘਰ ਰਹਿ ਗਿਆ। ਮੈਂ ਚੱਲ ਯਾਰ ਆ ਸਮੁੰਦਰ ਆ, ਤੇ ਇਸ ਸਾਈਡ ਨੂੰ ਹੀ ਨਹਾਈ ਜਾਵੇ। ਉਹ ਮੈਂ ਕਿਹਾ ਇਹਨੂੰ ਕਿਉਂ ਨਹਾਉਂਦਾ, ਕਹਿੰਦਾ ਮੈਨੂੰ ਇਧਰੋਂ ਨਜ਼ਰ ਨਹੀਂ ਆਉਂਦਾ। ਯਾਰ ਢਿੱਲਾ ਕੱਛਾ ਪਾ ਗਿਆ ਜਾਂ ਫੜ ਕੇ ਨਹਾਉਂਦੇ ਆ ਉੱਤੇ। ਯਾਰ ਬੇਵਕੂਫ ਆਦਮੀ ਆ। ਜਿਹੜੇ ਬੀਚ ਦੇ ਕਿਨਾਰੇ ਬੈਂਚ ਨਹੀਂ ਪਏ ਹੁੰਦੇ ਜਿਹਨਾਂ ਤੇ ਅੰਗਰੇਜ਼ ਪਿਆ ਹੁੰਦਾ, ਉਹ 4-5 ਖੜੇ ਕਰਕੇ ਫੇਰ ਬੀਚ ਤੇ ਨਹਾਉਂਦੇ ਆ। ਉਹ ਯਾਰ ਯੂਕੇ ਦੀ ਘੁੰਮਣ ਨੂੰ ਖਤ ਲਿਖਣ ਡਿਆ, ਸਾਨੂੰ ਆ ਜਗ੍ਹਾ ਪੱਕੀ ਚਾਹੀਦੀ। ਚੱਲ ਯਾਰ ਇੱਕ ਅੰਗਰੇਜ਼ ਐ ਮਜ਼ੇ ਨਾਲ ਪਿਆ ਵਾ, ਅੱਖਾਂ ਦੇ ਖੀਰ ਵੇਖੇ ਤੇ ਸੁੱਤਾ ਪਿਆ, ਉਹਦੇ ਕੰਨ 'ਚ ਕਹਿਣਾ ਉਹ ਚਵਲਾ ਛਾਲਾ ਉੱਡਈ ਆ। ਯਾਰ ਨਾਜ਼ਰੀਨ, ਇੱਕ ਅੰਗਰੇਜ਼ਨੀ ਨਾਲ ਦੋਸਤੀ ਹੋ ਗਈ ਤੇ ਬੀਚ ਤੇ ਉਹ ਨਾ ਰੇਤ ਪਾ ਕੇ ਤੇ ਘਰ ਬਣਾਉਣ ਡਿਆ ਪੈਰਾਂ ਤੇ। ਸਾਰੇ ਅੰਗਰੇਜ਼ ਨਹਾ ਧੋ ਰਹੇ, ਆਪਣਾ ਇੰਜੋਏ ਕਰ ਰਹੇ, ਨਾਲ ਜੂਸ ਹੈ ਚੱਲ ਰਹੇ। ਉੱਥੇ ਆਪਣਾ ਯਾਮਾ ਵੱਡੇ ਸਟੈਂਡ ਤੇ ਚੱਕੇ ਧੋਂਦੇ ਆ। ਉਹ ਯਾਰ ਸਾਰੇ ਬੰਦੇ ਜੂਸ ਪੀ ਰਹੇ ਆ ਉੱਥੇ, ਤੇ ਉੱਥੇ ਥਾਲ ਵੱਡਾ ਲੈ ਕੇ ਫਿਰ ਰਹੇ ਆ, ਪਤੀਸੇ ਪਤੀਸੇ। ਰੇਤ ਤੇ ਆਪਣਾ ਘਰ ਬਣਾ ਕੇ ਤੇ ਆਪਾਂ ਨੇ ਫਿਰਨ ਡਿਆ ਤੇ ਸਾਰਿਆਂ ਨੂੰ ਕਹਿੰਦਾ ਓਏ ਪਰੇ ਜੋ ਉਧਰ ਮਿਸਤਰੀ ਲੱਗੇ ਆ। ਮਕਾਨ ਬਣਨ ਦੇ। ਬੇਗਮ ਨੂੰ ਮਿਸਤਰੀ ਕੋ ਲੈ ਗਿਆ, ਕਹਿੰਦਾ ਇਹਦੇ ਦਿਲ 'ਚ ਘਰ ਬਣਾਉਣਾ। ਚਵਲ ਜੀ ਆਪਣੇ ਬੱਚਿਆਂ ਨੂੰ ਡਰਾਉਣ ਡਿਆ ਪੀ ਦੇ ਕਿਨਾਰੇ ਖੜੋਤਾ। ਨਾ ਬੱਚੇ ਨਾਲ ਇਹ ਹਰ ਸਾਲ ਬੰਦਾ ਲੈਂਦੀ ਆ। ਓਏ ਸਮੁੰਦਰ ਆ। ਆਪਣੀ ਬੇਗਮ ਨੂੰ ਰੇਤ ਖਵਾਈਏ, ਕਹਿੰਦਾ ਇਹਦਾ ਦਿਲ ਕਮਜ਼ੋਰ ਆ। ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਸਮੁੰਦਰ ਦੇ ਕਹਿੰਦੇ ਬਹੁਤੀ ਰੇਤ ਦੇਖ ਕੇ ਘਰ ਫੋਨ ਕਰਕੇ ਕਹਿੰਦੇ ਓ ਛੋਟੇ ਕਾਲੂ ਆ ਜਾ, ਇੱਥੋਂ ਰੇਤ ਲੈ ਜਾ ਜਿੰਨੀ ਮਰਜ਼ੀ। ਮਰੇ ਉਹ ਨਹੀਂ ਜਾ ਦਿੰਦੇ। ਦੂਰ ਵੀ ਨਹੀਂ ਲੱਭੀ, ਉਹ ਦੇਖਦੇ ਨੇ ਹੁੰਦੇ ਜਹਾਜ਼ ਤੇ ਦੋ ਖੀਰੇ ਖਾਲੀ ਕਰਕੇ ਵੇਖਣ ਦੇ ਆ ਉੱਤੇ ਐਂ ਕਰ। ਦੱਸ ਗਿਆ ਚੱਲ ਫੈਸਲ ਸਾਹਿਬ ਕੀ ਮਤਲਬ? ਸ਼ੁਰੂ ਕਰ ਯਾਰ ਬੈਰੀ ਜਹਾਜ਼ ਕੰਮ ਤੇ ਲੱਗ ਗਿਆ ਭਾਈ, ਤੇ ਰਸਤੇ 'ਚ ਲੜ ਪਿਆ, ਉਹਨਾਂ ਨੇ ਵਿੱਚ ਸੁੱਟਤਾ। ਯਾਰ ਮੈਂ ਅਕਸਰ ਗੱਲ ਕਰਦਾ ਬੈਰੀ ਜਹਾਜ਼ ਤੇ, ਬੈਰੀ ਜਹਾਜ਼ 'ਚ ਗਿਆ ਵਾ ਤੇ ਅੱਧੇ ਰਸਤੇ ਕਿਰਾਏ ਤੋਂ ਲੜ ਕੇ ਥੱਲੇ ਉਤਰ ਗਿਆ। ਵੈਰੀ ਜਹਾਜ਼ 'ਚ ਬੈਠਾ ਤੇ ਗੁੱਸੇ ਨਾਲ ਕੈਪਟਨ ਨੂੰ ਕਹਿੰਦੇ ਆ ਓਏ ਆਇਆ ਤੂੰ, ਇਹ ਆਪੇ ਜਾਂਦੇ ਰਹਿਣਗੇ। ਯਾਰ ਬੈਰੀ ਜਹਾਜ਼ ਵੇਖਿਆ ਕਿਸੇ ਨੇ, ਇਤਫਾਕ ਹੋਇਆ ਵੇਖਣ ਦਾ? ਹਾਂਜੀ ਮੈਂ ਜਿਹੜਾ ਬੈਰੀ ਜਹਾਜ਼ ਕਿੱਥੇ ਵੇਖਿਆ? ਕਰਾਚੀ ਭਾਜੀ ਆਹ ਵੇਖੋ, ਵਿੱਚ ਤੂੰ ਬੈਠੇ ਦੇਖਿਆ ਹੋਣਾ। ਮੈਂ ਕਰੂਜ਼ 'ਚ ਵੀ ਬੈਠਾ, ਕਰੂਜ਼ 'ਚ ਬੈਠਾ, ਕਰੂਜ਼ 'ਚ ਬੈਠਾ, ਬੈਰੀ ਜਹਾਜ਼ 'ਚ ਵੀ ਬੈਠਾ। ਬੈਰੀ ਜਹਾਜ਼ 'ਚ ਕਿੱਥੇ ਬੈਠਾ ਤੂੰ? ਉੱਥੇ ਜਦੋਂ ਸੋਧੀਆ ਗਿਆ ਉਦੋਂ? ਨਹੀਂ ਭਾਜੀ ਦੁਬਈ। ਭਾਜੀ ਮੈਂ ਯਾਰ ਦੁਬਈ ਕਿੱਥੇ ਤੂੰ ਬੈਠਾ? ਮੈਨੂੰ ਤੂੰ ਦੁਬਈ ਮੇਰੇ ਨਾਲ ਗਿਆ? ਤੁਰ ਤੋਂ ਬਾਅਦ ਲਾਵੇ ਵੀ ਪੇ ਗਿਆ, ਗਿਆ। ਤੁਰ ਤੋਂ ਬਾਅਦ 2 ਵਾਰੀ ਗਿਆ ਮੈਂ। ਅੱਛਾ ਹੁਣ ਬੈਰੀ ਜਹਾਜ਼ ਤੂੰ ਮੈਨੂੰ ਇਹ ਦੱਸ ਕਿੱਡਾ ਹੁੰਦਾ ਮਿੱਠੇ? ਪਾਣੇ ਕਿੱਥੋਂ ਲੈ ਕੇ ਕਿੱਥੇ ਤੱਕ ਸੀਗਾ? ਉੱਥੇ ਚਾਰਜ ਹੀ ਪੈ ਜਾਂਦੇ ਆ। ਮੈਂ ਪਾਗਲ ਆ? ਮੈਨੂੰ ਦੱਸ ਤੇ ਸਹੀ। ਭਾਈ ਨੇ ਬੈਰੀ ਜਹਾਜ਼ ਦੀ ਇੱਕ ਆਪਣੀ ਕੈਫੀਅਤ ਆ, ਉਹਦਾ ਇੱਕ ਆਪਣਾ ਸਿਸਟਮ, ਉਹਦੀ ਇੱਕ ਆਪਣੀ ਇੱਕ ਮਿਕਦਾਰ ਆ, ਮਿੱਠਾ ਜੀ ਮੈਂ ਆਪਣੀ ਇੱਕ ਰੰਗਤ ਆ। ਬੈਰੀ ਜਹਾਜ਼ ਨੂੰ ਜਿਸ ਰੰਗ 'ਚ ਰੰਗੋਗੇ ਰੰਗਿਆ ਜਾਏਗਾ। ਬੈਰੀ ਜਹਾਜ਼ ਇੱਥੋਂ ਸਾਹਮਣੇ ਜਿਹੜਾ ਵੀ ਉਹਨੂੰ ਕਰੂਜ਼ ਕਹਿੰਦੇ, ਉਸ ਤੋਂ ਵੱਡਾ ਕਰੂਜ਼ ਨਹੀਂ ਹੁੰਦਾ। ਬੈਰੀ ਜਹਾਜ਼ ਸ਼ਿਪ ਕਹਿੰਦੇ ਯਾਰ ਉਹਨੂੰ। 8-8 ਮੰਜ਼ਲਾ ਵੀ 10-10 ਮੰਜ਼ਲਾ ਵੀ ਦੁਬਈ ਤੇ ਭਰੇ ਮੈਂ ਪਏ 24 ਆ। ਮੰਜ਼ਲਾ ਜਹਾਜ਼ ਦੇਖਿਆ ਬੈਰੀ ਜਹਾਜ਼। ਤੁਸੀਂ ਦੇਖਿਆ ਹੀ ਆ, ਮੈਂ ਵਿੱਚ ਬੈਠਾ ਵਾਂ। ਮੈਂ ਵਿੱਚ ਮੇਰੀ ਬੈਠਾ ਕੈਪਟਨ ਮੈਂ ਬੈਸ ਵੀ ਪੂਲ ਦੇ ਹੋਈ ਆ। ਉੱਤੇ, ਉਹਦੇ ਤੇ ਰੂਫਟਾਪ ਤੇ ਉਹਦੇ ਪੂਲ ਹੈਗਾ, ਐਡਾ ਖੂਬਸੂਰਤ ਪੂਲ। ਉਹ ਐਡਾ ਵੱਡਾ ਸੀ ਕਿ ਪੂਰਾ ਫੈਸਲਾਬਾਦ ਉਹਦੇ ਤੇ ਬੈਠ ਸਕਦਾ। ਯਾਨੀ ਕਿ ਉਹਦੀ ਕੁਆਂਟੀਟੀ ਬੰਦਿਆਂ ਦੀ, ਅਗਰ ਕੁਆਂਟੀਟੀ ਉਹਦੇ ਚ ਕਮ ਤੋਂ ਕਮ 5 ਤੋਂ 7 ਲੱਖ ਬੰਦਾ ਬੈਠ ਸਕਦਾ। ਤੇ ਉਹਦੀ ਪਮਾਇਸ਼ ਇੱਥੋਂ ਕਸ਼ਮੀਰ ਪੁਲ ਤੋਂ ਲੈ ਕੇ ਤੇ ਨੋਵੈਲਟੀ ਪੁਲ ਤੱਕ। ਯਾਰ ਟਾਈਟੈਨਿਕ ਫਿਲਮ ਵੇਖ ਕੇ ਆਇਆ ਤੇ ਘਰ ਆ ਕੇ ਪਾਣੀ ਨਾ ਪੀਵੇ। ਮੈਂ ਇਹਨੂੰ ਪਾਣੀ ਨਹੀਂ ਪੀਣਾ। ਯਾਰ ਟਾਈਟੈਨਿਕ ਹੋਟਲ ਜਿਹੜਾ ਬਣਿਆ ਫੈਸਲਾਬਾਦ, ਉੱਥੋਂ ਚਾਹ ਪੀਣ ਨਾਲ ਦੇ ਕਹਿੰਦੇ ਕੋਈ ਤੇ ਡੁੱਬ ਨਹੀਂ ਸੀ ਗਿਆ। ਓਏ ਹੋਟਲ ਆਪਾਂ ਟਾਈਟੈਨਿਕ ਦਾ ਹੋਟਲ ਨਹੀਂ। ਇੱਕ ਨਾਓ ਵਾਲੇ ਦੇ ਨਾਲ ਬਹਿ ਗਿਆ, ਨਾਓ ਵਾਲੇ ਕਿਸ਼ਤੀ ਬੋਟ ਨਾਲ, ਤੇ ਉਹਦੇ ਨਾਲ 2 ਘੰਟੇ ਇੱਕੋ ਜਗ੍ਹਾ ਤੇ ਘੁੰਮਦਾ ਰਿਹਾ।
ਪੁੱਛ ਕਿੱਦਾਂ ਉਹਨੂੰ ਇੱਕ ਹੱਥ ਨਾਲ ਸਿਗਲ ਲਵਾਇਆ ਇੱਕ ਹੱਥ ਨਹੀਂ ਕਰੀ ਜਾਵੇ ਨਹੀਂ ਇੱਕ ਹੱਥ ਨਾਲ ਵੀ ਸਿੱਧੇ ਚਲੇ ਜਾਂਦੇ ਆ। ਨਾਉ ਦੇ ਵਿੱਚ ਬੈਠੇ ਨੇ, ਨਾਉ ਦੇ ਵਿੱਚ ਇਕੱਲੇ ਹੀ ਬੈਠੇ ਤੇ ਉਹ ਬੰਦਾ ਚਲਾਉਣ ਡਿਆ ਇੰਜ ਕਰਕੇ ਮਛਲੀ ਵਿੱਚ ਆਈਏ ਤੇ ਉਹਨੂੰ ਚੁੱਕ ਕੇ ਕਹਿੰਦਾ ਚੱਲ ਸਾਲਮ ਕਰਾਈ ਆ। ਤੂੰ ਤੇ ਆਪਣੀ ਜਾਨ ਬਚਾ। ਟਾਈਟੈਨਿਕ ਕਿਹੜਾ ਹੋਟਲ ਨਹੀਂ, ਉਹਦੇ ਮਾਲਕ ਨੂੰ ਕਹਿੰਦੇ ਆ ਹੁਣ ਵੀ ਬਰਫ਼ 'ਚ ਨਾ ਮਾਰ ਲਈਓ। ਓਏ ਯਾਰ ਉਹ ਉੱਥੇ ਹੀ ਖਲੋਤਾ ਰਹਿੰਦਾ ਵਾ, ਉਹਨੇ ਕਿੱਥੇ ਜਾਣਾ। ਉਹ ਟਾਈਟੈਨਿਕ ਹੋਟਲ ਦੇ ਵਿੱਚ ਦੇਖੇ ਤੇ ਉਹ ਮਿਊਜ਼ੀਸ਼ੀਅਨ ਵੀ ਆਉਂਦੇ, ਉਹਨੂੰ ਕਹਿੰਦੇ ਉਹ ਤੁਸੀਂ ਕਿੱਦਾਂ ਬਚ ਗਏ ਆ। ਉਹ ਭਾਈ ਹੋਟਲ ਅੱਲਾਹ ਤਾਲਾ ਦੀ ਜ਼ਾਤ ਮਾਫ ਕਰ ਦੇਵੇ, ਜੰਗਲ 'ਚ ਮਿਸ ਹੋਇਆ ਬੰਦਾ ਉਹ ਕਿਸੇ ਨਾ ਕਿਸੇ ਤਰੀਕੇ ਪਹੁੰਚ ਸਕਦਾ ਹੈ। ਕਿਸੇ ਵੀ ਜਗ੍ਹਾ ਤੇ ਮਿਸ ਹੋਇਆ ਬੰਦਾ ਪਹੁੰਚ ਸਕਦਾ ਹੈ, ਲੇਕਿਨ ਸਮੁੰਦਰ 'ਚ ਮਿਸ ਹੋਇਆ ਬੰਦਾ ਕਿਸਮਤ ਦੇ ਨਾਲ ਹੀ ਬਚਦਾ ਹੈ। ਯਾਰ ਆਪਣੇ ਅੱਬੇ ਨਾਲ ਨਾਰਾਜ਼ ਹੋਏ, ਲੜੇ ਕਿਸੇ ਗੱਲ ਤੋਂ, ਜਾਣ ਕੇ ਉਹਨੂੰ ਪੈਸੇ ਦੇ ਕੇ ਥੱਲੇ ਉਹ ਟਾਈਟੈਨਿਕ ਦਾ ਮਲਬਾ ਦਿਖਾਉਣ ਭੇਜਣ ਦੇ ਦੱਸ ਵੀ ਵਾਪਸ ਨਾ ਆਵੇ। ਕਿਉਂ ਤੇ ਜਾਂਦੇ ਮੈਂ ਕਿਉਂ? ਮੈਂ ਇਹੀ ਐਡਵਾਈਸ ਕਰਾਂਗਾ ਖਾਸ ਤੌਰ ਤੇ ਇਹ ਪਾਣੀ ਦਾ ਮਜ਼ਾਕ ਨਹੀਂ ਕਰਨਾ। ਮੇਰੇ ਨਾਲ ਅਕਸਰ ਕੀਤਾ ਹੈ। ਮੇਰੇ ਨਾਲ ਨਾ ਕੀ ਹੋਇਆ ਸੀ, ਮੇਰੇ ਦੋਸਤਾਂ ਨੇ ਮੈਨੂੰ ਜ਼ਬਰਦਸਤੀ ਲਾਂਚ ਤੇ ਬਿਠਾਇਆ ਤੇ ਅੱਗੋਂ ਉਹਨਾਂ ਨੇ ਇੱਕ ਹੋਰ ਲਾਂਚ ਵੀ ਕਰਾਈ ਹੋਈ ਹੈ ਓਏ ਇਹ ਗੱਲ ਤੁਸੀਂ ਅੱਜ ਲਾਂਚ ਕਰ ਤੇ ਸਾਰੇ ਮੁੰਡੇ ਜਿੰਨੇ ਵੀ ਸਨ ਉਹ ਛਾਲਾ ਮਾਰ ਕੇ ਦੂਸਰੀ ਲਾਂਚ ਤੇ ਸ਼ਿਫਟ ਹੋ ਗਏ ਤੇ ਮੈਂ ਇਕੱਲਾ ਹੀ ਉਸ ਲਾਂਚ ਤੇ ਆ। ਲਾਂਚ ਦੇ ਵਿੱਚ ਝੂਠੇ ਲੈ ਕੇ ਤੇ ਕੈਪਟਨ ਨੂੰ ਕਹਿੰਦੇ ਜੀ ਓਏ ਲਾਂਚ ਕਰਤੀ ਮੇਰੀ ਤੂੰ ਯਾਰ। ਨਹੀਂ ਮੈਂ ਉੱਥੇ ਅੱਖਾਂ ਹੀ ਨਹੀਂ ਖੋਲੀਆਂ ਤੇ ਮੈਂ ਪੜੀ ਜਾਣ ਡਿਆ ਵਾਂ ਜੋ ਵੀ ਰੱਬ ਕੋ ਮਾਫੀਆਂ। ਮੈਂ ਅੱਖਾਂ ਨਹੀਂ ਖੋਲੀਆਂ, ਪੂਰਾ 1 ਘੰਟਾ ਮੈਂ ਉੱਥੇ ਸਮੁੰਦਰ 'ਚ ਰਿਹਾ ਵਾਂ ਤੇ ਮੈਂ ਭਾਜੀ ਅੱਖਾਂ ਹੀ ਨਹੀਂ ਇਹਨੇ ਖੋਲੀਆਂ। ਹਾਂ ਇਹਨੇ ਘੰਟਾ ਅੱਖਾਂ ਨਹੀਂ ਖੋਲੀਆਂ ਤੇ ਕੈਪਟਨ ਵੀ ਕਹਿਣਾ ਜਦ ਤੱਕ ਇਹਨੇ ਅੱਖਾਂ ਨਹੀਂ ਖੋਲੀ ਮੈਂ ਨਹੀਂ ਟੋਰਨਾ। ਠੀਕ ਹੈ ਉੱਥੇ ਖਲੋਤਾ ਨਾ, ਰਿਹਾ। ਮੈਂ ਅੱਖਾਂ ਹੀ ਨਹੀਂ ਖੋਲੀਆਂ, ਮੈਂ ਇੰਜ ਕਰਕੇ ਮੇਰਾ ਮੂੰਹ ਨੀਵਾਂ ਤੇ ਮੈਂ ਪੜੀ ਜਾ ਰਿਹਾ ਤੇ ਜਦੋਂ ਫਿਰ ਉਹ ਆਈ ਹੈ ਨਾ ਕਿਨਾਰੇ ਤੇ ਯਾਰ ਏਦਾਂ ਘੰਟਾ ਅੱਖਾਂ ਖੋਲ ਕੇ ਖਲੋਤੇ ਰਹੇ ਤੇ ਇਹਨੇ ਅੱਖਾਂ ਖੋਲੀਆਂ ਨਾ ਆਲੇ ਦੁਆਲੇ ਅੰਗਰੇਜ਼ ਕਹਿੰਦਾ ਕੀ ਹੁਆ, ਕਹਿੰਦਾ ਭਾਈ ਤੂੰ ਅੱਖਾਂ ਨਹੀਂ ਖੋਲੀਆਂ ਤੂੰ ਕਦੋਂ ਦੇ ਲਾਗੇ। ਠੀਕ ਹੈ ਨਾ? ਨਹੀਂ ਮੈਂ ਉਹਨਾਂ ਨੇ ਫਿਰ ਇਸ ਬੈਰੀ ਜਹਾਜ਼ ਦੇ ਵਿੱਚ ਨਾ ਇੰਜ ਕਰਕੇ ਅੰਗਰੇਜ਼ ਖਾਣਾ ਖਾਣ ਡਏ, ਇਹਦੇ ਸਾਹਮਣੇ ਟੇਬਲ ਤੇ ਬਹਿ ਕੇ ਮਿੱਖ ਚੱਲਣ ਡਿਆ। ਉਹਨਾਂ ਨੇ ਬੁੱਕੇ ਲਾਇਆ ਹੋਇਆ, ਸਾਰੇ ਖਾਣੇ ਪਏ ਵੱਧ ਤੋਂ ਵੱਧ ਤੇ ਉਹਨਾਂ ਦੇ ਸਟਾਫ ਨੂੰ ਪੁੱਛੀ ਜਾਵੇ ਉਹ ਦੁਮਚੀਆ ਕਿੱਧਰ ਹੈ। ਬੂਫੇ ਸਿਸਟਮ ਲੱਗਾ ਅੰਗਰੇਜ਼ ਸਾਰੇ ਹਲਕਾ ਹਲਕਾ ਪਾਉਂਦੇ ਤੇ ਇਧਰੋਂ ਡੱਬ ਚ ਬੜਾ ਮੁਛੜਿਆ ਪਰੌਂਠਾ ਕੱਢ ਕੇ ਨਾ ਤੇ ਮਾੜਾ ਜਿਹਾ ਨੂੰ ਏਦਾਂ ਸਮੁੰਦਰ ਦਾ ਪਾਣੀ ਪੀ ਜੇ, ਕਹਿੰਦਾ ਮੈਨੂੰ ਡਾਕਟਰ ਨੇ ਕਿਹਾ ਨਮਕੋਲ ਵਾਲਾ ਪਾਣੀ। ਉਹ ਸਮੁੰਦਰ ਚੋਂ ਛਿੱਤਰ ਪੈ ਗਏ ਭਾਈ। ਉਹ ਜਿਹੜਾ ਪਾਣੀ ਦਾ ਸਿਸਟਮ ਨਹੀਂ ਜਿੱਥੋਂ ਸਾਰੇ ਪੀਂਦੇ, ਉਹਦੇ ਪਿੱਛੇ ਪਾਈਆ ਦੁੱਧ ਪਾਇਆ ਅੰਗਰੇਜ਼ ਨੂੰ ਕਹਿੰਦਾ ਇਹ ਬੜੀ ਠੰਡੀ ਹੁੰਦੀ ਪੀ ਹੋਏ। ਨਮਕ ਪਾ ਦੇ ਨਹੀਂ ਉਹ ਮੈਨੂੰ ਨਾ ਦਾਨਿਸ਼ ਮੈਂ ਨਾ ਘੰਟੇ ਕੁ ਬਾਅਦ ਨਾ ਮੈਨੂੰ ਉੱਥੇ ਉਹ ਲਾਂਚ ਤੋਂ ਯਾਨੀ ਕਿ ਲਾਇਆ, ਮੈਂ ਜਦੋਂ ਉਤਰਿਆ ਨਾ ਕਿਨਾਰਾ ਬਿਲਕੁਲ ਕੋਲ ਆ ਗਿਆ ਤੇ ਮੈਂ ਛਾਲ ਮਾਰੀ ਤੇ ਮੈਂ ਘਰ ਆ ਗਿਆ। ਤੇ ਇਸ ਗੱਲ ਨੂੰ ਤਕਰੀਬਨ 15 ਤੋਂ 20 ਸਾਲ ਹੋ ਗਏ ਨੇ। ਉਹ 15-20 ਸਾਲ ਹੋ ਗਏ ਨੇ ਮੈਂ ਉਹ ਆਪਣੇ ਦੋਸਤਾਂ ਨੂੰ ਨਹੀਂ ਮਿਲਿਆ। ਮਾਈ ਗॉड ਯਾਰ ਬੀਚ ਦੇ ਕਿਨਾਰੇ ਸਾਰੇ ਅੰਗਰੇਜ਼ ਨਹਾਉਣ ਡਏ ਤੇ ਉਹ ਰੋਟੀ ਖਾਣ ਡਏ। ਅੰਗਰੇਜ਼ ਦੇ ਸਾਹਮਣੇ ਅੱਛਾ ਬਣਨ ਦੀ ਖਾਤਰ ਨਾ ਜਾਂ ਵੈਲ ਐਜੂਕੇਟਡ ਬਣਨ ਦੀ ਖਾਤਰ ਥੱਲੋਂ ਡਿੱਗੀ ਟਿੱਕੀ ਚੁੱਕ ਕੇ ਖਾਣ ਡਏ। ਯਾਰ ਖਾਨਪੁਰ ਡੈਮ ਅਸੀਂ ਖਾਨਪੁਰ ਡੈਮ ਗਏ ਨਾ, ਬੋਲ ਸਮੁੰਦਰ ਤੋਂ ਇੱਕਦਮ ਡੈਮ ਤੇ ਆ ਗਿਆ। ਉਹ ਕਿਸੇ ਡੈਮ ਦੇ ਆ ਬੱਚਿਆ, ਸਮੁੰਦਰ ਤੇ ਰਹਿ ਚਗੇਲੀ ਤੋਂ ਡੈਮ ਹੈ। ਅਸੀਂ ਖਾਨਪੁਰ ਡੈਮ ਗਏ ਤੇ ਉਹਦੀ 1000 ਫੁੱਟ ਦੀ ਨਾ ਗਹਿਰਾਈ ਸੀ, ਉਹ ਦੱਸਦਾ ਸੀ। ਜੈਕਟਾਂ ਜੂਕਟਾਂ ਸਾਰੀਆਂ ਪਾਣੀ ਵਾਲੀਆਂ ਪਾ ਕੇ ਅਸੀਂ ਗਏ ਤੇ ਹੁਣ ਮੁੰਡੇ ਨਵੇਂ ਸਾਰੇ ਸ਼ਰਾਰਤਾਂ ਕਰਨ ਉਹ ਸ਼ਿਪ ਜਿਹੀ ਚ ਉਹਨੇ ਵਿੱਚ ਘਰ ਲਿਆ, ਚੱਲ ਉਹਨੇ ਵਿੱਚ ਘਰ ਜਿਹਾ ਲਿਆ ਕੇ ਨਾ ਬੰਦ ਕਰ ਹੜੀ ਦੀ। ਆਹ ਉਹਨੇ ਬੰਦ ਕੀਤੀ, ਸਾਰੇ ਮੁੰਡੇ ਕਹਿੰਦਾ ਤੁਹਾਨੂੰ ਮੈਂ 50 ਵਾਰੀ ਕਿਹਾ ਟੇਕੇ ਬਹਿ ਜਾਓ, ਇਹ ਉਲਟ ਗਈ ਤੇ ਤੁਸੀਂ ਲੱਭਣਾ ਨਹੀਂ ਕਿਸੇ ਨੇ ਵੀ। ਉਹ ਮੁੰਡੇ ਸਾਰੇ ਨਥੀ ਹੋ ਯਾਰ ਦਾਨਿਸ਼ ਮੈਂ ਜਦੋਂ ਅਸੀਂ ਗਏ ਸੀ ਨਾ ਸਊਦੀ ਅਰਬ ਜਾਣਾ ਸੀਗਾ ਹੱਜ ਤੇ, ਸਾਡੀ ਪੂਰੀ ਫੈਮਿਲੀ ਮਿੱਠਾ ਜੀ ਅਸੀਂ ਉੱਥੇ ਸਮੁੰਦਰ ਤੇ ਗਏ। ਅਸੀਂ ਜ਼ਿੱਦ ਕੀਤੀ, ਮੈਂ ਕਿਹਾ ਅੱਬੂ ਜੀ ਅਸੀਂ ਸਮੁੰਦਰ ਦੇਖਣਾ। ਸਮੁੰਦਰ ਤੇ ਗਏ, ਮੈਂ ਗਵਾਚ ਗਿਆ ਉੱਥੇ ਸਮੁੰਦਰ 'ਚ। ਨਹੀਂ ਸਮੁੰਦਰ ਤੇ ਮੈਂ ਨਿਕਲ ਗਿਆ। ਮੈਂ ਯਾਰ ਐਨੂੰ ਨਿਕਲ ਗਿਆ ਕਿਤੇ ਸਮੁੰਦਰ ਇੱਧਰ ਨਹੀਂ ਕੱਲੇ ਹੀ ਸ਼ੁਕਰ ਕੀਤਾ ਕਿ ਤੂੰ ਆਈ ਗਿਆ। ਐਨੂੰ ਕੱਲੇ ਚਲਾ ਗਿਆ ਮੈਂ। 1.5 ਘੰਟੇ ਬਾਅਦ ਆਇਆ ਤੇ ਐਡਾ ਬਿੱਛੂ ਚੁੱਕ ਕੇ ਕਹਿੰਦਾ ਬੂ ਜੀ ਆ ਪਤਾ ਨਹੀਂ ਕੀ ਲੱਭਾ ਮੈਨੂੰ। ਉਹ ਕਹਿੰਦਾ ਸੁੱਟ ਮਰੇ। ਮੈਂ ਤੈਨੂੰ ਦੱਸਦਾ ਵਾ ਨਾਜ਼ਰੀਨ ਢੋਲ ਸਾਨੂੰ ਥੋੜਾ ਡਿਸਟਰਬ ਕਰ ਰਿਹਾ ਵਾ, ਤੁਹਾਨੂੰ ਵਿੱਚ ਆਵਾਜ਼ ਆਉਂਦੀ ਰਹਿਣੀ ਆ ਤੇ ਉਹਦੀ ਜ਼ਰਾ ਮਾਜ਼ਰਤ ਆ ਜੀ। ਫਰੋਨ ਨੂੰ ਦੇਖ ਕਹਿੰਦੇ ਆ ਵਤਨਾ ਤੇ ਬੱਲੋ ਆ ਦਿਲ ਬਹੁਤ ਆ ਕੀ ਵਤਨਾ ਤੇ ਬੱਲੋ ਮਰ ਗਿਆ ਵਾ ਉਹ ਬੜੀ ਦੇਰ ਦਾ। ਵਤਨਾ ਤੇ ਕਿੱਧਰ ਬੱਲੋ ਆ। ਠਹਿਰ ਜਾ 1 ਮਿੰਟ ਯਾਰ, ਤੂੰ ਚੰਗਾ ਬੰਦਾ ਵਾ ਯਾਰ। ਪਤਾ ਕੀ ਗੱਲ ਆ, ਤੇਰਾ ਤੇ ਬਹੁਤ ਦੇਖ ਲਿਆ ਮੈਂ ਤੈਨੂੰ, ਬਹੁਤ ਚੜ ਕੇ ਤੂੰ ਆਉਂਦਿਆ ਵਾ। ਠਹਿਰ ਜਾ 1 ਮਿੰਟ। ਘਰ ਦੀ ਛੱਤ ਚ ਆਉਣ ਡਈ ਤੇ ਉੱਥੇ ਮੂੰਹ ਤੇ ਚਿਲਮ ਪਾ ਕੇ ਫਿਰਦਾ। ਮੈਂ ਕੀ ਹੋਇਆ? ਕਹਿੰਦਾ ਆਂਸੂ ਗੈਸ ਆਉਣ ਡਈ ਆ। ਓਏ ਉਹ ਛੱਤ ਚ ਆਉਣ ਡਈ ਆ, ਅੱਲਾ ਨਾ ਤੇਰੇ ਤੇ ਬੇਟੇ। ਨਹਾਉਂਦਾ ਨਹੀਂ ਇਹ, ਨਹਾਉਣ ਨਹੀਂ ਦਿਆ ਯਾਰ। ਦੱਸ ਹਮਾਮ ਵਾਲਾ ਬਾਹਰ ਨਿਕਲ ਕੇ ਨੰਗਨ ਦੇ ਸਾਹਮਣੇ ਹਮਾਮ ਵਾਲਾ ਬਾਹਰ ਨਿਕਲ ਕੇ ਕਹਿੰਦੇ ਨਾਲਾ ਨਾ ਦੇ ਪੈਸੇ ਯਾਰ ਨਹਿਰ ਦੇ ਲਾਗੋਂ ਨੰਗਣ ਦਿਆ ਪਾਣੀ ਇਹਦੇ ਨਾਲ ਤੁਰ ਪਿਆ।
ਕਹਿੰਦਾ ਚੱਲ ਇਸ ਬਹਾਨੇ ਤੋਂ ਯਾਰ ਨਾਲ ਵੇ ਯਾਰ ਜਾਣਦੇ ਗੁੱਸੇ ਨੂੰ ਯਾਰ ਇਹ ਕਿਹੜੀ ਗੱਲ ਰੋਟੀ ਤੇ ਜ਼ਹਿਰ ਲਾ ਕੇ ਖਾਣ ਡਿਆ ਹੈ ਕਹਿੰਦਾ ਮੈਂ ਭੁੱਖ ਮਾਰਨੀ ਹੈ। ਇਹਦਾ ਭੁੱਖ ਨਹੀਂ ਮਰਦੀ ਇਹਦਾ ਭੁੱਖ ਨਹੀਂ ਮਰਦੀ ਹਮਾਮ ਦੇ ਵਾਸ਼ਰੂਮ 'ਚ ਨਾ 15-20 ਮਿੰਟ ਬਾਅਦ ਨਿਕਲਿਆ ਤੇ ਉਹ ਕਹਿੰਦਾ ਭਾਈ ਨੱਤ ਨਹੀਂ, ਕਹਿੰਦਾ ਮੈਂ ਨਹਾਉਣਾ ਕਦੋਂ, ਮੈਂ ਤਾਂ ਲੁਕਿਆ ਹੋਇਆ ਸੀ। 15-20 ਮਿੰਟ ਬਾਅਦ ਹਮਾਮ ਚੋਂ ਨਿਕਲ ਕੇ ਉਹਨੂੰ ਕਹਿੰਦੇ ਆ ਪਾਣੀ ਦਾ ਸੁੱਚ ਕਿੱਥੇ ਆ? ਉਹਨੇ ਚਪੇੜਾ ਮਾਰੀਆਂ, ਉਹਨੇ ਕਿ ਟੂਟੀ ਹੁੰਦੀ ਯਾਰ ਇੱਕ ਭਰਾ ਦਾ ਟੁੰਡਾ ਵਾ ਮੈਨੂੰ ਤਾਂ ਫੰਕਸ਼ਨ ਫੜ ਲਿਆ ਤੇ ਕੋਲੀ ਲਾ ਕੇ ਛਣਕਣਾ ਬਣਾਇਆ ਹੋਇਆ ਉਹਦਾ ਢੋਲ ਦੇ ਕੇ ਯਾਰ ਫੁੱਲ ਗਰਮੀਆਂ 'ਚੋਂ ਹਮਾਮ 'ਚੋਂ ਨਿਕਲ ਕੇ ਨਹਾ ਕੇ ਨਿਕਲ ਕੇ ਤੁਰੰਤ ਰਾਜ ਹੁੰਦਿਆ ਐ ਤੁਹਾਡੀ ਗੱਲ ਹੈ ਕੋਈ ਜ਼ਿਆਦਤੀ ਹੈ, ਗਰਮ ਪਾਣੀ ਬੰਦ ਕੀਤਾ ਹੋਇਆ ਉਹ ਜੂਨ ਦਾ ਮਹੀਨਾ ਹੋ ਗਿਆ। 10,000 ਉਹ ਯਾਰ ਦਵਾਣੇ ਪਏ 4-5 ਬਾਂਦ ਫੜ ਕੇ ਉਹਨੂੰ ਸਨੋਕਰ ਕਲੱਬ ਬਣਾਇਆ ਹੋਇਆ ਹੈ ਕਿੱਲ ਦੇ ਦੱਸ ਉਹ ਸਟਿਕ ਹੁੰਦੀ ਆ ਯਾਰ ਉਹ ਇੰਨੀ ਵੀ ਨਹੀਂ ਅਕਲ। ਧੂਣਾ ਚੁੱਕੇ ਨਾ ਉਹਦੀ ਉਹ ਬੋਤਲਾਂ ਨੂੰ ਇੰਜ ਕਰਕੇ ਮਾਰਨ ਡਿਆ। ਦਾ ਜਾਹਲ ਮੱਝ ਪੁੱਠੀ ਕਰਕੇ ਲੱਤਾਂ ਤਾਂ ਨੂੰ ਕਰਕੇ ਉਹਦਾ ਤਾਂ ਨੂੰ ਚੋਂਦੇ ਆ। ਓ ਯਾਰ ਇਹ ਕੀ ਬਾਤ ਹੁਆ ਯਾਰ ਇਦਾਂ ਨਹੀਂ ਹੁੰਦਾ ਯਾਰ ਏਦਾਂ ਹੁੰਦਾ ਹੀ ਨਹੀਂ ਗਾ, ਮੈਂ ਸਮਝਿਆ ਸ਼ਾਇਦ ਇਦਾਂ ਹੁੰਦਾ ਵਾ। ਯਾਰ ਕਿਉਂ ਹੁੰਦਾ ਦੱਸ ਯਾਰ ਕਹਿੰਦਾ ਮੈਂ ਸਮਝਿਆ ਹੁੰਦਾ ਵਾ। ਨਹੀਂ ਵੀ ਆਪਣੇ ਆਪਣੇ ਸੈਂਸ ਅੱਛਾ ਯਾਰ ਕਾਲੂ ਐਸੇ ਮਾਸ਼ਾਅੱਲਾ ਤੂੰ ਐਂਕਰ ਬਣਿਆ ਹਾਂਜੀ ਤੇ ਤੇਰੀ ਵਿਸ਼ ਹੈਗੀ ਆ ਕਿ ਐਂਕਰ ਬਣਨ ਦੀ, ਵਿਸ਼ ਠੀਕ ਹੈਗੀ ਹੈ ਨਾ? ਭਾਈ, ਐਸੇ ਤਰ੍ਹਾਂ ਮਿੱਠੇ ਦੀ ਵੀ ਵਿਸ਼ ਹੈ, ਹਰ ਬੰਦੇ ਦੀ ਸਾਰਿਆਂ ਇੱਕ ਦੀ। ਖੁਆਇਸ਼ ਹੁੰਦੀ। ਉਸ ਤੋਂ ਪਹਿਲੇ ਲੇਕਿਨ ਮੇਰੀ ਇੱਕ ਜੁਗੇ ਤੇ ਕੀ ਹਕੂਮਤ ਨਾਲ ਮਾੜੀ ਜਿਹੀ ਲਾਗਤਬਾਜ਼ੀ ਹੋ ਗਈ ਤੇ ਰਾਤੋਂ ਰਾਤ ਅੰਡਰਪਾਸ ਦੇੜਤਾ। ਇਸ ਤੋਂ ਪਹਿਲੇ ਵੀ ਇੱਕ ਮੇਰੀ ਜੁਗਤ ਆ, ਕਾਲੂ ਵਰਗਾ ਬੰਦਾ 2 ਘੰਟੇ ਮੰਡੀ ਫਿਰ ਕੇ ਵੀ ਬੁੱਢਾ ਬੱਕਰਾ ਲੈ ਆਂਦਾ। ਉਹ ਜਾਏ ਕਾਲੂ ਪੈਲਟ ਬਣ ਗਿਆ ਉਹ ਛਲਾਂਗ ਨਹੀਂ ਮਾਰਦੇ ਉਹ ਜਿਹੜੀ ਕੀ ਹੁੰਦੀ ਹੈ ਯਾਰ ਉਹ ਪੈਰਾਸ਼ੂਟ ਵਾਲੀ ਉਹਨਾਂ ਨੇ ਕਿਹਾ ਯਾਰ ਆਪਣਾ ਪੈਰਾਸ਼ੂਟ ਲੈ ਕੇ ਆਉਣਾ ਬਾਈ ਤੇ ਰਜ਼ਾਈ ਬਣ ਕੇ ਛਾਲ ਮਾਰਨੀ ਟਾਂਗੇ 'ਚ ਬੈਠਾ ਕਾਲੂ ਤੇ ਕੋਚਵਾਨ ਨੂੰ ਕਹਿੰਦਾ ਭਾਜੀ ਆ ਜ਼ਰਾ ਸ਼ੈਂਟਾ ਦੇਣਾ, ਉਹਨੇ ਸ਼ੈਂਟਾ ਦਿੱਤਾ ਤੇ ਪਿੱਛੋਂ ਵਾਇਲਨ ਕੱਢ ਲਿਆ। ਦੱਸ ਯਾਰ ਕੀ ਬਾਤ। ਖੁਸਰੇ ਨੂੰ ਚਾਨਾ ਪਟਾਕਾ ਦੇ ਕਹਿੰਦਾ ਤੇਰੀ ਸੁਰਖੀ ਲੈ ਕੇ ਆਇਆ ਲੈ ਯਾਰ ਚਾਨਾ ਪਟਾਕਾ ਵਾ ਯਾਰ ਟਾਂਗੇ ਘੋੜੇ ਤੇ ਬਹਿ ਗਿਆ ਤੇ ਭਾਈ ਕੋਲੋਂ ਛਾਂਟਾ ਲਿਆ ਤੇ 2 ਮਿੰਟ ਦੇ ਸਬਰ ਜੀ ਉਹਨੇ ਇਹਨਾਂ ਕੁੱਟਾ ਪੁੱਛ ਚੱਲ ਚੱਲ। ਖੁਸਰੇ ਨੂੰ ਵੇਖ ਕੇ ਕਹਿੰਦਾ ਆਪਣੇ ਆਪਣੇ ਲੱਗਦੇ ਹੋ। ਯਾਰ ਬੇਗਮ ਕੋ ਚੰਡਾ ਖਾ ਕੇ ਬਾਹਰ ਆ ਕੇ ਲੋਕਾਂ ਨੂੰ ਕਹਿਣਾ ਮੈਂ ਤੁਮੇ ਨਾ ਭਾਈ ਕੋਈ ਰੌਲਾ ਨਹੀਂ। ਯਾਰ ਇਹ ਘਰ ਵੈਸੇ ਆਪਣੀ ਬੇਗਮ ਦੀ ਵਿਗ ਲਾ ਕੇ ਇਦਾਂ ਚੈੱਕ ਕੀਤੀ ਤੇ ਅੱਬਾ ਦੂਰ ਆ ਕੇ ਕਹਿੰਦੇ ਓਏ ਇਸ਼ਾਰੇ ਤੇ ਤੂੰ 50 ਲਏ ਸੀ ਮੇਰੇ ਕੋਲ। ਇਸ਼ਾਰੇ ਦੇ ਕੇ ਮੰਗਣ ਵਾਲੀ ਤੇ ਫਟਾਫਟ ਸ਼ੀਸ਼ਾ ਚੜਾਤਾ। ਮੈਂ ਕਿਹਾ ਇਹ ਕੋਣਾ ਕਹਿੰਦਾ ਖਾਲਾ ਹੈਗੀ ਆ। ਇਹ ਖੁਸਰੇ ਦਾ ਦੁਪੱਟਾ ਲੈ ਕਹਿੰਦਾ ਮੈਨੂੰ ਸੂਰੀਆ ਵਰਸ਼ਮ ਕੋ ਮੰਗਣ ਵਾਲੀ ਇਸ਼ਾਰੇ ਤੇ ਆਈ ਹੈ ਇਹਦੀ ਕਾਰ ਦੇ ਲਾਗੇ ਤੇ ਇਹਦੇ ਵੱਲ ਵੇਖ ਕੇ ਕਹਿੰਦੀ ਗੱਡੀ ਲੈ ਲਈ ਤੂੰ। ਸਾਰੀ ਜਿਹੜੀ ਘੰਟਾ ਕਰਤੇ ਇਹਨਾਂ ਦਾ ਕੜਾ ਸੁੱਟਣ ਡਿਆ ਉਹ ਡਿੱਗਣਾ ਉੱਤੇ ਭਰਾ। ਯਾਰ ਇੱਥੇ ਵਿਗ ਟੰਗ ਕੇ ਤੇ ਗਾਉਣ ਡਿਆ। ਮੈਂ ਕਿਹਾ ਤੂੰ ਕੀ ਆ? ਕਹਿੰਦਾ ਖਵਾਜਾ ਗਵਾ। ਯਾਰ ਵਿਗ ਲਾ ਕੇ ਐਡੀ ਜ਼ੋਰ ਦੀ ਧਿਆਈ ਮਾਰੀ ਐ ਵਿਗ ਉੱਥੇ ਰਹਿ ਕੇ ਮੂੰਹ ਮੁੜ ਗਿਆ ਸਾਰਾ। ਅੱਛਾ ਯਾਰ ਕਰਾਚੀੋਂ ਕਹਿੰਦਾ ਨਾ ਉਹ ਇਹਨੂੰ ਕਹਿੰਦਾ ਚੱਲ ਯਾਰ ਕਿਤੇ ਚਾਹ ਹੀ ਪਿਲਾ ਲਿਆ ਤੇ ਸਟੇਸ਼ਨ ਉਹਨੇ ਚਾਨੇ ਕੋਤੇ ਲੈ ਗਿਆ। ਯਾਰ ਮਾਮਾ ਕੋਮੇ ਚ ਗਿਆ ਵਾ ਸਾਰੇ ਕਜਨ ਇਕੱਠੇ ਹੋ ਕੇ ਨਾ ਆ ਗੇਮ ਖੇਡਣ ਦੇ ਉਹਨੂੰ ਬਿਠਾਇਆ ਹੋਇਆ ਚਪੇੜਾ ਵਾਲੀ ਆਪਣੇ ਕਜ਼ਨਾਂ ਨੂੰ ਲੈ ਕੇ ਫਿਰਨ ਦਿਆ ਤੇ ਮੁੰਡੇ ਕਹਿੰਦੇ ਕਰਾਚੀੋਂ ਕੁੱਤੇ ਆਏ ਆ। ਯਾਰ ਦਾਦਸ਼ ਹਮਸਾਇਆ ਨੇ ਕਬੂਤਰ ਉਡਾਇਆ ਤੇ ਉੱਥੇ ਸ਼ਹਿਨਸ਼ਾਹ ਬਣਨ ਡਿਆ। ਅੱਲਾ ਰੱਖਾ ਅੱਲਾ। ਯਾਰ ਮਾਮੇ ਨੂੰ ਫਾਲਜ ਹੋ ਗਿਆ ਤੇ ਇਸਤਰੀ ਨਾਲ ਉਹਦੇ ਵੱਟ ਕੱਢਣ ਡਿਆ। ਠੀਕ ਹੈ ਜੇ ਖੋਤੇ ਤੇ ਕੁਰਸੀ ਰੱਖਦਾ ਮਹਾਰਾਜਾ 2 ਬਣਾਉਣ ਲੱਗਾ ਮੈਂ ਯਾਰ ਮਹਿਬੂਬ ਵਾਲੇ ਵਿਗ ਲਾਈ ਸੀਗੀ ਉਹਦੇ ਜ਼ੁਲਫਾਂ 'ਚ ਹੱਥ ਫੇਰ ਕੇ ਤੇ ਉਹਨੂੰ ਦੱਸਣ ਡਿਆ ਮੈਂ ਹੱਥ ਫੇਰਿਆ। ਕਹਿੰਦੀ ਅੱਛਾ ਹਾਂ ਇਹਨੇ ਵਿਗ ਲਾਈ ਸੀ ਤੇ ਇਹਦੀ ਮਹਿਬੂਬਾ ਦੂਰ ਬੈਠੀ ਤੇ ਉਹਦੇ ਵੱਲ ਸੁੱਟ ਕੇ ਕਹਿੰਦਾ ਫੇਰ ਉਂਗਲਾ। ਯਾਰ ਗੱਬਰ ਵਾਲੀ ਫਿਲਮ 'ਚ ਨਹੀਂ ਕਹਿੰਦੀ ਚੱਲ ਛੰਨੋ। ਇਹਨੇ ਵੀ ਘੋੜਾ ਲੈ ਕੇ ਕਿਹਾ ਚੱਲ ਛੰਨੋ। ਘੋੜੇ ਨੇ ਸੁੰਮ ਕਰਾਇਆ ਕਹਿੰਦਾ ਮੈਂ ਛੰਨਾ ਵਾ। ਯਾਰ ਫਿਲਮ ਦੇਖਣ ਡਿਆ ਫਿਲਮ 'ਚ ਉਹ ਠਾਕਰ ਨੇ ਕਿਹਾ ਕਹਾਂ ਸੇ ਆਤੇ ਹੈ ਇਹ ਲੋਕ ਤੇ ਉੱਠ ਕੇ ਕਹਿੰਦਾ ਭਾਜੀ ਮੈਂ ਤਾਂ ਕੋਟਿਓਂ ਆਇਆ। ਸਾਕ ਵਾਲੀ ਫਿਲਮ 'ਚ ਰਮੇਸ਼ਪੁਰੀ ਨੇ ਕਿਹਾ ਰੁਕ ਜਾਓ ਤੇ ਪੌਪਕੌਰਨ ਖਾਂਦਾ ਰੁਕ ਗਿਆ। ਸਾਨੂੰ ਕਿਹਾ ਪਤਾ ਉਹ ਯਾਰ ਉਹਨੇ ਟੀਵੀ 'ਚ ਫਿਲਮ 'ਚ ਕਿਹਾ ਨਹੀਂ ਕਿ ਇਨ ਕੁੱਤੋਂ ਕੇ ਸਾਹਮਣੇ ਮਤ ਨਾਚਣਾ ਬਸੰਤੀ। ਇਹਦਾ ਬੁੜਾ ਕਹਿੰਦਾ ਕਰ ਬੰਦ ਫਿਰ ਯਾਰ ਟੀਵੀ। ਉਹਨੇ ਆਪਣੇ ਸਾਹਮਣੇ ਨਹੀਂ ਨੱਚਣਾ। ਇੰਜ ਕਰਕੇ ਸਿਨੇਮੇ 'ਚ ਬੈਠਾ ਫਿਲਮ ਦੇਖਣ ਡਿਆ। ਬਾਈ ਨੇ ਕਿਹਾ ਮੇਰੇ ਕਰਨਰ ਜੀ ਆਏਗੇ ਤੇ ਇਧਰੋਂ 2 ਮੁੰਡੇ ਆਏ ਤੇ ਉਹਨੂੰ ਕਹਿੰਦਾ ਉਹ ਕਿੱਥੇ ਸੀ ਤੁਹਾਡੀ ਅੰਮੀ ਲੱਭਣ। ਤੁਹਾਡੀ ਅੰਮੀ ਲੱਭਣ। यार ਉਹਨੇ ਕਿਹਾ ਇਨ ਕੁੱਤੋਂ ਕੇ ਸਾਹਮਣੇ ਮਤ ਨਾਚਣਾ ਬਸੰਤੀ ਤੇ ਦਾਬਾ ਕਹਿੰਦਾ ਇਹ ਸਾਡੇ ਸਿਰ ਹੀ ਰਿਹਾ ਸਾਰੀ ਜ਼ਿੰਦਗੀ। ਯਾਰ ਉਹਨੇ ਕਿਹਾ ਇਹ ਕੁੱਤੋਂ ਕੇ ਸਾਹਮਣੇ ਮਤ ਨਾਚਣਾ ਬਸੰਤੀ ਤੇ ਆਪਣੇ ਮੁੰਡੇ ਨੂੰ ਕਹਿੰਦਾ ਉਹ ਭਾਈ ਤੁਸੀਂ ਆਪਣਾ ਕੰਮ ਰੱਖੋ ਸੇ ਮੂੰਹ ਇਹਨੂੰ ਕਰ ਲੈਂਦੇ। ਉਹ ਕਹਿੰਦਾ ਇਨ ਕੁੱਤੋਂ ਕੇ ਸਾਹਮਣੇ ਨਹੀਂ ਨਾਚਣਾ ਬਸੰਤੀ। ਕਹਿੰਦਾ ਬੇਫਿਕਰ ਹੋ ਕੇ ਅਸੀਂ ਵੇਖਣਾ ਸਿਰਫ। ਯਾਰ ਉਹਨੇ ਕਿਹਾ ਇਨ ਕੁੱਤੋਂ ਕੇ ਸਾਹਮਣੇ ਮਤ ਨਾਚਣਾ ਬਸੰਤੀ
ਤੇ ਇੱਕ ਹੱਥ ਰੱਖ ਕੇ ਕਹਿੰਦਾ ਲੱਗੇ ਰਹੋ ਅੱਛਾ ਮੈਂ ਤੁਹਾਨੂੰ ਗੱਲ ਦੱਸਾਂ ਜੀ ਭਾਈ ਫੈਸਲ, ਮੈਂ ਨਾ ਮਿੱਠੇ ਉੱਥੇ ਗਵਾਚ ਗਿਆ ਯਾਰ। ਦਾਨਿਸ਼ ਮੈਂ ਉੱਥੋਂ ਤੁਰਿਆ ਵਾ, ਉਧਰ ਨਿਕਲ ਗਿਆ ਬਹਿਰੀਨ, ਸਮੁੰਦਰੀ ਰਾਸਤੇ। ਗਵਾਚ ਕੇ? ਹਾਂ ਬਹਿਰੀਨੋਂ ਲੱਭਿਆ ਜਾ ਕੇ ਮੈਂ। ਮਾਰਨਿੰਗ ਸ਼ੋਅ 'ਚ ਗੈਸਟ ਸੀਗਾ, ਗੈਸਟ ਕੇ ਲੱਤ ਰੱਖ ਕੇ ਇੰਟਰਵਿਊ ਦੇਣ ਲੱਗਾ ਤੇ ਉਹ ਐਂਕਰ ਕਹਿੰਦੀ ਸਰ ਇਹ ਪਾँव से गोहा उतार ले। ਆ ਨੋਨੀ ਵੀ ਮਾਰਨਿੰਗ ਸ਼ੋਅ 'ਚ ਗੈਸਟ ਗਿਆ, ਸਾਰਾ ਸ਼ੋਅ ਬਾਸੀਆਂ 'ਚ ਕੱਢਤਾ। ਐਦਾਂ ਹੀ ਯਾਰ ਮਾਰਨਿੰਗ ਸ਼ੋਅ 'ਚ ਸਵੇਰੇ ਗਿਆ ਤੇ ਅੱਖਾਂ ਨੀਂਦ ਨੇ ਆਇਆ ਇੰਟਰਵਿਊ ਕਰਨ ਦਾ ਸਾਰਾ। ਉਹ ਫਿਰ ਅਸੀਂ ਉੱਥੇ ਗਏ ਮਾਰਨਿੰਗ ਸ਼ੋਅ 'ਚ ਗੈਸਟ ਕੇ ਤੇ ਬਾਹਰ ਫੁੱਟ ਕਰਦਾ ਨਿਕਲ ਜਾਂਦਾ, ਸ਼ਾਮ ਪਾਤੀ ਇਹਨਾਂ ਨੇ। ਮਾਰਨਿੰਗ ਚੋਜ ਗਿਆ ਤੇ ਮੂੰਹ ਵੀ ਨਹੀਂ ਧੋਤਾ, ਉੰਦੀ ਚਲ ਗਿਆ। ਯਾਰ ਤੁਹਾਨੂੰ ਮੈਂ ਸਹੀ ਵਾਕਿਆ ਸੁਣਾਵਾਂ। ਮਾਰਨਿੰਗ ਸ਼ੋਅ 'ਚ ਦੁਪਹਿਰੇ ਚਲਾ ਗਿਆ। ਐਦਾਂ ਦਾ ਬੱਚਾ ਸੱਚੀ ਮੁੱਚੀ ਸਕੂਲੋਂ ਕਿਤੇ ਵੀਡੀਓ ਗੇਮਾਂ ਖੇਲ ਕੇ ਲੇਟ ਘਰ ਆਵੇ ਨਾ ਤੇ ਘਰ ਆ ਕਹਿੰਦਾ ਮੈਨੂੰ ਅਗਵਾ ਕਰ ਲਿਆ ਸੀ। ਮੈਂ ਆਪਣੀ ਜਾਨ ਛੁਡਾ ਕੇ ਆਇਆ। ਮੈਂ ਬੜੀ ਮੁਸ਼ਕਲ ਦੇ ਨਾਲ ਆਇਆ, ਵੱਡੀ ਫਿਲਮ ਉਹਨਾਂ ਨੂੰ ਪਰੇਸ਼ਾਨ ਕਰ ਦੇਣਾ। ਇਹ ਕਿਸੇ ਨਾਲ ਕਸਮ ਵਾਲੀ ਗੱਲ ਹੋਇਆ ਹੁੰਦਾ। ਯਾਰ ਇਦਾਂ ਦੇ ਬੱਚੇ ਨਾ ਗੇਮ ਦਾ ਐਂਡ ਕਰਦੇ, ਉਹਨਾਂ ਜਿਹੜਾ ਨਾਲ ਦਾ ਸਾਥੀ ਹੁੰਦਾ ਉਹਦੇ ਦੰਦੀ ਵੜਦੇ ਨੇ। ਉਹਨੂੰ ਕਦਰ ਤੜਫਾਉਣਾ ਹੁੰਦਾ। ਯਾਰ ਜਦੋਂ ਐਦਾਂ ਦਾ ਬੱਚਾ ਸੱਚੀ ਮੁੱਚੀ ਵੀਡੀਓ ਗੇਮਾਂ ਦੇ ਵਿੱਚ ਕੋਈ ਪੈਸਾ ਨਹੀਂ, ਕੋਈ ਗੱਲ ਨਹੀਂ, ਸਿਰਫ ਇਸ ਤੋਂ ਘੰਟਾ ਖਲੋਤਾ ਰਹਿੰਦਾ ਕਿ ਵੀ ਐਂਡ ਵਾਲੀ ਪਾਵਰ ਇੰਨੀ ਕਿ ਜਦੋਂ ਰਹੀ ਮੈਨੂੰ ਦੇਣੀ ਆ। ਉਹ ਪਾਵਰ ਦੇ ਹੀਰੋ ਦੇ ਵਿੱਚ ਸਟਾ ਦੇ। ਕੋਈ ਪੈਸਾ ਵੀ ਨਹੀਂ, ਕੋਈ ਸਿੱਕਾ ਵੀ ਨਹੀਂ ਕੋਲ, ਸਿਰਫ ਐਂਡ ਦੇਖਣ ਲਈ ਖਲੋਤੇ। ਆਓ ਮੈਂ ਨਾ ਸੱਚੀ ਮੁੱਚੀ ਦੱਸਾਂ, ਮੈਂ ਜਦੋਂ ਸਕੂਲੋਂ ਲੇਟ ਜਾਂ ਅੱਧਾ ਘੰਟਾ ਖੇਡਦੇ ਰਹੋ ਫੁੱਟਣਾ ਨਾ ਤੇ ਅੰਮੀ ਨੂੰ ਪਤਾ ਲੱਗ ਜਾਣਾ ਕਿ ਫੁੱਟ ਗਿਆ। ਤੇ ਸੱਚੀ ਮੁੱਚੀ ਇਹ ਨਾ ਵਾਕਿਆ ਚ ਝੂਠ ਨਹੀਂ ਹੈ। ਮੇਰਾ ਦੋਸਤ ਕਹਿੰਦਾ ਇੱਟ ਤੇ ਇੱਟ ਰੱਖ ਕੇ ਚੱਲ ਜੀ ਨਾ, ਕੁੱਟ ਨਹੀਂ ਪੈਂਦੀ। ਆਹੋ ਵੱਟੇ ਤੇ ਵੱਟਾ। ਵੱਟੇ ਤੇ ਵੱਟਾ। ਮੈਂ ਇੱਟ ਤੇ ਇੱਟ ਰੱਖ ਕੇ ਜਾਣੀ ਤੇ ਨਹੀਂ ਪੈਣੀ। ਇੱਕ ਦਿਨ ਮੈਂ ਸੱਚੀ ਮੁੱਚੀ ਭੁੱਲ ਗਿਆ, ਉਦੋਂ ਪੈ ਗਈ। ਉਹ ਮੈਂ ਕਿਹਾ ਯਾਰ ਅੱਜ ਇੱਟ ਤੇ ਇੱਟ ਨਹੀਂ ਸੀ ਵੇ ਰੱਖੀ। ਟੂਣਾ ਹੁੰਦਾ ਸੀਗਾ। ਇਹਨਾਂ ਨੇ ਕਿਸੇ ਨੇ ਕਿਹਾ ਵੀ ਇੱਟ ਤੇ ਇੱਟ ਰੱਖ ਕੇ ਜਾ, ਤੈਨੂੰ ਕੁੱਟ ਨਹੀਂ ਪਊਗਾ, ਤੇ ਪੂਰਾ ਚੱਕਾ ਲਾਇਆ। ਉਹ ਮਰੇ ਇੱਕ ਇੱਟ ਰੱਖ ਜਾਂਦਾ। ਇਹਨੇ ਇੱਟ ਤੇ ਇੱਟ ਰੱਖੀ, ਇਹਦੀ ਅੰਮੀ ਨੇ ਨਹੀਂ ਮਾਰਿਆ ਲੇਕਿਨ ਅੱਬੂ ਨੇ ਮਾਰਿਆ। ਕਹਿੰਦਾ ਆਪਣੀ ਅੰਮੀ ਦੇ ਨਾਂ ਤੇ ਰੱਖੀ। ਅੱਬੇ ਨੂੰ ਮਾਰਨ ਦਾ ਕਹਿੰਦਾ ਗੁਸਤਾਖ ਹੋਣ ਦੀ ਰਿਹਰਸਲ ਕਰ ਰਿਹਾ ਮੈਂ। ਉਹ ਦੇਖੋ ਤੁਹਾਨੂੰ ਮਾਰਨ ਦਿਆ ਦੱਸ ਯਾਰ, ਇਦਾਂ ਨਹੀਂ ਆਪਣੇ ਅੱਬੇ ਨੂੰ ਇੰਨਾ ਕੁੱਟਦੇ ਹੁੰਦੇ ਸੀ ਕਾਲੂ ਹੁਣੀ। ਉਹ ਰਾਤ ਨੂੰ ਕੰਮ ਤੋਂ ਘਰ ਦੇ ਲਾਗੇ ਹੀ ਪਹੁੰਚਿਆ ਤੇ ਮਹੱਲੇ ਵਾਲੇ ਕਹਿੰਦੇ ਲੋ ਜੀ ਡੇਂਜਰ ਜ਼ੋਨ ਚ ਵੜ ਗਿਆ। ਯਾਰ ਇਹ ਆਪਣੇ ਅੱਬੇ ਨੂੰ ਇੰਨਾ ਕੁੱਟਦੇ ਸੀ ਤੇ ਇਹਦਾ ਭਰਾ ਜਦੋਂ ਗਲੀ ਚ ਵੜਦਾ ਸੀ ਆਪਣੇ ਮਹੱਲੇਦਾਰ ਨੂੰ ਕਹਿੰਦਾ ਮੈਨੂੰ ਘਰ ਛੱਡ ਕੇ ਆਣਾ। ਆਪਣੇ ਅੱਬੇ ਨੂੰ ਕੁੱਟ ਕੇ ਹਮਾਮ ਤੇ ਜਾਣ ਡਿਆ। ਮੈਂ ਕਿਹਾ ਉਹ ਉਦਾਂ ਹੀ ਲੈ ਜਾ। ਕਹਿੰਦਾ ਨਹੀਂ ਏਦਾਂ ਨੇ ਕਟਾਉਣੇ ਨਹੀਂ ਹੈ। ਵੀ ਉਹ ਆਪਣੇ ਫਰੈਂਕ ਯਾਰਾਂ ਦੋਸਤਾਂ ਚ ਖਲੋਤਾ, ਇਹਦਾ ਅੱਬਾ ਇੱਕਦਮ ਤੁਰ ਪਿਆ, ਕਹਿੰਦਾ ਯਾਰ ਉਹ ਮੇਰਾ ਮੁੰਡਾ ਆ ਗਿਆ। ਇੰਨਾ ਖੋਫ। ਹਾਂ ਇਦਾਂ ਹੀ ਆਦੀ। ਇਹਦਾ ਅੱਬੂ ਸਿਗਰਟ ਪੀਣ ਡਿਆ ਆਇਆ, ਉਹਨੇ ਬੁਝਾਤਾ। ਯਾਰ ਕੀ ਯਾਰ ਆ ਵੀ ਹੁੰਦਾ ਵਾਹ ਬੜੇ ਦਿਨ ਹੁੰਦੇ ਸੀ। ਮੇਰਾ ਮੈਂ ਯਾਰ ਸਦਕੇ ਜਾਵਾਂ ਆਪਣੇ ਮੇਰੇ ਦੋਸਤ ਕੋਲੋਂ, ਜਵਾਨ ਬੱਚਿਆਂ ਵਾਲਾ ਤੇ ਆਪਣੇ ਛੋਟੇ ਭਰਾ ਸਾਹਮਣੇ ਜਾਂ ਵੱਡੇ ਭਰਾ ਸਾਹਮਣੇ ਸਿਗਰਟ ਹੀ ਨਹੀਂ ਪੀਂਦਾ। ਕੀ ਬਾਤ ਹੈ। ਤੇ ਕਹਿੰਦਾ ਨਹੀਂ ਯਾਰ ਪਤਾ ਅੱਛੀ ਗੱਲ ਆ, ਬੱਚਿਆਂ ਸਾਹਮਣੇ ਗਾਲੀ ਨਹੀਂ ਦੇਣੀ ਚਾਹੀਦੀ, ਬੱਚਿਆਂ ਸਾਹਮਣੇ ਸਿਗਰਟ ਨਹੀਂ ਪੀਣਾ ਚਾਹੀਦਾ। ਬੱਚਿਆਂ ਸਾਹਮਣੇ ਜੋ ਕਹੋਗੇ ਉਹੀ ਸਿੱਖਣਗੇ। ਮਿੱਠੇ ਦਾ ਮੁੰਡਾ ਬੋਲਦਾ ਹੀ ਰਹਿੰਦਾ, ਉਹ ਤੋਂ ਸਿੱਖਣ ਡਿਆ। ਸਿੱਖਣ ਦਿਆ ਉਹ ਬਹੁਤ ਮਾਸ਼ਾਅੱਲਾ ਐਕਟਿਵ। ਮੇਰਾ ਬੱਚਾ ਅੱਲਾਹ ਪਾਕ ਸਭ ਨੂੰ ਹੁਣ ਮੇਰਾ ਬੇਟਾ ਉਹ ਸਾਇੰਸਦਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਯਾਰ ਮੈਂ ਕੁਝ ਤਜਰਬਾ ਕਰਨਾ, ਕੋਈ ਟੈਕਨੀਕ। ਮੈਨੂੰ ਲੱਗਦਾ ਉਹਨੇ ਸਾਇੰਸਦਾਨ ਬਣ ਕੇ ਆਪਣੇ ਅੱਬੇ ਦਾ ਮੂੰਹ ਠੀਕ ਕਰਨਾ ਜੀ। ਬਸ ਯਾਰ ਉਹਦੀਆਂ ਰਾਲਾਂ ਸਹੀ ਹੋ ਜਾਣ, ਬਸ ਸਾਇੰਸਦਾਨ ਬਣ ਜਾਣ। ਨਹੀਂ ਛੋਟਾ ਬੇਟਾ ਰਾਲਾ ਬਣ ਕੇ ਫਾਇਦੇਮੰਦ ਆ। ਉਹ ਜਿੰਨੀਆਂ ਰਾਲਾ ਸੁੱਟਦਾ ਉਹਦੀ ਮੱਲਮ ਬਣਾ ਕੇ ਵੇਚਣ ਡਿਆ। ਮੈਂ ਤੁਹਾਨੂੰ ਇੱਕ ਗੱਲ ਯਾਰ ਸੱਚੀ ਮੁੱਚੀ ਮੈਂ ਆਪਣੇ ਖਾਨਦਾਨ ਚ ਵਾਹਦ ਆਦਮੀ ਆ ਜਿਹੜਾ ਗੰਦਾ ਬੰਦਾ ਵਾ। ਚਲੋ ਇਹ ਵੀ ਕਹਿ ਸਕਦੇ, ਇਹ ਵੀ ਕਹਿ ਲਵੋ ਜਿਹੜਾ ਇਸ ਫੀਲਡ ਚ ਵਾਲਾ ਆ। ਨਹੀਂ ਤੇ ਸਾਰੇ ਜੀਨੀਸ ਮਿੱਠਾ ਮੇਰੇ ਭਤੀਜੇ ਨੂੰ ਵੀ ਮਿਲਿਆ। ਮੇਰਾ ਭਤੀਜਾ ਮਾਸ਼ਾਅੱਲਾ ਉਹ ਮੁਸੱਵਰ ਹੈ। ਹਾਂਜੀ। ਹੁਣ ਜਿਹੜਾ ਦੂਸਰਾ ਹੈ ਨਾ ਉਹ ਯਾਰ ਅੱਖਾਂ ਤੇ ਪੱਟੀ ਰੱਖ ਕੇ ਤਸਵੀਰ ਬਣਾ ਲੈਂਦਾ ਵਾ। ਭਾਵੇਂ ਵਿੰਗੀ ਬਣੇ ਬਣਾਉਂਦਾ ਹੈ। ਨਾ ਸਿਰਫ ਔਰ ਸਿਰਫ ਉਹਨਾਂ ਦਾ ਇੱਕ ਕੁਲੀਆ ਹੈ, ਤਕਨੀਕ ਹੈ। ਸਿਰਫ ਉਹਨਾਂ ਨੇ ਚਾਰਟ ਦੇ ਉੱਤੇ ਜਦੋਂ ਹੱਥ ਰੱਖ ਲੈਣਾ ਨਾ ਤੇ ਉਹਨਾਂ ਨੇ ਚੁੱਕਣਾ ਨਹੀਂ ਹੈ। ਬਸ ਉਹਨਾਂ ਨੇ ਤਸਵੀਰ ਪੂਰੀ ਬਣਾ ਕੇ ਫਿਰ ਉਹਨਾਂ ਨੇ ਹੱਥ ਚੁੱਕਣਾ। ਜਦੋਂ ਹੱਥ ਤੂੰ ਚੁੱਕ ਕੇ ਸਾਈਡ ਤੇ ਰੱਖਣਾ ਉਦੋਂ ਉਹਨਾਂ ਦਾ ਕੰਮ। ਬਾਜ਼ੀਗਰ ਦੇ ਲੋਕ ਨੇ। ਬਾਜ਼ੀਗਰ। ਮੇਰਾ ਇੱਕ ਚਾਚਾ ਹੈਗਾ ਸੀਗਾ, ਉਹ ਅੱਖਾਂ ਤੇ ਪੱਟੀ ਮਾਰ ਕੇ ਨਾ ਇੰਜ ਕਰਕੇ ਲੁਕ ਜਾਂਦਾ ਸੀ। ਨਹੀਂ ਅੱਖਾਂ ਤੇ ਪੱਟੀ ਮਾਰ ਕੇ ਤੇ ਉਹ ਖੰਜਰ ਨਾਲ ਮਾਰਦਾ ਹੁੰਦਾ ਸੀ। ਸਾਰੇ ਤੀਰ ਸਿੱਧੇ ਦਰਮਿਆਨ ਚ ਵੱਜਦੇ। ਬਾਜ਼ੀਗਰ ਲੋਕ। ਬਾਜ਼ੀਗਰ ਆ ਕਿਹੜੀ ਬਾਜ਼ੀ ਦੱਸ। ਬਾਜ਼ੀਗਰ ਹੈ, ਬਾਜ਼ੀਗਰ ਹੀ ਹੁੰਦੇ ਆ ਭਾਈ ਜੀ। ਉਹ ਬਾਜ਼ੀਗਰ ਹੀ ਹੁੰਦੇ ਆ ਜਿਹੜੇ ਇਹਦਾ ਆਈਟਮਾਂ ਕਰਦੇ, ਕਰਤਬ ਕਰਦੇ ਆ। ਯਾਰ ਇਹਨੇ ਸਰਕਸ ਪਾ ਲਈ ਤੇ 4 ਸ਼ੇਰਾਂ ਨੂੰ ਸਿਖਾਇਆ ਤੇ ਇੱਕ ਸੱਚੀ ਮੁੱਚੀ ਜੰਗਲ ਦਾ ਰਲ ਗਿਆ। ਸਾਰਾ ਖਾ ਗਿਆ। ਤਾਸ਼ ਦੇ ਪੱਤੇ ਵੰਡਣ ਡਿਆ, ਬੇਗਮ ਹੀ ਕਹਿੰਦਾ ਓਏ। ਦੱਸ ਯਾਰ। ਉਹ ਯਾਰ ਤਾਸ਼ ਖੇਡਣ ਡਿਆ ਤੇ ਬਾਦਸ਼ਾਹ ਆ ਗਿਆ ਤੇ ਉੱਠ ਕੇ ਆਇਆ ਪਤਾ ਸੱਟਣ ਲੱਗ ਗਿਆ। ਆਓ ਉਹਦੇ ਅਦਬ ਚ
ਵਾਹ ਵਾਹ ਵਾਹ। ਸਭ ਤੋਂ ਵੱਡਾ ਪਤਾ ਜਿਹੜਾ ਹੁੰਦਾ ਨਾ ਹੁਕਮ ਦਾ ਹੁਕਮ। ਯੱਕਾ। ਅੱਛਾ ਯਾਰ ਮੈਨੂੰ ਇਹ ਦੱਸੋ, ਤਾਸ਼ ਦੇ ਵਿੱਚ ਜਿਹੜੇ ਲਹਿਦਾ ਪੱਤੇ ਹੁੰਦੇ ਦਾਨਿਸ਼ ਸਾਹਿਬ, ਸਾਰਿਆਂ ਨੂੰ ਸਵਾਲ ਆ ਕਿ ਜੋਕਰ ਉਹ ਕਾਦੇ ਵਾਸਤੇ ਉਹਨਾਂ ਨੇ ਰਾਫੀ ਦਿੱਤੇ, ਨਾ ਉਹਦਾ ਕੋਈ ਫਾਇਦਾ ਕਿਉਂ ਦਿੱਤੇ? ਨਹੀਂ ਯੱਕੇ ਜਿਹੜੇ ਹੁੰਦੇ ਯੱਕੇ ਨਹੀਂ ਉਹ ਜੋਕਰ ਨਹੀਂ ਬਣੇ ਹੁੰਦੇ ਯਾਰ ਤੂੰ ਕੀ ਹੈ ਸਵਾਲ ਆ ਕੋਈ? ਯਾਰ ਸਵਾਲ ਆ ਤਾਸ਼ ਦੇ ਵਿੱਚ, ਉਹ ਵੀ ਤਾਸ਼ ਦਾ ਹਿੱਸਾ ਵਾ। ਅਗਰ ਕੋਈ ਪੱਤਾ ਗਵਾਚ ਜਾਏ ਤੇ ਉਹਨੂੰ ਵਿੱਚ ਐਡ ਕਰ ਲਓ। ਉਹਦੀ ਜਗ੍ਹਾ ਤੇ ਏਦਾਂ ਫਿਰ 2 ਪੱਤੇ ਗਵਾਚ ਕੇ ਤੇ ਦੋ ਐਡ ਹੋ ਗਏ, ਤੇ 4 ਪੱਤੇ ਗਵਾਚ ਫਿਰ ਕੇ ਨਵੀਂ ਚਾਰ ਲਿਆਓ, ਐਡ ਹੋ ਜਾਂਦੇ। ਫਿਰ ਨਵੀਂ ਲਿਆਓ। ਚੱਲ ਦੱਸ। ਭਾਜੀ ਇਹ ਜਿੰਨੇ ਬਣਾਈ ਸੀ ਨਾ ਉਹ ਜੋਕਰ ਸੀ, ਤੁਹਾਨੂੰ ਪਤਾ? ਜਿਹਨੇ ਤਾਸ਼ ਆਜ਼ਾਦ ਕੀਤੀ ਉਹ ਜੋਕਰ ਸੀਗਾ। ਵੇਖ ਲੈ ਯਾਰ। ਲੋ ਜੀ ਇੱਥੇ ਤਰੀਕਾ ਮਿੱਠਾ ਜੀ। ਨਹੀਂ, ਖੋਖਰ। ਨਹੀਂ ਜੋਕਰ ਸੀਗਾ ਉਹ। ਜੋਕਰ ਦਾ ਮਤਲਬ ਉਦੋਂ ਕਿਹਾ ਸੀ ਖੋਖਰ। ਨਹੀਂ ਤਾਸ਼ ਉਹ ਤਾਂ ਮੈਂ ਹੈਗਾ ਵਾਂ, ਉਹ ਤਾਂ ਮੈਂ ਹੈਗਾ ਤੂੰ ਆਪ ਕਿਆ ਮੇਰਾ ਖੋਖਰ ਕਲੱਬ ਆ? ਮੇਰਾ ਨਹੀਂ ਹੈਗਾ ਮਿੱਠਾ ਜੀ, ਉੱਥੇ ਹੋਰ ਕਿਸੇ ਦਾ, ਸਾਡੀ ਬਰਾਦਰੀ ਖੋਖਰ ਆ। ਰਿਆਜ਼ ਬੇਗ। ਚੋਰੀ ਈਦ ਤੇ ਸਾਹਿਬ ਨਾ ਈਦ ਤੇ ਆਪਣੀ ਮਸ਼ਹੂਰ ਕੁਰੰਜ ਕਰਕੇ ਸ਼ਾਹਰੁਖ ਖਾਨ ਦਾ ਈਦ ਕਾਰਡ ਭੇਜਿਆ ਵਾ, ਉਹਨੇ ਤਸਵੀਰ ਦੇ ਕੇ ਉਹਨੂੰ ਓਕੇ ਕਰਤਾ। ਯਾਰ ਇੱਕ ਬੰਗਲਾਦੇਸ਼ੀ ਨੂੰ ਪੁੱਛੀ ਜਾਵੇ ਯਾਰ ਨਮਕੀਨ ਚੌਲ ਕਿੱਥੋਂ ਮਿਲੇਗੀ? ਉਹ ਚਿੱਟੇ ਖਾਂਦੇ ਆ ਯਾਰ। ਉਹ ਵੀ ਨਮਕੀਨ ਹੀ ਖਾਂਦੇ ਆ। ਹੁਣ ਜੀ ਤੇਰੇ ਵਿੱਚ ਲੌਜੀਕ ਕੋਈ ਨਹੀਂ ਹੈਗੀ, ਮੈਂ ਥੱਪੜ ਮਾਰ ਦੇਣਾ ਉੱਠ ਕੇ। ਐਵੇਂ ਕੋਈ ਵੀ ਗੱਲ ਕਰਨੀ ਤੇ ਹੀ ਹੂੰ ਹੀ ਨਹੀਂ ਅਸੀਂ ਕਰਨੀ ਹੈਗੀ, ਤੇ ਗੱਲ ਸਿੱਧੀ ਵੀ ਕਰ ਲਿਆ ਕਰੋ। ਅੱਲਾ ਖੈਰ ਕਰੇ। ਠਹਿਰ ਜਾ 1 ਮਿੰਟ, ਕੀ ਹੋ ਗਿਆ? ਇਹਦਾ ਬੁੜਾ ਕਹਿੰਦਾ ਮੇਰੇ ਬੇਦਾ ਬਹੁਤ ਪੱਕਾ, ਉਹਨੂੰ ਸੀਮੈਂਟ ਖਵਾਈ ਜਾਂਦੇ ਆ। ਕਹਿੰਦਾ ਦੇਖ ਲੈਂਦੇ ਕਿੰਨਾ ਕੁ ਪੱਕਾ ਵਾ। ਉਹ ਮਾਰਤਾ ਵਿਚਾਰਾ, ਉਹਨੇ ਵੈਸੇ ਗੱਲ ਹੀ ਕੀਤੀ। ਲੱਖ ਅੱਲਾ ਨਹੀਂ ਹੁਣ ਮੈਂ ਤੇ ਇਸ ਗੱਲ ਤੇ ਨਹੀਂ ਮੈਂ ਗੱਲ ਹੀ ਕੀਤੀ ਹੈ, ਮੈਂ ਹੱਸਣ ਵਾਸਤੇ ਨਹੀਂ ਕੀਤੀ। ਐਂਕਰ ਕੁਝ ਵੀ ਕਹਿ ਸਕਦਾ, ਐਂਕਰ ਕੁਛ ਵੀ ਕੋਈ ਵੀ ਗੱਲ ਕਰ ਸਕਦਾ। ਐਂਕਰੀ ਦੇ ਵੀ ਹਾਂ, ਅਸੂਲ ਓਏ ਹੱਥ ਥੱਲੇ ਕਰਕੇ ਗੱਲ ਕਰ। ਬਾਂਹ ਥੱਲੇ ਕਰ ਪੂਰੀ। ਇੱਕ ਮਿੰਟ ਸ਼ੁਕਰ ਤੈਨੂੰ ਇੱਥੇ ਲੈ ਆਂਦਾ ਵਾ। ਸ਼ੁਕਰ ਕਰ ਤੈਨੂੰ ਐਂਕਰੀ ਚ ਮੰਨਣ ਦੇ। ਤੈਨੂੰ ਸ਼ੁਕਰ ਤੈਨੂੰ ਇੱਥੇ ਲੈ ਆਂਦਾ ਵਾ। 300 ਦੇ ਕੇ ਤੇ ਘੰਟਾ ਕੰਪੇਅਰਿੰਗ ਕਰਾ ਲਓ। ਐਂਕਰ ਨੂੰ ਕੀ ਕਹਿੰਦੇ ਆ, ਕਿੱਦਾਂ ਬੋਲਣ ਦੇ ਆ? 300 ਰੁਪਿਆ ਦੇ ਕੇ ਪੂਰੀ ਰਾਤ ਬੋਲਦਾ ਹੁੰਦਾ ਸੀ, ਪੁੱਛ ਲਾ। ਇਹ ਮੈਂ ਕਹੇ ਜਿੱਟ ਐਂ ਕਰਦਾ ਹੁੰਦਾ ਸੀਗਾ ਇਹ। ਅੱਜ ਇਹਨੂੰ ਇੱਥੇ ਆ ਕੇ ਗੱਲਾਂ ਆਉਣ ਲੱਗ ਉਹਨੇ ਪਈਆਂ। ਥੱਕ ਜਾਣਾ ਤਾਂ ਕਹਿਣਾ ਸਭ ਮਿਲ ਕੇ। ਹਾਂਜੀ, ਤੇ ਇੱਕ 4 ਬੰਦੇ ਹੁੰਦੇ ਸੀ ਬਸ, ਉਹ ਵੀ ਘੂਰੀਆਂ ਪਾਉਂਦੇ ਹੁੰਦੇ ਸੀ ਜਾਨ ਦੇ। ਸ਼ੁਕਰ ਨਹੀਂ ਕਰਦਾ। ਤੇਰਾ ਪਤਾ ਵਾ ਮੈਨੂੰ, ਤੇਰਾ ਪਤਾ ਵਾ। ਪੀਜ਼ੇ ਦੇ ਮੋਟਰਸਾਈਕਲਾਂ 'ਚ ਭਰਾ 60 70 ਅਲਹਮਦੁਲਿਲਾ ਮਿਹਨਤ ਕਰਦੇ ਨੇ। ਤੇਰੇ ਤਰ੍ਹਾਂ ਦੇ ਨਹੀਂ ਨਾ ਗਲਤ ਕਮੈਂਟਰੀਆਂ ਕਰਕੇ ਤੂੰ ਜੇਲ੍ਹ ਵੀ ਕੱਟ ਕੇ ਆਇਆ, ਤੈਨੂੰ ਪਤਾ? ਜੇਲ੍ਹ ਮੈਂ ਕੈਂਚੀ ਨਾਲ ਕੱਟ ਆਇਆ ਸਾਰੀ ਦੱਸੀ ਯਾਰ। ਜੇਲ੍ਹ ਕੱਟ ਕੇ ਆਇਆ ਵਾਂ ਤੂੰ, ਜੇਲ੍ਹ ਕੱਟੀ ਹੋਈ। ਜੇਲ੍ਹ ਉੱਗੀ ਸੀ ਉਹ ਤਾਂ ਮੇਰੇ ਜੇਲ੍ਹ ਨਾਲ ਤੇਰੇ ਅੱਛੇ ਤਲਕ ਆ ਦੋ ਕਿ ਤੂੰ ਬਾਹਰ ਆ ਗਿਆ। ਜੇਲ੍ਹ ਦੀ ਤੇ ਨਿਗਾਹ ਨਾ ਪੈਂਦੀ, ਤੂੰ ਤੇ ਅੰਦਰ ਹੀ ਸੀਗਾ। ਉਹ ਤਾਲੁਕਾਤ ਅੱਛੇ ਨਹੀਂ ਸੀ। घंटा घंटा ही कही जाती दुल्हा भाई से गुजारिश है स्टेज पे आ जाए, दुल्हा भाई के जितने दोस्त है गुजारिश है स्टेज पे आ जाए। ਭਾਈ ਕੰਮ ਦਾ ਫਰਕ ਆ ਉਹ ਹੁਣ ਕੰਮ ਇਹਦੇ ਕੰਮ ਦਾ ਫਰਕ ਨਿਗਾ। ਬੰਦਾ ਵੇਖ ਕੇ ਤੇ ਬਦਲਿਆ ਬਾਣਾ ਵੇ। ਹਾਂਜੀ ਦੱਸ, ਰਾਜ ਰਾਜ 100 ਦੇ ਕੇ ਦੇਖੋ ਜੋ ਮਰਜ਼ੀ ਕਰਾ ਲਓ। ਉਹ ਤੇਰੇ ਜੋ ਮਰਜ਼ੀ ਕਰਾ ਲਓ। ਤੇਰੇ ਵਰਗੂ ਪੀਜ਼ੇ ਲੇਟ ਦੀ ਸੌਰੀ ਤੇ ਨਹੀਂ ਨਾ ਕਹਿੰਦੇ ਸੌਰੀ ਠੰਡਾ ਹੋ ਗਿਆ ਤੁਹਾਡਾ ਜੀ। ਉਹ ਯਾਰ ਤੇਰੇ ਤਰ੍ਹਾਂ ਤੇ ਨਹੀਂ ਨਾ ਮੋਟਰਸਾਈਕਲ ਨੂੰ ਕਿੱਕ ਮਾਰਨ ਦੇ ਹੋਣਾ, ਨਾਲ 5 ਸਟਾਰ ਦੇ ਦੇਣਾ ਭਾਜੀ। ਹਾਂ ਤੂੰ ਪਤਾ ਨਹੀਂ ਕੀ ਸਮਝਦਾ ਆਪਣੇ ਆਪ ਨੂੰ। ਤੂੰ ਸ਼ੁਕਰ ਕਰਿਆ ਕਰ ਅੱਲਾ। ਤੇਰੇ ਵਰਗੂ ਤੇ ਨਹੀਂ ਨਾ ਐਵੇਂ ਆ ਕੇ ਮੁੜ ਕੇ ਆ ਸ਼ਪੀਕ ਹੋਣਾ ਦਾ ਵੀ ਲਿਆ ਦੇ, ਮੈਂ ਦੇ ਕੇ ਆਇਆ। ਨਹੀਂ ਆ ਹੁਣ ਜਿਹੜੀ ਤੂੰ ਮੋਟਰਸਾਈਕਲ ਤੇ ਆਉਣਾ ਯਾਰ, ਸਾਡੀ ਤੁਸੀਂ ਨਾ ਮਿੱਠਾ ਜੀ, ਉਹ ਮੋਟਰਸਾਈਕਲ ਯਕੀਨ ਕਰ ਲੈ, ਬੰਦਾ ਤੇਰਾ ਸੜਕ ਤੇ ਬੈਠਾ ਜਾਣ ਡਿਆ पता घीसियां करन ਡਿਆ। ਘੀਸਿਆਂ ਕਰਦਾ ਜਾਣ ਡਿਆ। ਕੋਈ ਉਹਦੀ ਸ਼ੈ ਨਹੀਂ ਮੋਟਰਸਾਈਕਲ ਟੂਪ ਹੀ ਨਹੀਂ ਗੀ। ਜਿਹੜੀ ਮੋਟਰਸਾਈਕਲ ਤੇ ਆਉਂਦਾ ਮੋਟਰਸਾਈਕਲ ਥੱਲੇ ਕਹਿੰਦੇ ਭਾਈ ਮੇਰਾ ਕੰਮ ਹੀ ਕਰਾ ਲਓ। ਉਹ ਉਹਦੀ ਟੂਪ ਹੀ ਨਹੀਂ ਮਿੱਠਾ ਜੀ। ਉਹ ਟੂਬਲੈਸ ਹੈਗੀ ਆ। ਯਕੀਨ ਕਰ, ਪਿੱਛੇ ਦੂਸਰੀਆਂ ਘੋੜੇ ਵਾਲੀਆਂ ਟੂਪਾਂ ਰੱਖੀਆਂ ਜੋੜ ਕੇ। ਯਾਰ ਮਿੱਠੇ ਨੇ ਵੀ ਮਾਸ਼ਾਅੱਲਾ ਹੈ। ਮਿੱਠੇ ਨੂੰ ਜਿੰਨ ਚਿੰਬੜ ਗਿਆ, ਉਹਦੇ ਲਈ ਬੋਤਲ ਮੰਗਾ ਲਈ। ਮੇਰੇ ਜਿੰਨ ਚਿਮੜਾ ਚਿੰਨ ਡਰ ਲੱਗੀ ਜਾਵੇ ਯਾਰ ਭਾਈ ਮਿੱਠੇ ਨੂੰ ਜਿੰਨ ਚ ਬੜਿਆ ਤੇ ਅੰਦਰੋਂ ਕਹਿੰਦਾ ਓ ਖੈਰ ਜਨਾਬ ਮਿਲਣ ਦੇ। ਤਾਨਸ਼ ਨੂੰ ਜਿੰਨ ਚਿਮੜਨ ਆਇਆ, ਉਹਦਾ ਮੂੰਹ ਵੇਖ ਕੇ ਕਹਿੰਦਾ ਓਹੋ ਸੌਰੀ ਇੰਜੋਏ ਹੁੰਦਾ। ਯਾਰ ਉਹਨੂੰ ਜਿੰਨ ਚਿਮੜਾ ਜਿੰਨ ਨਿਕਲ ਕੇ ਉਧਰ ਗਿਆ ਤੇ ਉਹ ਮਹੀਨਾ ਨਹਾਉਣਾ ਹੀ ਛੱਡ ਗਿਆ। ਯਾਰ ਭਾਈ ਦਾਨਸ਼ ਨੂੰ ਜਿੰਨ ਚ ਮਿਲਿਆ ਤੇ ਜਿੰਨ ਆਪਣੇ ਬੰਦੇ ਨੂੰ ਕਹਿੰਦਾ ਉਹ ਮੈਨੂੰ ਦਾਨਸ਼ ਚ ਮਿਲ ਗਿਆ ਜੀ। ਮਿੱਠੇ ਨੇ ਵੀ ਮਾਸ਼ਾਅੱਲਾ ਯਾਰ, ਸਭ ਤੋਂ ਪਹਿਲੇ ਨੰਬਰ ਤੇ ਮਿੱਠੇ ਟਾਈਮ ਨਹੀਂ ਲੱਗਾ ਯਾਰ, ਦਿਲੀ ਤੌਰ ਤੇ ਤੈਨੂੰ ਮੁਬਾਰਕਬਾਦ ਯਾਰ ਕਾਰ ਦੀ ਯਾਰ। ਖੈਰ ਮੁਬਾਰਕ ਭਾਜੀ, ਵਾਕਈ ਹੰਡੋਣੀ ਨਸੀਬ ਕਰੇ ਯਾਰ। ਭਾਈ ਫੈਸਲ ਨੂੰ ਗੱਡੀ 'ਚ ਬਹਿ ਕੇ ਕਹਿੰਦਾ ਯਾਰ ਇਹਦੀ ਕਿੱਕ ਕਿੱਥੇ ਹੁੰਦੀ ਹੈ। ਤੇ ਬਾਅਦ ਚ ਭਲ ਫੈਸਲਾ ਆਇਆ ਤੇ ਜਦੋਂ ਮੈਂ ਕਿੱਕ ਕਰਾਇਆ ਨਾ, ਫੇਰ ਪਤਾ ਲੱਗਾ ਇੱਥੇ ਕਿੱਕ ਹੁੰਦੀ ਹੈ। ਉਹ ਤੇਰੀ ਫੈਸਲ ਭਾਈ ਨੂੰ ਓਏ ਇਹ ਤੇ ਉਹੀ ਹਿਸਾਬ ਹੋ ਗਿਆ, ਉਹ ਤਾਂ ਆਪ ਕਹਿੰਦੇ ਆ। ਫੈਸਲ ਭਾਈ ਨੂੰ ਜਿੰਨ ਚਿੰਬੜ ਗਏ। ਅੱਛਾ ਕਿਹਦੀ ਗੱਲ ਦਾ ਤੂੰ ਛੱਡ ਗੱਲਾਂ। ਐਂਕਰੀ ਦੇ ਚੱਕਰਾਂ 'ਚ ਕੁੱਕੜਨ ਡੇ ਸੀ। ਕੋਈ ਉੱਤੋਂ ਸ਼ਹਿ ਵਾਲਾ ਹੁਣ ਘੁੰਮਣ ਡਿਆ ਵੀ ਤਾਂ ਕਿ ਕਿਸੇ ਤਰੀਕੇ ਨਾਲ ਉਹਨੂੰ ਠੰਡ ਰੁਕੇ। ਜਿੰਨ ਚਿੰਬੜ ਗਏ ਭਾਈ ਫੈਸਲ ਨੂੰ, ਤੇ ਉਹਨਾਂ ਨੂੰ ਕਹਿੰਦੇ ਚੰਬੜੇ ਰਹੋ ਲੇਕਿਨ ਮੈਨੂੰ ਜਿੰਨੀ ਸਿਖਾ ਦਿਓ। ਜਿੰਨੀ ਤਾਨਸ਼ ਇੱਕ ਜਿੰਨ ਨੂੰ ਪੁੱਛੀਏ ਯਾਰ ਤੁਸੀਂ ਵਾਕਈ ਰੂਪ ਬਦਲ ਲੈਂਦੇ ਹੋ। ਯਾਰ ਭਾਈ ਫੈਸਲ ਦਾ ਮਾਮਾ ਨੇ ਇੱਕ ਇੰਜ ਵਾ, ਉਹਦੇ ਹੱਥਾਂ ਤੇ ਬੈਟਰੀ ਰੱਖੀ ਇਹਨਾਂ ਨੇ। ਏਦਾਂ ਹੀ ਯਾਰ ਭਾਈ ਫੈਸਲ ਨੂੰ ਜਿੰਨ ਚਿਮੜ ਕੇ ਤੇ ਇੰਨਾ ਭੁੱਖਾ ਰੱਖਿਆ ਇੱਕ ਜਗ੍ਹਾ ਚੀਜ਼ ਵੰਡੀ ਦੀ, ਇਹ ਲੈਣ ਕੇ ਤੇ ਅੰਦਰੋਂ ਜਿੰਨ ਦਾ ਤਬਾਰ ਹੋਣੇ ਭਾਜੀ। ਮੈਨੂੰ ਯਾਰ ਇਹ ਕਹਿੰਦਾ ਸਾਡੇ 2 ਭਰਾ ਮਿਊਜ਼ੀਸ਼ੀਅਨ ਆ, ਇੱਕ ਜ਼ਮੀਨ ਵਜਾਉਂਦਾ ਵਾ, ਇੱਕ ਕੀਬੋਰਡ ਵਜਾਉਂਦਾ ਵਾ। ਸਾਡੇ ਜਨਰੇਸ਼ਨ ਹੈ ਮੈਂ ਕਿਹਾ ਕੀਬੋਰਡ ਤੇ ਚਲੋ ਸਹੀ ਆ, ਜ਼ਮੀਨ ਕਿੱਦਾਂ ਵਜਾਉਂਦਾ? ਕਹਿੰਦਾ ਪੈਸੇ ਚੁੱਕਦਾ ਵਾ। ਹੈ ਪੋਜੀਸ਼ਨ ਯਾਰ। ਇਹਦੇ ਇੱਕ ਦਾਦੇ ਦਾ ਹੱਥ ਇੰਜ ਸੀਗਾ ਹੱਥ, ਤੇ ਉਹ ਹਰ ਕੋਈ ਵਿੱਚ ਨਿਆਣਾ ਫਸਾ ਜਾਂਦਾ ਸੀ। ਇਹਦੇ ਭਰਾ ਦੇ ਹੱਥਾਂ 'ਚ ਨਾ
ਉਹ ਬਲਾਕ ਖਿੱਚਦੇ ਬਰਫਦੇ ਇੰਜ ਕਰਕੇ ਤੇ ਇੱਕ ਭਰਾ ਦੇ ਇੰਨੇ ਹੱਥ ਇੰਜ ਉਹ ਤੁਰਦਾ ਵੀ ਇੰਜ ਆਪਣੇ ਹੱਥ ਚੋਂ ਨਿਕਲ ਕੇ ਜਾ ਰਿਹਾ। ਯਾਰ ਇੱਕ ਬੰਦਾ ਬੋਰੀ ਚੁੱਕਣ ਲੱਗਾ ਤੇ ਇਹਦਾ ਉਹ ਭਰਾ ਆ ਗਿਆ। ਭਾਈ ਕਹਿੰਦਾ ਓਏ ਉਹ ਭਾਈ ਹੱਥ ਪਾਉਣ ਲੱਗੇ, ਹੱਥ ਪਾਉਣ ਲੱਗੇ, ਸਰਦੀ ਲੱਗੇ ਸੀ। ਇਹਦੇ ਭਰਾ ਦੇ ਇੱਕ ਹੱਥ ਇੰਜ ਵਾ, ਉਹ ਨੇਰੀ ਚੱਲੀ ਛਾਪਰ ਜਮਾ ਹੋਏ ਹੱਥਾਂ 'ਚ। ਇਹਦੇ ਭਰਾ ਦੇ ਹੱਥ ਇੰਜ ਆ, ਉਹ ਜਿਹਨੂੰ ਵੀ ਮਿਲਣਾ ਹੋਵੇ ਨਾ ਉਹ ਅਗਲਾ ਬੈਠਾ ਹੁੰਦਾ ਫੇਰ ਉਹ ਗਲੇ ਮਿਲ ਲੈਣਗੇ। ਯਾਰ ਜਿਹਦੇ ਇਹਦੇ ਭਰਾ ਦੇ ਹੱਥ ਹੈ ਜਿਹਨੂੰ ਸਰਦੀ ਲੱਗੀ ਉਹਨੇ ਐਂਜ ਕੀਤਾ ਪਿੱਛੇ ਨੂੰ ਕੀਤਾ। ਇਹਦੇ ਭਰਾ ਦੇ ਹੱਥ ਇੰਜ ਆ, ਉਹ ਜਿਹਨੇ ਗਲਾ ਮਿਲਣਾ ਹੋਵੇ ਨਾ ਪਹਿਲੇ ਇੰਜ ਜਾ ਕੇ ਮੇਰੇ ਇੰਤਜ਼ਾਰ ਫੇਰ ਮਿਲ ਕੇ ਆਏ। ਵਿੱਚ ਖਰਾਬ ਕਰਦਾ ਜੱਫੀ ਵਾਲੇ ਬੰਦੇ ਨੂੰ ਦੱਸਣ ਜਾਂਦਾ ਆਂਦੇ ਯਾਰ ਜਿਹੜੇ ਇਹਦੇ ਭਰਾ ਦੇ ਹੱਥ ਹੈ ਜਿਵੇਂ ਨਾ ਇੱਕ ਬੰਦਾ ਜੱਫੀ ਪਾਉਂਦਾ ਪਤਾ ਰੋਕਿਆ। ਮੈਂ ਕਿਹਾ ਪਾਉਂਦੇ ਜੱਫੀ, ਕਹਿੰਦੇ ਭਾਈ ਜਗ੍ਹਾ ਹੀ ਘੱਟ ਲੱਗਣਾ ਕਿੱਥੋਂ। ਯਾਰ ਇਹ ਕਹਿੰਦੇ ਭਰਾ ਦੇ ਹੱਥ ਇੰਜ ਆ, ਸਿਰਫ ਇਦਾਂ ਹੀ ਕਰਦਾ ਉਹ ਖੈਰ ਹੱਥ ਏਦਾਂ ਹੀ। ਇੰਨੇ ਹੱਥਾਂ ਵਾਲੇ ਭਰਾ ਨੂੰ ਨਾ ਹਾਰਡਵੇਅਰ ਵਾਲੀ ਦੁਕਾਨ ਤੇ ਲਵਾਤਾ, ਉਹ ਇਹਦੇ ਹੱਥ ਨਾਲ ਲੈ ਕਰਕੇ ਪੈਪ ਮਿੰਨ ਕੇ ਦੇ। ਯਾਰ ਮੈਂ ਇਹਨੂੰ ਪੁੱਛਿਆ, ਮੈਂ ਕਿਹਾ ਤੇਰੇ ਭਰਾ ਦੇ ਹੱਥ ਏਦਾਂ ਕਿਦਾਂ ਵਾ? ਕਹਿੰਦਾ ਬਚਪਨ 'ਚ ਮੇਰੇ ਅੱਬੇ ਨੇ ਇਹਨੂੰ ਪੜ੍ਹੋਲੇ ਨਾਲ ਬੰਨ੍ਹਤਾ ਸੀ। ਇਹਦਾ ਭਰਾ ਇੰਜ ਬਾਹਾਂ ਵਾਲਾ ਇੰਜ ਕਰਕੇ ਧੁੱਪ ਸਿੱਕਣੇ, ਇਹਦਾ ਆਪਾ ਆਪਣਾ ਸਲੂਕਾ ਸੁੱਕਣੇ ਪਾ ਗਿਆ। ਇਹਦੇ ਭਰਾ ਦੇ ਹੱਥ ਇੰਜ, ਇੱਕ ਬੰਦਾ ਇਹਦੇ ਹੱਥ 'ਚ ਸਟੀਅਰਿੰਗ ਫੜਾ ਗਿਆ। ਇਹਦਾ ਇੱਕ ਭਰਾ ਇੰਜ ਵਾ, ਵਿੱਚ ਬਲੇਡ ਲਾ ਕਈ ਬਣਾਈ ਇਹਨਾਂ ਨੇ। ਯਾਰ ਇਹਦਾ ਭਰਾ ਇੰਜ ਆ, ਉਹ ਦੋਵਾਂ ਪਾਸੇ ਮੱਖਣਾ ਦੀ ਲਾ ਕੇ ਜੋੜਦੇ। ਇੱਕ ਇਹਦੇ ਭਰਾ ਦਾ ਇੱਕ ਹੱਥ ਸਹੀ ਹੈ ਤੇ ਇੱਕ ਹੀ ਇੰਜ। ਉਹ ਫੌਜ ਚ ਲੱਗ ਗਿਆ, ਉਹਨੇ ਐ ਕਰਕੇ ਸਲੂਟ ਮਾਰਿਆ, ਅੱਖਾਂ ਚੁੰਗਲੋ। ਯਾਰ ਇਹਦੇ ਇੱਕ ਭਰਾ ਦਾ ਇੱਕ ਇੰਜ ਹੱਥ ਵਾ। ਅੱਛਾ ਇੱਕ ਜਗ੍ਹਾ ਵਲੀਮਾ ਸੀ ਤੇ ਸਿਆਲਾ ਜਿਹਾ ਬੰਦਾ ਉੱਠ ਕੇ ਕਹਿੰਦਾ ਭਾਜੀ ਤੁਹਾਡੇ ਕੋਲ ਆਪਣਾ ਡੋਂਗਾ, ਤੁਸੀਂ ਸਾਨੂੰ ਪਾਵੋ। ਯਾਰ ਇਹਦਾ ਇੱਕ ਭਰਾ ਇੰਜ ਆ ਤੇ ਇੱਕ ਹੱਥ ਸਹੀ ਆ, ਉਹ ਇਸ ਹੱਥ ਚੀਟਾ ਜਮਾ ਕਰਕੇ ਉੱਪਰ ਵੀ ਜੋੜ। ਗੱਲਾਂ ਮਾਫ ਕਰਾਂਗੇ। ਇਹਦਾ ਇੱਕ ਭਰਾ ਇੰਜ ਵਾ। ਇਹਦੇ ਭਰਾ ਦਾ ਇੱਕ ਇੰਜ ਹੱਥ ਸੀ। ਉਹ ਕਹਿੰਦਾ ਤੇਰਾ ਭਰਾ ਕਿੱਥੇ ਜਿਹੜਾ ਫੱਕਾ ਬਣਾ ਕੇ ਫਿਰਦੇ ਆ। ਯਾਰ ਇੱਕ ਇਹਦੇ ਭਰਾ ਦਾ ਹੱਥ ਇੰਜ ਸੀ ਤੇ ਕਰਿਆਨੇ ਸਟੋਰ ਦੀ ਦੁਕਾਨ ਤੇ ਤੇਲ ਪਾ ਦਿੰਦਾ। ਇਹਦੇ ਇੱਕ ਭਰਾ ਦਾ ਇੰਜ ਹੱਥ ਸੀਗਾ ਤੇ ਇੰਜ ਕਰਕੇ ਬਾਹਰ ਰੋਡ ਤੇ ਫਿਰਨ ਦੇ ਤੇ ਆਪਾਂ ਦੇਖ ਕੇ ਕਹਿੰਦਾ ਲਓ ਜੀ ਉਹ ਆਈ ਗਏ ਜਿਹਨਾਂ ਟੋਇਆ ਕੱਢਣਾ ਹੀ ਗੈਸੀ ਦੀ। ਇਹਦੇ ਭਰਾ ਦਾ ਇੱਕ ਇੰਜ ਹੱਥ ਸੀ ਤੇ ਉੱਤੋਂ ਇੱਕ ਇੰਜ ਵੀ ਸੀ। ਡਾਂਸਰ ਸੀ ਨਾ। ਇਹਦੇ ਇੱਕ ਭਰਾ ਦਾ ਨਾ ਇੱਕ ਹੱਥ ਇੰਜ ਸੀ ਤੇ ਗੋਲਫ ਦਾ ਪ੍ਰੇਤ ਹੀ ਹਾਕੀ ਤਾਂ ਨਹੀਂ ਸੀ, ਉਹਨੇ ਖੇਡਦਾ ਸੀ ਐਂ ਕਰਕੇ। ਐਂ ਦੇਖਦਾ ਸੀ। ਬਾਕੀ ਕੱਲ ਜੀ ਸ਼ੁਕਰ ਕਰੋ ਤੁਸੀਂ ਇੱਥੇ ਤੁਹਾਨੂੰ ਐਂਕਰੇਜ। ਉਹ ਸ਼ੁਕਰ ਕਰੋ ਕੀ ਬਰਦਾਸ਼ਤ ਤੁਸੀਂ ਕਰ ਸਾਰੇ ਹੀ ਦੱਸ ਉਸਤਾਦ ਯਾਰ, ਸਾਰੇ ਆਪ ਕੀ ਤੂੰ ਮੈਨੂੰ ਕਦੋਂ ਯਾਰ ਇਹਦੇ ਭਰਾ ਦੇ ਹੱਥ ਇੰਜ ਸੀਗੇ। ਯਾਰ ਮਿੱਠੇ ਉਹਨੂੰ ਐਸ ਰੋ ਸਾਈਕਲ ਫੜਾਉਂਦੇ ਹੈਂਡਲ। ਇਹਦੇ ਜਿਹੜੇ ਭਰਾ ਦਾ ਹੱਥ ਇੰਜ ਸੀ ਨਾ ਉਹਨੇ ਇੱਥੇ ਕੀਸਾ ਲਵਾਇਆ। ਇਹਦੇ ਇੱਕ ਭਰਾ ਦਾ ਹੱਥ ਐ ਜਿੱਥੇ ਉਹਨੂੰ ਮੋਟਰਸਾਈਕਲ ਨਹੀਂ ਲੈ ਕੇ ਦੇ, ਉਹ ਤੁੱਕਾ ਫਸਾ ਕੇ ਐਂ ਕਰਦਾ ਰਹਿੰਦਾ। ਸ਼ੁਕਰ ਨਹੀਂ ਕਰਦੇ, ਤੁਹਾਨੂੰ ਬਰਦਾਸ਼ਤ ਕਰ ਰਹੇ ਆ। ਉਹ ਬਾਤ ਕਰ ਰਹੇ ਯਾਰ ਇਸ ਗੱਲ ਤੇ ਥੰਡਰ ਕਲੈਪ ਆਈ ਉਧਰੋਂ ਲੱਫ ਜਿਹੜਾ ਕੈਸੀ ਗੱਲ ਯਾਰ, ਵੈਸੇ ਅਸੀਂ ਗੱਲ ਕਰ ਰਹੇ ਆ, ਅਸੀਂ ਕਿਸੇ ਦੀ ਦਿਲਦਾਰੀ ਨਹੀਂ ਕਰ ਰਹੇ। ਅੱਲਾ ਤਾਲਾ ਤੁਹਾਨੂੰ ਦਿਲ ਬਣਾਇਆ ਵਾ ਹੋਰ ਅੱਲਾ। ਕਾਲੂ ਨੂੰ ਜਿੰਨ ਚਿੰਬੜ ਗਿਆ, ਕੰਮ ਤੋਂ ਘਰ ਜਾਂਦੇ ਸੀ। ਉਹਨੂੰ ਇੰਨਾ ਭੈੜਾ ਲੱਗਾ, ਉਹ ਤਾਰਕਾਬਾਦ ਪੁਲ ਤੇ ਉਤਰ ਗਿਆ। ਇਹਦੇ ਭਰਾ ਦੇ ਨਾ ਹੱਥ ਇੰਜ ਸੀ ਦਾਨਿਸ਼, ਉਹ ਟਾਇਰ ਖੋਲਣ ਵਾਸਤੇ ਪੈਂਚਰ ਹੋਏ ਉਹ ਹੁੰਦੇ ਨਹੀਂ, ਉਹ ਖੋਲਣ ਵਾਲੇ, ਉਹਨੇ ਰੱਖੇ ਨਹੀਂ ਸੀ, ਹੱਥ ਨਹੀਂ ਖੋਲ ਲੈਂਦੇ ਟਾਇਰ। ਇਹਦੇ ਭਰਾ ਦੇ ਹੱਥ ਇੰਜ ਸੀ ਨਾ, ਉਹ ਇੰਜ ਹੱਥ ਕਰਕੇ ਨਾ ਬੈਠਕਾ ਲਾਉਣ ਡਿਆ ਤੇ ਰੱਬਾ ਕਹਿੰਦਾ ਕੀ ਗੱਲ ਹੋਈ, ਵੱਡੇ ਸਟੈਂਡ ਤੇ ਲੱਗ ਗਿਆ। ਯਾਰ ਇਹਦੇ ਭਰਾ ਦੇ ਹੱਥ ਇੰਜ ਸੀਗੇ, ਉਹ ਦਹੀਂ ਵਾਸ ਹੀ ਨਹੀਂ ਹੁੰਦਾ, ਉਹ ਪਲੇਟ ਜੀ ਉਹ ਹੈ ਨਹੀਂ ਸੀ, ਹੱਥ ਨੇ ਪਾਪਾ ਦੇਈ ਜਾਂਦਾ ਸੀ। ਉਹ ਯਾਰ ਇਹਦਾ ਇੱਕ ਭਰਾ ਸੀਗਾ, ਉਹਦੇ ਹੱਥ ਇੰਜ ਸੀਗੇ ਤੇ ਤੰਦੂਰ ਤੇ ਕੰਮ ਕਰਦਾ ਸੀ। ਵਿੱਚ ਨਾਨ ਕੱਢ ਰਹੇ ਸੀ। ਓਏ ਹੋਏ ਬਰਹਲ ਕਾਲੂ ਜੀ ਅਸੀਂ ਤੁਹਾਨੂੰ ਕਰਨ ਨੇ ਬਰਦਾਸ਼ਤ। ਹਾਂ ਨਹੀਂ ਯਾਰ ਤੂੰ ਬਰਦਾਸ਼ਤ ਨਾ ਕਰ। ਦੋਨੋਂ ਹੀ ਮਾਸ਼ਾਅੱਲਾ। ਪਤਾ ਕੀ ਗੱਲ ਆ, ਫਨਕਾਰ ਜਿੰਦਾ, ਦੌਲਤ ਨਾਲ ਇਨਸਾਨ ਜਿੰਦਾ, ਦੁਨੀਆ ਤੇ ਖੁਸ਼ ਨਸੀਬ ਹੋ ਜਿਹਦੀ ਮਾਂ ਦਿੰਦਾ। ਤੁਸੀਂ ਦੋਨੋਂ ਹੀ ਮਾੜੇ ਹੋ, ਸਹੀ ਗੱਲ, ਤੁਸੀਂ ਦੋਨੋਂ ਹੀ ਮਾੜੇ। ਬਿਲਕੁਲ। ਤੁਸੀਂ ਦੋਨੋਂ ਬੜੇ ਅੱਛੇ ਹੋ ਯਾਰ, ਅੱਲਾਹ ਤੁਹਾਨੂੰ ਦੋਨਾਂ ਨੂੰ ਏਦਾਂ ਹੀ ਤੁਸੀਂ ਯਾਰ ਭਰਾਵਾ ਲੜਦੇ ਰਹੋ। ਸਾਡੇ ਤੇ ਬਦ ਦੁਆ ਹੈ ਤੁਹਾਡੇ ਲਈ। ਯਾਰ ਉਸਤਾਦ ਜੀ ਨਹੀਂ ਹੈ ਨਾ, ਮੈਂ ਉਦਾਸ ਆਪਣੇ ਆਪ ਨੂੰ ਫੀਲ। ਮਾਫੀ ਦਿਓ, ਤੁਹਾਨੂੰ 2 ਘੰਟੇ ਪਹਿਲਾਂ ਤੇ ਕਹਿੰਦੇ ਮੈਂ ਚੱਲਾਂ ਤੇ ਅਸੀਂ ਡੱਕਿਆ ਹੋਇਆ ਵਾ। ਤੁਸੀਂ ਮਜ਼ੇ ਲੈ ਰਹੇ ਆ, ਇੰਜੋਏ ਕਰ ਰਹੇ ਆ। ਉਸਤਾਦ ਤੋਂ ਬਗੈਰ ਨਾ ਮੈਨੂੰ ਯਾਰ ਜਦੋਂ ਪਤਾ ਲੱਗਾ ਉਸਤਾਦ ਜੀ ਗਏ ਹੋਏ, ਤੁਸੀਂ ਕੀਤਾ ਯੈਸ, ਤੁਸੀਂ ਕੀਤਾ ਵਾ। ਤੁਸੀਂ ਨਹੀਂ ਕਿਹਾ ਅੱਜ ਖੁੱਲ ਕੇ ਨੀਂਦ ਆਉਣੀ। ਕਸਮ ਵਾਲੀ ਗੱਲ ਮੈਂ ਨਹੀਂ ਕੀਤੀ ਯਾਰ ਮੈਂ ਤੁਸੀਂ ਇਹ ਦੇਖੋ ਕਿ ਇਹ ਕਿੱਡਾ 2 ਦਿਨ ਹੋ ਗਿਆ ਅੱਜ, ਇਹ ਕਹਿਣ ਦਾ ਕਿੰਨਾ ਮਜਬੂਰ ਹੋ ਗਏ ਉਸਤਾਦ ਜੀ ਬੁਲਾਉਣ ਦੇ, ਅੰਦਰ ਹੈ ਹੀ ਕੋਈ। ਯਾਰ ਭਾਨ ਫੈਸਲ ਬਹਾਨੇ ਬਾਅਦ ਆ, ਇਦਾਂ ਦੇ ਬੰਦੇ ਪੂਰੇ ਵਿਆਹ ਚ ਅਸੀਂ ਗਈ ਨੇ, ਭਾ ਨਹੀਂ ਲੱਭਣ ਰਹੀ ਭਾਈ, ਭਾ ਨਹੀਂ, ਅਗਲੇ 20 ਕਾਪੀਆਂ ਸੁੱਟ ਕੇ ਬੈਠੇ ਨੇ, ਭਾ ਨਹੀਂ ਲੱਭਣ ਰਹੀ। ਭਾਈ ਫੈਸਲਰ ਕਾ ਬੈਠੇ ਗਲੇ ਜੀ ਪੁੱਛੀ ਰੋਟੀ ਖਾਧੀ ਹੈ ਤੂੰ? ਉਹ ਗਲੇ ਵਾਲਾ ਟਰੈਕ ਚਲਾਉਣ ਲੱਗੇ ਹੀ ਆਪਣਾ। ਨਹੀਂ ਉਹ ਬਸ ਇੱਕ ਇਦਾਂ
ਇਦਾਂ ਦੇ ਨਾ ਖੁਸਰੇ ਨੂੰ ਪ੍ਰੈਸ ਕਰਨ ਵਾਸਤੇ ਨਜਾਇਜ਼ ਹੀ ਆਪਣੀ ਕਿਸਾਨ ਦੀ ਡੱਬੀ ਕੱਢ ਕੇ ਬੈਠੇ ਹੁੰਦੇ ਆ। ਅੱਗੋਂ ਖੁਸਰਾ ਗੋਲਡ ਹੀ ਫੜ ਲੈਂਦਾ ਤੇ ਆਪ ਕਹਿਣਗੇ ਭਾਜੀ ਮੈਂ ਆਵਾ। ਬੜਾ ਘਟ ਜਾਂਦੇ। ਲਾੜੇ ਦਾ ਅੱਬਾ ਵਾ ਤੇ ਗਲਾ ਬੈਠਾ ਵਾ, ਗੱਡੀ ਵਾਲੇ ਨੂੰ ਪੈਸੇ ਦੇਣੇ ਆ ਤੇ ਉਹ ਕਿੱਦਾਂ ਦੇਣੇ? ਕਹਿ ਰਿਹਾ ਵਾਪਸੀ ਤੇ ਹੁਣ ਉਹਨਾਂ ਬਹਿਸ ਹੋਣੀ। ਉਹ ਡਰਾਈਵਰ ਕਹਿੰਦਾ ਭਾਈ 8000 ਰੁਪਇਆ ਲੈਣਾ ਯਾਰ, ਕੀ ਹੋਇਆ? ਦੇਖੋ ਸਵੇਰ ਦੇ ਗਏ ਉਹ ਯਾਰ 6000 ਮੇਰੀ ਨੀਂਦ ਨਾਲ ਗੱਲ ਕਰਾ। ਦੁੱਧ ਚ ਪਾਣੀ ਆ। ਨਹੀਂ ਨਹੀਂ ਉਹ ਗਲਾ ਪੈ ਜਾਂਦਾ ਨਾ ਮਹਿੰਦੀ ਤੇ। ਗਲਾ ਬੈਠਾ ਵਾ ਤੇ ਕੰਮ ਉੱਚੀ ਆਵਾਜ਼ਾਂ ਨੇ ਕਰਨੇ ਆ। ਸਾਰੀ ਬਰਾਤ ਗੱਡੀ ਨਾਲ ਭਰਤੀ ਹੈ ਤੇ ਐਂਡ ਤੇ ਕੋਈ ਰਹਿ ਤੇ ਨਹੀਂ ਗਿਆ ਯਾਰ ਉਹਨਾਂ ਨਹੀਂ ਹੁੰਦਾ ਸੀ ਉਹ ਰੋਟੀ ਵਰਤਾਵੇ ਤੇ ਬੈਠੇ ਬੰਦੇ ਨੂੰ ਕੁਛ ਹੋਰ ਉਹ ਰੋਟੀ ਖਾਣ। ਨਹੀਂ ਭਾਜੀ ਬਹੁਤ ਸ਼ੁਕਰੀਆ, ਲੰਗਰ ਬਹੁਤ ਸੋਹਣਾ ਮੰਗਾ। ਓਏ ਪਲਾ ਭਰ ਕੇ ਲਿਆ। ਵੇਟਰ ਨੂੰ ਵੀ ਬੁਲਾਓ ਦੇ ਉਹ। ਵਾਹ ਯਾਰ ਲਾਗੇ ਬੰਦੇ ਨੂੰ ਕਹਿਣ ਡਿਆ ਵਾ ਕਹਿੰਦਾ ਕੁਰਸੀ ਫੜ ਕੇ ਲਿਆ। ਉਹ ਕਹਿੰਦਾ ਕੀ ਭਾਜੀ? ਕੁਰਸੀ ਲਿਆ। ਕੀ ਭਾਈ? ਉਹ ਛੱਡ ਗਿਆ। ਆਪ ਵਾਲੀ ਮੈਂ ਆਪ ਹੀ ਪੜ ਲਿਆ ਯਾਰ ਉਹ ਕੀ ਦੇ ਦਿੰਦੇ ਨੇ ਯਾਰ। ਉਹ ਖਾਨਦਾਨ ਚ ਇੱਕ ਤਾਂ ਬੰਦਾ ਹੁੰਦਾ ਇੰਜ ਵਾ ਯਾਰ ਜਿਹੜਾ ਅਕਸਰ ਇਹ ਲੜਾਈ ਲੁੜੀ ਕਰਾਉਣ ਤੋਂ ਬਾਅਦ ਜਿਹੜਾ ਉਹ ਲਾਜ਼ਮੀ ਆ ਕੇ ਕਹੇਗਾ ਯਾਰ ਵੈਸੇ ਦਿਲ ਦਾ ਮਾੜਾ ਨਹੀਂ ਹੈਗਾ। ਉਹ ਜੀ ਮੂੰਹ ਨਾਲ ਬੋਲਦਾ ਏਦਾਂ ਦੀ ਆ। ਹਾਂ ਦਿਲ ਦਾ ਬੜਾ ਨਹੀਂ ਹੈਗਾ। ਮੈਂ ਕਿਹਾ ਭਾਈ ਅੱਛੇ ਦਿਨ ਹੁੰਦੇ ਸੀ। ਭਾਈ ਮਿੱਠੇ ਵਰਗਾ ਬੰਦਾ ਨਾ ਲੈਟਾਂ ਵਾਲੇ ਬੂਹੇ ਕੇ ਖਲੋ ਕੇ ਸਿਰਫ ਇਹ ਗੱਲ ਕਹਿ ਰਿਹਾ ਤਾਂ ਔਰ ਨਹੀਂ ਗੱਲ ਤੇ ਕਹਿ ਦੇ ਤੂੰ ਸਾਨੂੰ ਗਾਲਾਂ ਕਿਉਂ ਕੱਢੀ? ਇਹ ਤਾਂ ਮੈਨੂੰ ਕਿਹਾ ਵਾ ਯਾਰ ਮੈਨੂੰ ਅਸੀਂ ਇੱਥੇ ਪਾਗਲ ਨਹੀਂ ਹੈਗੇ। ਭਾਈ ਫੈਸਲ ਲਗਾ ਵੱਡਾ ਅੱਬੂ ਹੁੰਦਾ ਜਿਹੜਾ ਬਾਹਰੋਂ ਅਮਰੀਕਾ ਤੋਂ ਆਇਆ ਹੁੰਦਾ ਤੇ ਹੈ ਪੈਂਟ ਕੋਟ ਪਾਇਆ ਹੁੰਦਾ। ਸਾਰੇ ਕਹਿਣ ਨਾ आप थोड़ा सा डांस करें, नहीं थोड़ा सा डांस करें तो यकदम अपनी केसर ला के कहूँगा मैं से पीना से ਯਾਰ ਭਾਈ ਫੈਸਲ ਦਾ ਸੌਰੀ ਕਾਲੂ ਦਾ ਗਲਾ ਬਹਿ ਗਿਆ ਵਿਆਹ ਵਾਲੇ ਦਿਨ ਤੇ ਉਹਨੂੰ ਕਹਿਣ ਡਿਆ ਪੀਤ ਕਿੱਥੇ ਆ? ਉਹ ਪੀਤ ਕਿੱਥੇ ਆ? ਕਹਿੰਦਾ ਉਹ ਅੰਦਰ ਰੋਟੀ ਖਾਣੀ। ਉਹ ਪੀਤ ਸਮਝ ਹੀ ਨਹੀਂ ਆਉਂਦੀ ਯਾਰ ਭਾਈ ਫੈਸਲ ਲੱਗਦੇ ਭਲਵਾਨ ਦੀ ਨਾ ਵੀਡੀਓ ਗੇਮਾਂ ਹੁੰਦੀਆਂ ਸਿਰਫ ਉਹ ਲੋਕਾਂ ਨੂੰ ਇਹ ਕਹਿੰਦੇ ਉਹ ਲੈਟ ਬੰਦ ਹੋਇਆ ਚੱਲ ਭੱਜ ਜਾ ਲੈਟ ਬੰਦ ਯਾਰ ਵਿਆਹਾਂ ਦੇ ਥੱਕੇ ਟੁੱਟੇ ਬੈਠੇ ਹੁੰਦੇ ਗੇਮਾਂ ਦੇ ਬਿਲਕੁਲ ਸਾਹਮਣੇ ਦਰਾਜ਼ ਆ। ਬੱਚੇ ਨੇ ਆ ਕੇ ਕਿਹਾ ਨਾ ਸਿੱਕੇ ਦੇ ਦਿਓ, ਕੱਢ ਲੈ ਇੱਥੋਂ। ਯਾਰ ਇਦਾਂ ਦੇ ਭਲਵਾਨ ਨਾ ਕਟਿੰਗ ਕਰਾਉਂਦੇ ਸੌਂ ਦੇ ਨਾਲ ਪੁੜਪੜੇ ਮਾਰਦੇ। ਉਹ ਜਿਹੜਾ ਕਿ ਜੇ ਤੇ ਕੈਂਜੀ ਮਤ ਕੀ ਹੋ ਗਿਆ ਇਹ ਦੱਸਦੇ ਯਾਰ ਭਾਈ ਫੈਸਲ ਵਰਗਾ ਬੰਦਾ ਨਾ ਵਿਆਹ ਵਾਲੀ ਮਹਿੰਦੀ ਤੇ ਨੁੱਕਰ ਦੀ ਕੁਰਸੀ ਢਾ ਕੇ ਬਹੂਗਾ ਤੇ ਕਹੂਗਾ ਓਏ ਆ ਖੁਸਰਿਆਂ ਨੂੰ ਬਾ ਓਏ। ਦੂਸਰੇ ਨੂੰ ਕਹਿੰਦਾ ਮੌਤ ਦੇ ਖੂਹ ਚ ਭਰਾ ਛੋਟਾ ਐਡਜਸਟ ਕਰ ਲਓ। ਉਹਦੇ ਖੂਹ ਚ ਉਹ ਬੰਦਾ ਮੋਟਰਸਾਈਕਲ ਚਲਾਉਣ ਵਾਲੀ ਐਟਮ ਕਰਨ ਆ ਤੇ ਉਹਨੂੰ ਲਿਫਟ ਦਾ ਇਸ਼ਾਰਾ ਕਰੀ ਯਾਰ। ਮੌਤ ਦੇ ਖੂਹ ਤੇ ਬੰਦਾ ਮੋਟਰਸਾਈਕਲ ਚਲਾਉਣ ਡਿਆ ਉਹਨੂੰ ਕਹਿੰਦਾ ਭਾਈ ਸਟੈਂਡ ਚੁੱਕਣਾ। ਮੌਤ ਦੇ ਖੂਜ ਨਾਲ ਮੋਟਰਸਾਈਕਲ ਚਲਾਉਣ ਡਿਆ ਉਹਨੂੰ ਓਵਰ ਕੀਨ ਤੇ ਬੁਲਾਉਣ ਡਿਆ। ਓਏ ਉਹ ਨਹੀਂ ਚਲਾਉਂਦੀ ਯਾਰ ਮੌਤ ਦੇ ਖੂਹ 'ਚ ਗੱਡੀ ਚਲਾਉਂਦਾ ਸੀ ਕਾਲੂ ਤੇ ਕਲਾਬਾਜ਼ੀਆਂ ਖਾਂਦਾ ਥੱਲੇ ਡਿੱਗਿਆ। ਉਹ ਇੱਕ ਬੰਦੇ ਨੇ ਸਿਰਫ ਇਹਨਾਂ ਕਿਹਾ ਕਹਿੰਦਾ ਸਟੈਂਡ ਚੁੱਕ ਲਓ ਤੇ ਐ ਸਟੈਂਡ ਯਾਰ ਮੌਤ ਦੇ ਖੂਹ ਤੇ ਮੋਟਰਸਾਈਕਲ ਚਲਾਉਂਦਾ ਸੀ ਉਹਦੇ ਵਿੱਚ ਲੋਕੇਸ਼ਨ ਲਾਈ ਤੂੰ ਉੱਥੇ ਕਿੱਥੇ ਜਾਣਾ? ਆਹੋ ਯਾਰ ਉੱਥੇ ਕਿਹੜਾ ਗਵਾਚ ਜਾਣਾ। ਉੱਥੇ ਤੂੰ ਘੁੰਮਣਾ ਹੀ ਆ। ਯਾਰ ਇਦਾਂ ਦੇ ਭਲਵਾਨ ਨਾ ਸ਼ਵਾਰਮਾ ਵਾਲੇ ਖਲੋ ਕੇ ਰੋਂਦੇ ਹੁੰਦਾ। ਪੁੱਛਣਾ ਭਲਵਾਨ ਜੀ ਕੀ ਹੋਇਆ? ਓਏ ਸ਼ਵਾਰਮਾ ਖਾਣ ਦੇ ਸੀ ਲਿਫਾਫਾ ਵੀ ਲੰਘ ਗਿਆ। ਭਲਵਾਨ ਜੀ ਧਿਆਨ ਨਾਲ ਗੱਲ। ਯਾਰ ਮੌਤ ਦੇ ਖੂਹ ਦੀ ਗੱਡੀ ਚਲਾਉਂਦਾ ਸੀ ਤੇ ਵੱਡਾ ਮੁੰਡਾ ਆ ਗਿਆ ਉੱਤੇ ਖਲੋ ਗਿਆ ਕਹਿੰਦਾ ਤੂੰ ਘਰ ਚੱਲ ਤੂੰ ਤੂੰ ਬਾਹਰ ਮਾਂ ਆਪਣੀ ਕੋਈ ਭਿੰਡੀ ਪਕਾ ਲਈ ਅੱਜ। ਯਾਰ ਆ ਕਿਹੜੀ ਕੀ ਬਾਤ ਬਹੁਤ ਖੁਸਰਿਆਂ ਦਾ ਸਿਰ ਪਾੜਤਾ। ਕਿਉਂ? ਮੋਟਰਸਾਈਕਲ ਚਲਾਉਂਦਾ ਸੀ ਮੌਤ ਦੇ ਖੂਹ ਚ ਤੇ ਹੈਂਡਲ ਨਾਲ ਗੋਂਗਲੂ ਟੰਗੇ। ਉਹ ਐ ਹੋਇਆ ਸਾਰੇ ਉਹਨਾਂ ਦੇ ਬੱਚੇ ਦੇ। ਇਹਨੂੰ ਪਤਾ ਲੱਗਾ ਨਾ ਮਹਿਕ ਮਲਕ ਇੱਕ ਪ੍ਰੋਗਰਾਮ ਦਾ 50,000 ਲੈਂਦਾ ਤੇ ਘਰ ਇੱਕ ਮੁੰਡਾ ਕੁੱਟਣਾ ਦੇਖ ਲਓ ਕਿੱਥੇ ਨਿਕਲ ਗਏ ਆ। ਤੁਸੀਂ ਇੱਥੇ ਹੀ ਰਹੋ। ਯਾਰ ਵਿਆਹ ਤੇ ਖੁਸਰੇ ਨੱਚਣ ਆਏ ਤੇ ਉਹਨਾਂ ਦਾ ਤਾਰਾ ਮੈਂ ਫੜ ਕੇ ਕਰਾਣਾ। ਮੇਰੇ ਮਾਮੇ ਦਾ ਮੁੰਡਾ ਵਾ ਉਹ ਬਦਤਮੀਜ਼ੀ ਨਾ ਕਰੇ। ਉਸਨੇ ਅਨਾਉਂਸ ਕਰਕੇ ਕਹਿੰਦੇ ਪਾਨ ਖਵਾਜਾ ਸਰਾ ਆਓ ਜ਼ਰਾ ਲੜਕੇ ਕਹਿ ਲੈ ਇਦਾਂ ਹੁੰਦਾ। ਗਰਮ ਦੇ ਕਾਰਖਾਨੇ ਕੰਮ ਕਰਦੇ ਘਰੋਂ ਫੋਨ ਆਇਆ ਤੇ ਇਦਾਂ ਕਰ ਕਹਿੰਦੇ ਹਾਂਜੀ ਤੂੰ ਬਾਹਰ ਆ ਕੇ ਦੰਦ ਵੱਜਦੇ ਤੂੰ ਬਾਹਰ ਆ ਕੇ ਫੋਨ ਕਰ ਲਾ ਮਾਮਾ। ਵੈਸੇ ਉਹਦੀ ਗੱਲ ਮੇਰੇ ਦਿਮਾਗ 'ਚ ਤੂੰ ਘਰ ਚੱਲ ਤੇ ਉੱਥੇ ਰੁਕਣ ਦੀ ਆਪਸ਼ਨ ਨਹੀਂ ਹੈ ਕਿ ਉਹਨੇ ਜਲਦੀ ਨੇ ਗੱਲ ਦੂਸਰੇ ਫੇਰੇ 'ਚ ਗੱਲ ਅਗਰ ਕੋਈ ਰਹਿ ਵੀ ਗਿਆ ਤੇ ਉਹਨੇ ਅਗਲੇ ਫੇਰੇ ਦੇ ਵਿੱਚ 10 ਰੁਪਏ ਫੜਨੇ।
ਤੇ ਫਿਰ ਅੱਛਾ ਕੈਸਾ ਕੰਮ ਹੋਵੇ ਯਾਰ ਹੈ ਯਾਰ ਹਲੇ ਤੱਕ ਹੋਣ ਡਿਆ ਮਾਸ਼ਾਅੱਲਾ। ਮਿੱਠਾ ਜੀ ਉਹ ਤੇ ਇੱਕ ਉਸ ਤੋਂ ਵੀ ਜ਼ਿਆਦਾ ਖਤਰਨਾਕ ਜਿਹੜੀ ਚੀਜ਼ ਹੈ ਨਾ ਓਏ ਹੋਏ ਉਹ ਹੈਗੀ ਮੌਤ ਦਾ ਗੋਲਾ। ਗੋਲਾ ਅੱਗ ਵਾਲਾ ਗੋਲਾ ਵੇਖਿਆ ਤੁਸੀਂ? ਉਹ ਅੱਗ ਵਾਲਾ ਨਹੀਂ, ਨਹੀਂ, ਉਹ ਲੋਹੇ ਦਾ ਵਾ ਉਹਦਾ ਗੋਲਾ। ਗੋਲਾ, ਉਹਦੇ ਵਿੱਚ ਮੋਟਰਸਾਈਕਲ ਉਹਦੇ ਵਿੱਚ ਯਾਨੀ ਕਿ ਮਿੱਠਾ ਜੀ 2 ਮੋਟਰਸਾਈਕਲਾਂ ਤੇ 4 ਕਾਰਾਂ ਚੱਲਦੀਆਂ। ਏਡਾ ਵੱਡਾ ਬੜਾ ਡੇਂਜਰਸ ਹੁੰਦਾ ਭਾਜੀ ਉਹ। ਉਹ ਡੇਂਜਰਸ ਕੀ ਯਾਰ, ਹੱਥ ਜਿੱਡਾ ਹੁੰਦਾ ਵਾ ਤੇ ਉਹ ਸਾਰਾ ਹੀ ਬੰਦ ਆ। ਨਹੀਂ ਭਾਨ ਵੱਡਾ ਹੁੰਦਾ ਵਾ। ਇਹ ਤਾਂ ਵੱਡਾ ਹੁੰਦਾ ਨਾ ਐਡਾ ਹੀ ਹੁੰਦਾ ਨਹੀਂ ਨਹੀਂ ਮੌਤ ਅੱਲਾ ਦਾ ਰੱਖੇਗਾ ਗੋਲਾ ਤੁਸੀਂ ਰੰਗ ਕਰਕੇ ਆਏ ਵੀ ਤੁਹਾਨੂੰ ਪਤਾ ਉਹ ਕਾਰ 2 ਕਾਰਾਂ ਦੀ ਜਗ੍ਹਾ ਮੰਨ ਲੈਣੀ ਉਹ ਨਹੀਂ ਚੱਲਣੀਆਂ ਮੈਂ ਕਿੱਥੇ ਆ? ਤੁਹਾਨੂੰ ਦੱਸਦਾ ਵਾਂ ਕੀ ਉਹ ਹੁੰਦਾ ਵਾ। ਉੱਥੇ ਹੀ ਚੱਲਣੀ ਯਾਰ। ਇਹ 2 ਕਾਰਾਂ ਐਂ ਜਾ ਰਹੀਆਂ ਨੇ ਤੇ 2 ਐਂ ਜਾ ਰਹੀਆਂ ਨੇ। ਮੈਂ ਤੁਹਾਨੂੰ ਇੱਕ ਐਂ ਜਾ ਲੋਕੇਸ਼ਨ ਦੱਸਦਾ ਉਹਨਾਂ ਦੀ। ਉਹਨਾਂ ਨੇ ਇੱਕ ਟ੍ਰਿਕ ਬਣਾਇਆ ਵਾ ਕਿ ਇਸ ਰਫ਼ਤਾਰ ਨਾਲ ਤੂੰ ਚੱਲਣਾ ਵਾ ਤੇ ਇਸ ਰਫ਼ਤਾਰ ਨਾਲ ਅੱਗੋਂ ਮੈਂ ਚੱਲਣਾ ਵਾ। ਯਾਨੀ ਤੂੰ ਉਧਰੋਂ ਲੰਘ ਜਾ ਮੈਂ ਇਧਰੋਂ ਲੰਘ ਜਾ। ਉਹ ਐਂ ਯਾਰ ਗੱਲ ਨੋਨੀ- ਬੰਦੇ ਕਹਿੰਦੇ ਪਤਾ ਨਹੀਂ ਕੀ ਹੋ ਰਿਹਾ। ਇਹ ਕਾਰ ਇਧਰੋਂ ਆ ਰਹੀ ਹੈ ਨਾ, ਉਹ ਕਾਰ ਇਧਰੋਂ ਏਦਾਂ ਹੁੰਦੀਆਂ ਐ। ਚੰਗਾ ਭਲਾ ਫਰਕ ਹੁੰਦਾ ਉਹ ਵਾ। ਯਾਰ ਜਾਨੂ ਉਹ ਇਸ ਤਰ੍ਹਾਂ ਨਹੀਂ ਨਾ ਚੱਲਦਾ। ਉਹ ਇਸ ਤਰ੍ਹਾਂ ਯਾਨੀ ਕਿ ਆਂਡਾ ਚੱਲਦਾ ਵਾ ਨਾ ਉਹ। ਇਸ ਤਰ੍ਹਾਂ ਆਂਡੇ ਇੰਜ ਕਾਰਾਂ ਚੱਲਦੀਆਂ ਮਿੱਠੇ, ਮੈਨੂੰ ਇੰਜ ਪਤਾ ਉਹ ਮੋਟਰਸਾਈਕਲ ਚੱਲਦੇ। ਚੜਾਈ ਏਦਾਂ ਐ ਚੜ ਕੇ ਨਾ, ਐ ਚੜ ਕੇ ਫਿਰ ਐ ਹੁੰਦੇ ਨਹੀਂ ਨਹੀਂ ਉਹ ਹੋਰ ਚੀਜ਼ ਆ ਉਹ ਤੁਸੀਂ ਨਹੀਂ, ਉਹ ਭਾਈਜਾਨ ਉਹ ਚੱਲਦੀ ਕਿਸ ਤਰ੍ਹਾਂ ਭਲਾ ਐਂ ਕਰ ਉਹ ਅੰਡਾ ਜ਼ਿਆਦਾ ਜ਼ਿਆਦਾ ਇਹਦੇ ਜਿੱਡਾ ਹੋਣਾ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਆ ਪੀਸ ਪਿਛਲਾ। ਉਹ ਬਹੁਤਾ ਮੁਸ਼ਕਲ ਕੰਮ ਆ। ਯਾਰ ਉਹ ਬੜਾ ਮੁਸ਼ਕਿਲ ਯਾਰ। 4 ਕਾਰਾਂ ਚੱਲਣੀਆਂ ਤੇ 2 ਮੋਟਰਸਾਈਕਲਾਂ ਚੱਲਣੀਆਂ ਯਾਰ ਤੇ ਇੰਨੀ ਮੌਤ ਵਾਲਾ ਆਂਡਾ, ਤੇ ਮੌਤ ਵਾਲਾ ਆਂਡਾ ਨਹੀਂ, ਮੌਤ ਵਾਲਾ ਆਂਡਾ। ਉਹ ਚੋਂ ਕਿਤੇ ਬੰਦਾ ਕਾਰ ਚਲਾਉਂਦਾ ਹੁੰਦਾ, ਬਾਹਰ ਆ ਕੇ ਕਹਿੰਦਾ ਲਓ ਜੀ ਚੂਚਾ ਬਾਹਰ ਆ ਗਿਆ। ਓਏ ਉੱਥੇ ਨਹੀਂ ਹੁੰਦਾ। ਯਾਰ ਮੌਤ ਦੇ ਖੂਹ ਦੇ ਬਿਲਕੁਲ ਸਾਹਮਣੇ ਇਹਨਾਂ ਨੇ ਮੁਕਾਬਲੇ ਤੇ ਪਾ ਲਿਆ ਜ਼ਿੰਦਗੀ ਦਾ ਖੂਹ। ਕੋਈ ਯਾਰ ਉਹ ਹੋਰ ਚੀਜ਼ ਆ। ਲੈ ਦੱਸ ਯਾਰ। ਲੇਕਿਨ ਯਾਰ ਉਹ ਅੱਲਾ ਮਾਫੀ ਦੇਵੇ, ਮੈਨੂੰ ਉਹ ਬੜਾ ਖੌਫ ਹੁੰਦਾ ਵੇਖ ਕੇ। ਓਏ ਮੈਨੂੰ ਉਹ ਬੜਾ ਯਾਨੀ ਕਿ ਨਾ ਕੀ ਕਹਿੰਦੇ ਨੇ ਫੋਬੀਆ। ਫੋਬੀਆ ਉਚਾਈ ਤੋਂ ਫੋਬੀਆ। ਉਸ ਤੋਂ ਬਾਅਦ ਮੈਨੂੰ ਉਥੋਂ ਪਾਣੀ ਤੋਂ ਫੋਬੀਆ। ਸੱਚਾਈ ਤੋਂ ਵੀ ਫੋਬੀਆ ਹੁਣ। ਨਹੀਂ ਸੱਚਾਈ ਤੋਂ ਓਏ ਨਹੀਂ। ਯਾਰ। ਲੇਕਿਨ ਇਹ ਮੈਂ 2 ਐਟਮਾਂ ਇਨਸ਼ਾਅੱਲਾ ਤਾਲਾ ਜਲਦ ਅਜ਼ ਜਲਦ ਕਰਾਂਗਾ। ਕਿਹੜੀਆਂ? ਇੱਕ ਉਹ ਜਹਾਜ਼ ਤੋਂ ਡਿੱਗਣ ਵਾਲੀ ਜਿੰਨਾ ਪੈਰਾਸ਼ੂਟ ਪਾ ਇਹਨਾਂ ਕੇ, ਨੂੰ ਫੋਬੀਆ ਸੀ ਨਾ, ਇੱਕ ਬੰਦੇ ਨੇ ਕਿਹਾ ਤੂੰ ਆਪਣਾ ਨਾਮ ਰੱਖ ਲੈ ਫੋਬੀਆ ਕਮਰ। ਠੀਕ ਹੈ ਨਹੀਂ, ਨਾ। ਮੈਨੂੰ- ਇੱਕ ਨੀਡਲਸ ਤੋਂ ਮੈਨੂੰ ਫੋਬੀਆ ਹੈ, ਸੂਈ ਤੋਂ। ਲੈ ਸੂਈ ਟੀਕੇ ਲਵਾਉਣਾ। ਉਹ ਤੁਹਾਡੇ ਤਾਂ ਨੇਜਾ ਵੱਜ ਜਾਵੇ ਤੁਸੀਂ ਖੁਸ਼ ਹੋਇਆ ਕਰੋ। ਭਾਜੀ ਤੁਹਾਨੂੰ ਜੰਗੀ ਜਹਾਜ਼ ਆ ਕੇ ਵੱਜੇ ਨਾ ਤੇ ਤੁਹਾਨੂੰ ਇਦਾਂ ਲੱਗਣਾ ਕਿ ਕੋਈ ਵੱਟੇ ਮਾਰਨ ਦੇ ਆ। ਭਰਾਵਾ ਤੇਰੇ ਤਾਂ ਰਾਕਟ ਵੱਜ ਜਾਵੇ ਤੂੰ ਕਹਵੇਂ ਯਾਰ ਇਹ ਕੀ ਬਦਤਮੀਜ਼ੀ ਹੈ। ਨਹੀਂ ਅਕਸਰ ਹੁੰਦਾ ਵਾ ਮੈਨੂੰ ਉਚਾਈ। ਪੰਬਾਂ ਚੋਂ ਬਚ ਜਾਣ ਵਾਲਾ ਪਿੰਡਾ ਵੇ। ਤੈਨੂੰ ਚਾਹੀਦਾ ਨਹੀਂ ਨਹੀਂ ਉਚਾਈ ਤੋਂ ਨਹੀਂ ਆ ਮੈਨੂੰ। ਉੱਚਾ ਜਿੰਨਾ ਮਰਜ਼ੀ ਲੈ ਜਾਓ ਮੈਨੂੰ ਜ਼ਿਆਦਾ ਪਾਣੀ ਤੋਂ। ਫੇਰ ਸ਼ੁਰੂ ਹੋ ਗਏ ਜੀ। ਯਾਰ ਮੇਰਾ ਖਿਆਲ ਆ ਤੁਸੀਂ ਦਿਲ ਬਣਾ ਲਓ ਮੈਂ ਮੇਰੇ। ਕਹਿੰਦਾ ਬਣਾਉਣਾ ਬਣਾਉਣੇ ਪੈਣਾ। ਪੈਣੇ ਆ। ਫੇਰ ਸ਼ੁਰੂ ਹੋ ਗਈ ਨਾਜ਼ਰੀਨ ਮਾਜ਼ਰ। ਉਹ ਤੂੰ ਮਾਜ਼ਰਤ ਮੈਂ ਕਰ ਰਿਹਾ ਵਾਂ। ਹਾਂ ਉਹ ਮੈਂ ਅਨਕਰੀਬ ਉਹਦੀ ਮੈਂ ਵੀਡੀਓ ਬਣਾਵਾਂਗਾ ਜਿਹੜਾ ਪੈਰਾਸ਼ੂਟ ਪਾ ਕੇ ਜਹਾਜ਼ ਤੋਂ ਨਹੀਂ ਛਾਲ ਮਾਰੀ ਦੀ, ਇੱਕ ਉਹ ਤੇ ਇੱਕ ਸਮੁੰਦਰ ਦੇ ਵਿੱਚ ਪਾਣੀ ਮੈਂ ਦੇ। ਕਿਤੇ ਉਹ ਤੁਸੀਂ ਤੈਰਾਕੀ- ਪ੍ਰੋਗਰਾਮ ਦੇ ਸ਼ੁਰੂ ਚ ਗੱਲ ਕੀਤੀ ਹੁੰਦੀ ਨਾ ਫੇਰ ਤੁਹਾਨੂੰ ਦੱਸਣਾ ਸੀ। ਹੁਣ ਐਂਡ ਤੇ ਦੱਸ। ਲਓ ਜੀ ਯਾਰ, ਨਾਜ਼ਰੀਨ ਇੱਕ ਮਿੰਟ। ਇੱਕ ਗੱਲ ਮੇਰੀ ਲੈ ਲਓ ਭਾਜੀ ਆਖਰੀ। ਢੋਲਬਾਜ਼ੀ ਹੋਣ ਲੱਗ ਪਈ ਆ। ਆਪਣੀ ਗੱਲ ਆ ਤੁਸੀਂ ਸਮਝਣੀ ਆ ਭਾਜੀ। ਕਾਲੂ ਇੱਕ ਜਗ੍ਹਾ ਤੇ ਮਹਿਮਾਨ ਗਿਆ, ਉਹਨਾਂ ਨੇ ਕਾਲੇ ਚਣੇ ਅਦਰਕ ਪਾ ਕੇ ਪਕਾਏ ਤੇ ਬੁਰਕੀ ਲਾ ਕੇ ਕਹਿੰਦਾ ਅਦਰਕ ਨਹੀਂ ਪਾਇਆ। ਕਹਿੰਦਾ ਪਾਇਆ ਵਾ ਬਾਂਦਰਾ। ਹਾਂ ਬਾਂਦਰ ਕੀ ਇਸ ਤਰੀਕਾ ਸਵਾਦ ਹੁੰਦੀ ਕਹੇ ਸਿੱਧਾ। ਲੋ ਜੀ ਨਾਜ਼ਰੀਨ ਬਹੁਤ ਸਾਰਾ ਆਪਣਾ ਖਿਆਲ ਰੱਖਣਾ ਤੇ ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਆ ਕਰੋ। ਤੇ ਉਸਤਾਦ ਜੀ ਤੋਂ ਬਗੈਰ ਥੋੜੀ ਜਿਹੀ ਅਸੀਂ ਐਫਰਟ ਕੀਤੀ, ਕੋਸ਼ਿਸ਼ ਕੀਤੀ ਹੈ ਕਿ ਚਲੋ ਯਾਰ ਤੁਹਾਨੂੰ ਐਂਟਰਟੇਨ ਕਰ ਲਈਏ। नहीं कहलू नहीं, तुमने मिसाल कायम कर दी। ਸਰ ਥੈਂਕ ਯੂ इतना बेहतरीन काम ਸਰ ਥੈਂਕ ਯੂ। मैंने नहीं देखा। ਪਤਾ ਕੀ ਗੱਲ ਜੀ, ਤੁਹਾਡੇ ਬੱਚੇ ਆ, ਤੁਹਾਡੇ ਪੁੱਤਰ ਆ, ਤੁਹਾਡੇ ਵੀਰ ਆ, ਹਾਂਜੀ। ਤੁਹਾਡੇ ਭਰਾ ਆ। ਜੋ ਵੀ ਕੋਈ ਗਲਤੀ ਗੁਸਤਾਖੀ ਹੋ ਜਾਏ ਕਰੇ ਜਾਂ ਫਲੋ ਦੇ ਵਿੱਚ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਿਕਲ ਜੇ ਤੇ ਸਾਨੂੰ ਮਾਫ ਕਰ ਦਿਆ ਕਰੋ। ਤੁਸੀਂ ਸਾਡੀ ਫੈਮਿਲੀ ਆ, ਤੁਸੀਂ ਸਾਨੂੰ ਦੇਖਣਾ ਵਾ। ਔਰ ਮਿੱਠੇ ਦਾ ਦਿਲ ਕਰ ਰਿਹਾ ਵਾ ਕਿਉਂਕਿ ਮਿੱਠਾ ਮੈਨੂੰ ਅੱਗੇ ਅੱਖ ਕਰਾਉਂਦੇ ਸੀ, ਕਹਿੰਦਾ ਢੋਲ ਖਤਮ ਹੋ ਜਾਣਾ ਵਾ। ਮੈਂ ਇੱਥੇ ਰਾਜਾ ਟਾਪਾ ਵੀ ਕਰਨਾ, ਜਿਹੜਾ 4 ਪੈਰ ਦੇਖਣੇ ਮਿੱਠੇ ਦੇ ਅਸੀਂ। ਯਾਰ ਮੈਂ ਦਿਖਾ ਹੀ ਦਿਓ ਯਾਰ ਮਿੱਠੇ ਯਾਰ ਤੇਰੀ ਮਿਹਰਬਾਨੀ ਵੱਜਣ ਦਾ ਦਿਆ ਵਾ ਯਾਰ। ਪੈਰ 2 ਪੈਰ ਚੱਲ 3 ਪੈਰ 4 4 ਪੈਰ ਨਹੀਂ ਸਹੀ ਤਰ੍ਹਾਂ ਯਾਰ ਤੇਰਾ ਮਿੱਠਾ ਜੀ ਦਾ ਅੱਟੇ ਚੱਲ ਮਿੱਠੇ। ਇਦਾਂ ਦਾ ਖੁਸਰਾ ਘੰਟੇ ਲੱਗ ਕੇ ਕਹੂਗਾ ਨਾ ਹੁਣ ਜੋੜ ਨਹੀਂ ਕੰਮ ਕਰ। भाई फैसला है कि तुसी करो। ਮੈਨੂੰ ਤੇ ਆਉਂਦਾ ਹੀ ਸੀਗਾ। ਅੱਜ ਜੀ ਕਰ ਦੋ ਹਾਂ। ਚਲੋ ਅੱਲਾ ਖਾ। ਇਦਾਂ ਦਾ ਮੋਟਾ ਖੁਸਰੇ ਨੂੰ ਕਹੂਗਾ ਨਾ ਕੋਈ ਨੱਚ ਕੇ ਦਿਖਾਓ, ਕਹੂਗਾ ਉਹ ਮੈਂ ਇਹਨਾਂ ਨੂੰ ਪ੍ਰੋਗਰਾਮ ਤੇ ਲੈਣ ਆਈ ਬਹੁਤ ਹੈ ਭਾਜੀ। ਯਾਰ ਇਦਾਂ ਦੇ ਭਾਈ ਨੂੰ ਕਹੀ ਨਾ ਭਾਈ ਤੁਸੀਂ ਨਹੀਂ ਡਾਂਸ ਕਰਦੇ, ਮੈਂ ਡਰਾਈਵਰ। ਯਾਰ ਕਾਲੂ ਵਰਗਾ ਬੰਦਾ ਆਪਣੇ ਦੋਸਤਾਂ 'ਚ ਵੀ ਫਿਰੇ ਤੇ ਅੱਖ 'ਚ ਕੱਖ ਪਿਆ ਨਹੀਂ ਕੱਢਦਾ ਹੁੰਦਾ ਕੋਈ। ਉਹ ਯਾਰ ਕੋਈ ਨਹੀਂ ਆ ਤੇ ਜਾਣਾ। ਯਾਰ ਇਦਾਂ ਦਾ ਮੋਟਾ ਬੰਦਾ ਨਾ ਵਿਆਹ ਸਾਰਿਆਂ ਨੂੰ ਪੁੱਛੀ ਜਾਊਗਾ, ਮੈਂ ਕਿਤੇ ਹਲੀਮ ਕਿਹਦਾ ਬਣਿਆ ਭਾਜੀ ਵੀ ਤੂੰ ਦੱਸ ਦੇ ਪਰੇ ਬਈ। ਆਪਣਾ ਬਹੁਤ ਸਾਰਾ ਖਿਆਲ ਰੱਖਣਾ ਨਾਜ਼ਰੀਨ। ਯਾਰ ਭਾਈ ਫੈਸਲਾ ਜਿਹੜਾ ਬੰਦਾ ਗੂੰਗੇ ਬੰਦੇ ਨੂੰ ਪੁੱਛੋ ਕਸਟਰਡ ਖਾਦਾ ਹੀ ਕਿ ਨਹੀਂ। ਲੋ ਜੀ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਜੀ। ਅੱਲਾ ਹਾਫਿਜ਼।